10-10 ਰੁਪਏ ਲਿਖੇ ਸਾਹਿਬ ਵਿੱਚ ਕਈਆਂ ਤੇ 9-9 ਵੀ ਲਿਖੇ ਸੀ। ਕੀ ਜਾਂਦਾ ਉਹਦੇ ਕੋਲ ਪੰਡੀ ਵੀ ਜਾਂਦਾ ਤੈਨੂੰ ਉਹਨੇ 300 ਦੱਸਿਆ, ਤੂੰ ਉਦੋਂ ਕਹਿ ਭਾਈ ਮੈਂ 250 ਦੇਣੇ। ਓਏ ਬਹਿਸ ਬਾਅਦ ਚ ਕਰੀ ਦੀ, ਅਗਲੇ ਨੂੰ ਬਣੀ ਦਾ ਵਾ ਫੇਰ ਬੰਦ ਲਿਆ ਕੇ ਅਗਲੇ ਨੇ ਧਾ ਲਿਆ ਸੀ। अस्सलाम वालेकुम नाज़रीन, टी टाइम में खुश आमदीद। ਯਾ कहले ਉਹ ਕਿਸੇ ਬੇਵਾ ਅੰਗਰੇਜ਼ ਦੇ ਦੋਤੇ ਤੇਰੀ ਮਿਹਰਬਾਨੀ मैं तो बच्चे कहन लगा उधर ते चाम ਚਮਕੋ ਨਿਕਲੀ ਪੂਰੀ। ਉਧਰ ਤੇ ਵੇ ਕਟਕਾਂ ਤੇ ਕੀ ਹਿਸਾਬ। ਭਰਾ ਦਾ ਵਿਆਹ ਸੀ ਤੇ ਇੰਜ ਸਾਡੇ ਭਰਾਵਾਂ ਨਾਲ ਬਹਿਣਾ ਤੇ ਦਾੜੀ ਵੀ ਵੱਡੀ ਆ, ਬਾਲ ਵੀ ਖਰਾਬ ਨੇ, ਸ਼ਰਟਾਂ ਵੀ ਜੀਬ ਜੀਆਂ। ਬਿਗੜੇ ਨਹੀਂ ਸਾਥੀ, ਮੈਂ ਸ਼ੋਅ ਦੇ ਖਾਤਰ ਹਰ ਰੋਜ਼ ਆਪਣੀ ਸਕਿਨ ਨੂੰ ਬਲੇਡ ਲਾਇਆ ਜਿਹਨੂੰ ਮੈਂ ਟੱਚ ਵੀ ਨਹੀਂ ਕਰਦਾ। ਤੁਹਾਡੀ ਖਾਤਰ ਆਪਣੀ ਜਾਨ ਵੀ ਕੁਰਬਾਨ ਕਰ ਸਕਦੇ ਹਾਂ। ਅਲਹਮਦੁਲਿल्लाह ਉਸਤਾਦ ਜੀ, ਵਿਆਹ सही हो गया। ਉਸਤਾਦ ਜੀ ਬਹੁਤ ਬਹੁਤ ਜੰਬੋ ਹੋ ਗਿਆ। ਬਹੁਤ तो दानिश के भाई का ब्याह था भाजी, बहुत बहुत मुबारक हो ਇਹਨਾਂ ਸਾਰਿਆਂ ਵੱਲੋਂ ਵੀ ਸਾਡੇ ਵੱਲੋਂ ਵੀ ਤੁਹਾਨੂੰ। ਬਹੁਤ ਸ਼ੁਕਰੀਆ ਸਰ। ਯਾਰ ਇਹਦਾ ਦਾਨਿਸ਼ ਕੁਛ ਕਰਦੇ ਯਾਰ, ਇਹਨੂੰ ਸ਼ੋਅ 'ਚ ਪਾਉਣਾ ਹੈ। ਮੇਰੀ ਚੈੱਕ ਕਰ ਦੇਣਾ। ਕੱਲ ਨੂੰ ਮੇਰੀ ਕੋਈ ਗਲਤੀ ਹੋ ਗਈ, ਇਹਨੂੰ ਸ਼ੋਅ 'ਚ ਪਾਉਣਾ ਹੀ ਨਹੀਂ ਸੀ ਚਾਹੀਦਾ। ਨਹੀਂ ਸੀ ਕਿ ਚਾਹੀਦਾ। ਭਾਈ ਤੁਸੀਂ ਜਿੰਨੀ ਦੇਰ ਤੱਕ ਸਾਡੇ ਸ਼ੋਅ ਦੇ ਹਿਸਾਬ ਨਾਲ ਨਹੀਂ ਨਾ ਹੋਗੇ, ਅਸੀਂ ਤੁਹਾਨੂੰ ਨਹੀਂ ਪਾਉਣਾ। ਭਾਜੀ ਕੱਲ ਨੂੰ ਤੁਹਾਨੂੰ ਇਹ ਫੈਮਿਲੀ ਸ਼ੋਅ ਆ। ਉਹ ਫੈਮਿਲੀ ਇਹੋ ਜਿਹੇ ਵਾਲ ਉਦੋਂ ਰੱਖੀ ਦੇ ਜਦੋਂ ਧੁੱਪ ਚੱਖਾਂ ਨਾ ਖੁੱਲਦੀਆਂ ਐ ਹੋਵੇ। ਨਾਰਮਲ ਮੂੰਹ ਯਾਰ ਉਹ ਇਹਦੇ ਵਾਲ ਹੁੰਦੇ ਜਿਹੜੇ ਕੱਕੇ ਨਹੀਂ, ਉਹਨਾਂ ਦੇ ਭਰਵੱਟੇ ਵੀ ਤਾਂ ਦੇ ਹੁੰਦੇ ਆ, ਉਹਨਾਂ ਦੀਆਂ ਹੁੰਦੀਆਂ, ਉਹਨਾਂ ਦਾ ਰੰਗ ਵੀ ਲਾਲ ਹੋਇਆ ਹੁੰਦਾ। ਉਹ ਕੁਦਰਤੀ ਵਿਚਾਰੇ ਇਦਾਂ ਦੇ ਹੁੰਦੇ, ਉਹਨਾਂ ਨੇ ਨਹੀਂ ਉਹ ਕੋਈ ਬਿਮਾਰੀ ਹੋਏਗੀ ਜਾਂ ਪਤਾ ਨਹੀਂ ਕੀ ਉਹਦਾ ਕੈਟਾਗਰੀ ਹੁੰਦੀ, ਉਹ ਹੁੰਦੇ ਇਦਾਂ ਦੇ। ਔਰ ਉਹਨਾਂ ਦੀਆਂ ਧੁੱਪ ਚ ਅੱਖਾਂ ਵੀ ਨਹੀਂ ਖੁੱਲਦੀਆਂ, ਉਹਨਾਂ ਨੂੰ ਧੁੱਪ ਪ੍ਰੋਬਲਮ। ਹਾਂਜੀ, ਇਹ ਮੈਨੂੰ ਨਹੀਂ ਸਮਝ ਲੱਗਦੀ ਯਾਰ। ਮੇਰੀਆਂ ਵੀ ਨਹੀਂ ਖੁੱਲਣੀਆਂ ਇਹਦੀਆਂ ਨੇਰੇ 700 ਰੁਪਏ ਦੇ ਵਿੱਚ ਕਰਾਇਆ ਉਹਨੇ। 700 ਚ ਉਹਨੇ ਕੀ ਮਟੀਰੀਅਲ ਲਾਇਆ, ਉਹਨੇ ਮਿਹਨਤ ਵੀ ਕੀਤੀ ਖਲੋ ਕੇ, ਤੇ 700 ਰੁਪਏ ਚ ਉਹਨੇ ਕੀ ਕੀਤਾ, ਉਹ ਦਿਲ ਕਰੇ ਉਹਨੇ ਗੰਦਾ ਗਲਾ ਤੇਜ਼ਾਬ ਲਾ ਕੇ ਉਹਨੇ ਸਾਰਾ ਰਾਤ ਤੇ ਖਾ ਲਿਆ। ਹਾਈਡਰੋਜਨ ਲਾ ਦਿੰਦੇ। ਹਾਈਡਰੋਜਨ 500 ਬਚਦਾ ਉਹਦੇ, 200 ਮਾਲ ਦਾ, 500 ਬਚਦਾ ਉਹਦੇ। ਉਹ ਭਾਜੀ ਹਾਂਜੀ ਭਾਜੀ, ਤੁਸੀਂ ਅੱਖਾਂ ਦੀ ਗੱਲ ਕਰਦੇ ਆ, ਮੇਰੀਆਂ ਅੱਖਾਂ ਨਹੀਂ ਖੁੱਲਣੀਆਂ। ਦੇਖੋ ਅੱਛਾ, ਫਿਰ ਦੂਸਰੀ ਗੱਲ, ਅਗਲੀ ਗੱਲ ਇਹ ਕਿ ਉਹਦੀ ਕੋਈ ਇਹ ਨਹੀਂ ਕਿ ਮੈਂ ਹੁਣ ਨਹਾ, ਮਤਲਬ ਕਿ ਚਲੋ ਮੈਂ ਸਿਰ ਧੋ ਕੇ ਮੈਂ ਵਾਹ ਕੇ ਥੋੜਾ ਜਿਹਾ ਹਲਕਾ ਜਿਹਾ ਤੇਲ ਲਾ ਕੇ ਉਹਨੂੰ ਮੈਂ ਸਵਾਰ ਕੇ ਅਜਵਾ, ਨਹੀਂ ਉਹ ਹਿਸਾਬ ਕਿਤਾਬ ਹੋ ਗਿਆ। ਭਾਜੀ ਇਹ ਦੇਖੋ ਨਹਾਤਾ ਸਵੇਰੇ, ਇਹ ਦੇਖਣਾ ਕਿਤੇ ਹੱਥ ਅੜ ਗਿਆ ਤੇ ਗੱਲ ਹੋਈ। ਹੈਲ ਇਹ ਹੱਥ ਭਲਾ ਕਿਉਂ ਨਹੀਂ ਅੜਨ ਡਿਆ ਖਾਨ ਸਾਹਿਬ? ਪਤਾ ਨਾ ਫੇਰ ਥੱਲੋਂ ਛੱਲੀ ਨਾ ਨਿਕਲ ਆਏ। ਹਾਂਜੀ ਮੈਂ ਵੀ ਤੇ ਹੈਗਾ। ਆ ਦੇਖੋ ਕਟਿੰਗ ਤੂੰ ਹੀ ਕਰਾ ਲਾ, ਤੂੰ ਲਾਲ ਕਰਾ ਲਾ। ਲੈ ਲਓ ਜੀ, ਤੁਸੀਂ ਕਿਸੇ ਨੂੰ ਗੱਲ ਕਰਨੀ ਹੈ, ਬੱਚਾ ਜ਼ਰੂਰ ਖਬਰਾਂ ਪੜਨ ਵਾਲਾ ਬਣ ਜਾਏਗਾ। ਮੈਨੂੰ ਦੇਖੋ ਜਰਾ ਮੈਂ ਕਿਹਦਾ ਲੱਗ ਰਿਹਾ। ਯਾਰ ਤੈਨੂੰ ਉਹਦੇ ਨਾਲ ਕੀ ਤਕਲੀਫ ਹੈ ਜਦੋਂ ਬੋਲਦਾ ਤੂੰ ਉਹਦੇ ਵਿੱਚ? ਨਹੀਂ ਬੇਟੇ ਮੈਂ ਬੋਲਦਾ ਬੇਫੌਕਾ, ਅਸੀਂ ਵੀ ਤਾਂ ਦੇਖ ਲੈ ਬਣ ਕੇ ਕਰੋ ਸਟਾਰਟ ਦੀ ਉਹ ਤੂੰ ਬੋਲ ਲੈ। ਤੂੰ ਨਹੀਂ ਕਹਿੰਦਾ ਭਾਜੀ ਕਹਿੰਦਾ ਮੈਂ ਮੁੱਕੀ ਮਾਰਾਂਗਾ ਤੇਰੇ ਮੈਂ। ਅੱਛਾ ਜੀ, ਸਭ ਤੋਂ ਦੁੱਖ ਉਸਤਾਦ ਜੀ ਨੂੰ ਹੁੰਦਾ ਵਾ ਕਿ ਯਾਰ ਇਹਨਾਂ ਨੂੰ ਮੈਂ ਕੀ ਬਣਾਉਂਦੇ ਆ ਤੇ ਇਹ ਕੀ ਬਣ ਕੀ ਦੇ। ਹਾਂ, ਸ਼ੁਰੂਆਤ ਹੀ ਸਾਜ ਨੇ ਮਾੜੀ ਕੀਤੀ ਆ। ਮੈਂ ਗਲਤ ਸੀਗਾ, ਮੈਨੂੰ ਮਾਫ ਕਰ ਦਿਓ। ਮੈਨੂੰ ਅਗਰ 1 ਮਿੰਟ ਦਾ ਟਾਈਮ ਦਿੰਦੇ ਹੋ ਤੇ ਮੈਂ ਤੇਲ ਲਾਇਆ ਮੈਂ ਸਿਰ ਨੂੰ। ਨਹੀਂ ਤੇਲ ਆਇਆ ਹੋਰ ਉੱਠ ਕੇ ਜਾਣਾ, ਵਾਲ ਵਾਹ ਕੇ ਮੇਰਾ ਪੁੱਤ ਚੰਗੀ ਤਰ੍ਹਾਂ ਕਰਕੇ, ਤੇ ਤੇਲ ਨਾ ਲਾਈ ਇਹਨਾਂ ਦੇ ਉੱਤੇ। ਤੇਲ ਲੱਗਾ ਤੇ ਇੰਜ ਝਾਕਣਾ ਜਿਵੇਂ ਬਹੁਤ ਬੁਰੀ ਮੇਰਾ ਪੁੱਤ ਆਵੇ ਜਾ ਕੇ ਸ਼ੀਸ਼ੇ ਸਿਰਫ ਆਪਣਾ ਹਿਸਾਬ ਕਿਤਾਬ ਦੇ। ਭਾਜੀ ਇਹ ਮੇਰੇ ਵਾਲ ਖੁਸ਼ਕੇ ਨੇ, ਯਾਨੀ ਪਿਆਰੇ ਲੱਗਦੇ ਨੇ ਇਦਾਂ। ਇਹਨੂੰ ਪਿਆਰੇ ਲੱਗਦੇ ਆ ਸਾਜੀ। ਲੰਡੇ ਚੋਂ ਬੂਟ ਲਈਏ ਨਾ ਤੇ ਉਹਨੂੰ ਸਿੱਧਾ ਰੱਖਣ ਲਈ ਇਹੋ ਜਿਹੀਆਂ ਚੀਜ਼ਾਂ ਵਿੱਚ ਧੁਨੀਆਂ ਹੁੰਦੀਆਂ। ਭਾਜੀ ਹਾਂ, ਕੱਪੜੇ ਬਾਜ਼ੀ ਕਿਤੇ ਮੈਨੂੰ ਇੱਕ ਉਂਗਲ ਨਾਲ ਗੱਲ ਸਮਝਾ ਦੋ ਨਾ, ਮੈਂ ਮੰਨ ਜਾਵਾਂ। ਹਰ ਗੱਲ ਤੋਂ ਬਾਅਦ ਆ ਕਿਹੜੀ ਨਹੀਂ ਇੱਧਰ ਵਾਲੇ ਹੱਥ ਨਾਲ ਆ ਲੈ। ਆਹੋ। ਅੱਛਾ ਫਿਰ ਸੈਟਿੰਗ ਕਰ ਕੀ ਹੋਇਆ ਵਿਆਹ ਤੇ? ਓਏ ਹੋਏ ਉਸਤਾਦ ਜੀ, ਲਹਿਰਾਂ ਬਹਿਰਾਂ ਹੋ ਗਈਆਂ। ਵੱਡਾ ਹੀ ਬਜਟ ਲੱਗ ਗਿਆ। 70 ਲੱਖ ਦੇ ਲਾਗੇ ਕੰਮ ਪਹੁੰਚ ਗਿਆ। ਹੈ ਹਾਂਜੀ ਭਾਜੀ ਗੁੱਜਰ ਆਪਣੀ ਸਫਾਈ ਦਾ ਲਾਤੇ ਇਹਨਾਂ ਨੇ। ਨਹੀਂ ਯਾਰ 70 ਲੱਖ ਰੁਪਏ ਦਾ। ਉਸਤਾਦ ਜੀ ਸਭ ਤੋਂ ਪਹਿਲੇ ਮਹਿੰਦੀ ਦਾ ਇਵੈਂਟ 2 ਜਗ੍ਹਾ ਤੇ ਹੋਇਆ। ਅੱਛਾ, ਤੁਸੀਂ ਸਾਰੇ ਗੁੱਜਰ ਹੋ ਫੈਮਿਲੀ? ਹਾਂ। ਉਹ 38 ਸਾਲ ਬਾਅਦ ਨਹਾਤਾ, ਹਾਂ 26 ਸਾਲ ਬਾਅਦ ਕਹਿ ਦਿਆ ਉਹ 125 ਬੰਦਾ ਜਿਹੜਾ ਨਹਾਤਾ ਨਾ, ਉਹ ਹੀ 45 ਲੱਖ ਰੁਪਏ ਉੱਤੇ ਲੱਗਾ। ਉਹਦੀ ਵਿਆਹ ਦੀ ਖੁਸ਼ੀ 45 ਲੱਖ ਦਾ ਸਾਬਣ, ਕੂਚੀਆਂ, ਪਾਣੀ, ਸ਼ੈਂਪੂ। ਉਹ ਲੱਗ ਗਿਆ। ਹਾਂ, ਹੁਣ ਉਹਨਾਂ ਨੇ ਜਾਂ ਕਿਸਮਤ ਜਾਂ ਨਸੀਬ, ਅੱਗੋਂ ਇਹਦੇ ਮੁੰਡੇ ਦਾ ਵਿਆਹ ਹੋਣਾ, ਫੇਰ ਨਹਾਉਣਾ ਉਹਨਾਂ ਨੇ। ਵਿਆਹ ਦੀ ਖੁਸ਼ੀ 3 ਦਿਨ ਸੀ, ਨਹਾਉਣ ਦੀ ਖੁਸ਼ੀ ਹਫਤਾ ਚੱਲੀ ਪੂਰੀ। ਆਹੋ। ਉਸਤਾਦ ਜੀ, ਮਿਊਜ਼ੀਕਲ ਕਨਸਰਟ ਅਰੇਂਜ ਕਰਨ ਤੇ ਕਿੰਨੇ ਪੈਸੇ ਲੱਗਦੇ? ਯਾਰ ਕਿਹਨੂੰ ਬੁਲਾਉਣਾ ਜੇ ਤੂੰ? ਨੋਨੀ ਨੂੰ ਬੁਲਾਉਣਾ ਵਾ ਤੇ 1500 ਰੁਪਇਆ ਲੱਗ। 1500 ਰੁਪਇਆ ਭਾਜੀ। ਮੈਂ ਤੇਰੇ ਸਦਕੇ ਜਾਵਾਂ, ਮਿਊਜ਼ੀਕਲ ਕਨਸਰਟ ਨਾ ਕਹਿ ਤੂੰ ਕਾ ਰੂਹਦਾਰੀ ਕਰਾਈਏ ਮੜੀ ਜੀ ਬਾਤ। ਹਾਂ ਸ਼ਾਦੀ ਹਾਲ ਬੁੱਕ ਕਰਾਇਆ ਉਸਤਾਦ ਜੀ, ਮਰੀਨਾ ਗਾਜ਼ੀਆਬਾਦ। ਕਲੀਅਰ ਟੈਬ ਸ਼ਾਦੀ ਨਹੀਂ ਦੱਸਿਆ, ਅਸੀਂ ਗਲੀ 'ਚ ਖਲੋਤੇ ਆ, ਸ਼ਾਦੀ ਹਾਲ ਦੇ ਬਾਹਰ ਹੀ ਖਲੋਤੇ, ਇੰਜੋਏ ਕਰ ਰਹੇ, ਆਪਣੀ ਗੱਲਾਂ ਕਰ ਰਹੇ। ਉਹਨੇ ਜਿਹੜਾ ਬੰਦਾ ਭੱਜ ਕੇ ਜਿਵੇਂ ਡਾਲਾ ਪੈਂਦਾ ਜੀ, ਭੱਜ ਕੇ ਸ਼ਟਰ ਸੁੱਟਿਆ। ਹਾਂ ਸ਼ਾਦੀ ਹਾਲ ਦਾ? ਸ਼ਾਦੀ ਹਾਲ ਦਾ। ਇਹ ਕਿਹੜਾ ਸ਼ਾਦੀ ਹਾਲ ਦਾ ਸ਼ਟਰ ਲੱਗੇ ਹੁੰਦੇ? ਉਹ ਰਾਤ ਵਾਲਾ ਉਸਤਾਦ ਜੀ, ਉਹ ਗੈਰ ਕਾਨੂੰਨੀ ਕੰਮ ਆ।
ਇਹਨੂੰ ਪੁੱਛੋ ਅੰਦਰ ਚਿੱਲ ਮਾਹੌਲ ਸੀ, ਏਸੀ ਵਾਲਾ ਕਰਾਇਆ, ਫਿੱਕਾ ਕੰਮ ਨਹੀਂ ਸਾਜੀ। ਉਹਨਾਂ ਨੂੰ ਪਤਾ ਸੀ ਕਿ ਜਾਨੀ ਸਾਹਿਬ ਦਾ ਬੰਦਾ ਕੋਈ ਫਿੱਕਾ ਕੰਮ ਨਹੀਂ ਕੀਤਾ, ਕੋਈ ਵੀ ਵੱਡੇ ਹੀ ਕੰਮ ਕੀਤੇ। ਸਿੰਗਰ ਬੁਲਾਇਆ, ਦੇਖੋ ਤੁਹਾਡੇ ਸਾਹਮਣੇ ਸਿੰਗਰ ਚੈੱਕ ਕਰੋ, ਉਦੋਂ ਦਾ ਪਾਗਲ ਓਏ ਫਿਰਦਾ ਇਹਨੇ ਸਿੰਗਰ ਤੇ ਅੱਛਾ ਬੁਲਾ ਉਦੋਂ ਦੀ ਤਵੀਰ ਢੋਲਕ ਭੱਟ ਸਾਹਿਬ ਬੁਲਾਏ, ਓਏ ਵਾਹ ਵਾਹ ਵਾਹ। ਹਾਂ ਇਹ ਬਸ ਵਾਜੇ ਵਾਲਾ ਉਹ ਫੈਸਲ ਰਾਮੇ ਸਾਹਿਬ ਆਏ, ਮਿੱਠਾਪੁਰੀਆ ਸਾਹਿਬ ਆਏ, ਇੱਥੋਂ ਬਚ ਕਾਲੂ ਗਿਆ। ਭਾਈ ਆਏ, ਉਮੈਰ ਸਾਹਿਬ ਆਏ। ਮੈਂ ਭੇਜਿਆ ਇੱਥੋਂ ਭਾਜੀ। ਸਾਜੀ ਤੁਸੀਂ ਭੇਜਿਆ, ਹਾਂਜੀ ਮੈਂ ਤੁਹਾਡਾ ਪਹਿਲੇ ਸ਼ੁਕਰੀਆ। ਤੇ ਉਹ ਇੱਕ ਲੈਦਾ ਹੀ ਟੌਰ ਟੱਪਾ ਬਣ ਗਿਆ। ਹਾਂਜੀ ਫਿਰ ਸਾਜੀ ਉਹਨੇ ਕਿਹਾ 10 ਵਜੇ ਸ਼ਾਦੀ ਹਾਲ ਦਾ ਟਾਈਮ ਖਤਮ ਆ। ਮੈਂ ਕਿਹਾ ਸਾਡੇ ਇੱਥੋਂ ਫਾਰਗ ਹੋਣ ਤੋਂ ਪਹਿਲੇ ਗਲੀ 'ਚ ਸਟੇਜ ਲਾਈਟਾਂ ਕੁਰਸੀਆਂ ਲਾ ਦੇ। ਲੈਦਾ ਖਰਚਾ ਉਹਨੂੰ ਦਿੱਤਾ ਔਰ ਜਾ ਕੇ ਉੱਥੇ ਲਾਇਆ। ਫਿਰ ਉੱਥੇ ਨੋਨੀ ਸਾਹਿਬ ਨੇ ਪਰਫਾਰਮ ਓਏ ਕੀਤਾ। ਹੋਏ ਹੋਏ ਵੇ ਗਲੀ 'ਚ ਵੇ ਗੁਜਰਾ ਵੇ ਗਾਣਾ ਗਾਇਆ, ਸਭ ਕੁਝ ਲਟਾਤਾ ਉਸਤਾਦ। ਉਹ ਸਭ ਕੁਝ ਜਿਹੜਾ ਬੁਝਲ ਟਾਉਣ ਜਿੱਦਾਂ ਮੇਰੇ ਤਾਏ ਨੇ ਆ ਕੇ ਆਪਣਾ ਸਲੂਕਾ ਇਹਦੇ ਤੇ ਐ ਢੇਰੀ ਕਰਤਾ ਹੈ। 80 ਰੁਪਏ ਨਿਕਲੇ ਉਸਤਾਦ ਜੀ। ਕਿੰਨੇ ਸਲੂਕੇ ਜੋ ਯਾਰ ਉਹਨੇ ਸਲੂਕੇ ਦੀ ਗੱਲ ਕੀਤੀ, ਉਹਨੇ ਨਹੀਂ ਕਿਹਾ ਵੀ ਅੰਦਰੋਂ ਕਿੰਨੇ ਹੁਣ ਨਿਕਲੇ। ਸਲੂਕਾਂ ਦੇ ਢੇਰੀ ਕੀਤਾ। ਇਹ ਹੁਣ ਤੇਰੀ ਕਿਸਮਤ ਆ। ਬਹੁਤ ਅੱਛਾ ਸਲੂਕਾ ਕੀਤਾ ਉਹ ਜੀ ਕਿੰਨੀ ਦੇਰ ਨਾਲ ਟਾਉਂਦਾ ਰਿਹਾ ਤੇ ਕੁਝ ਨਹੀਂ ਆਇਆ। ਬੁੱਢੇ ਬੁੱਢੇ ਗੁਜਰੇ ਸੀ ਗਾਣੇ ਤੇ ਬੜਕਾ ਮਾਰਦੇ। ਅੱਛਾ 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 ਅੱਛਾ, ਯਾਨੀ ਕਿ ਉਹ ਗੁਜਰਾ ਵੇ ਨਿਜ਼ਾਮ। ਉਹਨੇ ਮੇਰੇ ਤੇ ਸਲੂਕਾ ਲਟਾਇਆ ਤੇ ਕੁਝ ਨਹੀਂ ਨਿਕਲਿਆ। ਮੁੜ ਕੇ ਮੇਰੇ ਅੱਗੇ ਸਿੜਕਿਆ, ਕਹਿੰਦਾ ਥੱਲੋਂ ਪਾ ਲਈ। ਸਲੂਕਾ ਉਹਨੇ ਸਾਜੀ ਹਟਾਇਆ, ਉਹ ਥੋੜੇ ਪੈਸੇ ਨਿਕਲੇ, 3-4 ਤਵੀਤ ਵੀ ਨਿਕਲੇ। ਨਹੀਂ ਤਾਂ ਰੋਬੜੇ ਪਏ ਤੋਂ ਚੀਪੇ ਵੱਜੇ ਜੇਬ ਤੇ ਨਿਕਲ ਕੇ। ਜਿਸ ਚ ਸਲੂਕਾ ਲੁੱਟਿਆ ਵਾ ਤੇ ਮੁੰਡੇ ਮੈਡੀਸਨ ਵੀ ਨਿਕਲੇ ਦੇ ਵਿੱਚੋਂ। ਇੱਕ ਬੰਦੇ ਨੇ ਮੇਰੇ ਤੇ ਸਲੂਕਾ ਨਾ ਲਟਾਇਆ ਤੇ ਉਹ ਘੰਟੇ ਬਾਅਦ ਮੈਨੂੰ ਲੱਭਦਾ ਫਿਰੇ। ਮੈਂ ਕੀ ਕਹਿੰਦਾ, ਯਾਰੋ ਮੇਰੇ ਨੰਬਰਾਂ ਵਾਲੀ ਕਾਪੀ ਵੀ ਨਿਕਲੀ। ਸਾਜੀ ਇੰਜ ਲਾਲ ਨੋਟਾਂ ਦੀ ਇੰਜ ਥੱਲੇ ਗੱਦੀਆਂ ਫੁੱਲ ਵਿੱਚ ਗਈ ਸੀ, ਪੁੱਛ ਲਓ। ਉਹ ਭਰਾਵਾ ਉਹ ਮੈਂ ਦੇਖੀ ਹੈ ਵੀਡੀਓ। ਉਹ ਕਲੀਨ ਲਾਲ ਵਿਛਾਇਆ ਸੀਗਾ। ਉਸਤਾਦ ਜੀ ਇੱਕ ਬੰਦੇ ਨੇ ਓਏ 10-10 ਰੁਪਏ ਲਿਖੇ ਸਾਹਿਬ ਵਿੱਚ, ਕਈਆਂ ਤੇ 9 ਵੀ ਲਿਖੇ ਸੀ। ਯਕੀਨ ਕਰ। 100 ਰੁਪਏ ਦਾ ਨੋਟ। ਆਹ 500,000 ਵਾਲੀ ਨਜ਼ਰ ਇਹਦੇ ਹੱਥ 'ਚ ਹੋ ਰਹੀ ਸੀ, ਔਰ ਰੈਗੂਲਰ ਹੋਏਗੀ, ਬੰਦ ਨਹੀਂ ਹੋਈ। ਨਹੀਂ ਹੋਈ। ਹੋ ਇਹਦੇ ਹੱਥ 'ਚ ਹੀ ਰਹੀ ਸੀ, ਮੁੜ ਕੇ ਇਹਦੇ ਹੱਥ 'ਚ ਨਹੀਂ ਸੀ ਹੁੰਦੀ। ਮੈਨੂੰ ਪਤਾ ਲੱਗਾ ਉੱਥੇ ਕਿਸੇ ਨੇ ਬਹੁਤ ਐਂਟੀ ਵੀ ਕੀਤੇ ਨੇ ਪੈਸੇ। ਬਹੁਤ ਉਹ ਬੰਦੇ ਪਛਾਣ ਲੇਗਾ ਅਗਰ ਇੱਥੇ ਹੋਏ। ਸਾਜੀ ਕਾਲੂ ਨੇ ਬਹੁਤ ਉੱਥੇ ਗੇਮ ਪਾਈ ਹੈ। ਮਤਲਬ ਕਿ ਲੋ ਜੀ 1 ਮਿੰਟ ਠਹਿਰ ਜਾ। 24-25,000 ਰੁਪਏ ਜੇ ਇਹਦਾ ਬਣਿਆ ਨਾ ਕੁੱਲ ਮਿਲਾ ਕੇ ਟੋਟਲ ਤੇ 7-8 ਇਹਦਾ ਵੀ ਓਕੇ ਅੱਲਾਹ ਪਾਕ ਮਾਫ ਕਰੇ। ਨਹੀਂ ਸਾਜੀ ਇਹ ਮੈਂ ਨਾ 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 7 ਵਾਲਾ ਮੁੰਡਾ ਪਿੱਛੇ ਖਿਲਾ ਰਿਹਾ ਸੀ, 7 ਵਾਲਾ। ਮੈਨੂੰ ਪਤਾ ਲੱਗਾ ਕਿ ਕਾਲੂ ਸਾਹਿਬ ਉੱਥੇ ਪੈਸੇ ਚੁੱਕਦੇ ਰਹੇ ਨੇ। ਇਹ ਬਾਤ। ਤਾਜੀ ਮੈਂ ਤੁਹਾਨੂੰ ਦੱਸਦਾ। ਦਿਹਾੜੀ ਤਾਜੀ ਓਏ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ। ਇਹਦਾ ਨਾਮ ਯਾਰ 1 ਮਿੰਟ ਠਹਿਰ ਜਾ। ਕਾਲੂ ਖਾਰਸ਼ੀਆ। ਤਾਜ ਉੱਥੇ ਪੈਸੇ ਸੁੱਟ ਰਹੇ ਸੀਗੇ। ਹਾਂਜੀ ਅਗਰ ਅਸੀਂ ਨਾ ਉੱਠਦੇ, ਯਕੀਨ ਕਰੋ ਨੋਨੀ ਨੂੰ ਸਿਰਫ 12,000 ਬਚਣਾ। 12 ਵੀ ਨਹੀਂ ਸੀ 12 ਵੀ ਨਹੀਂ ਸੀ ਬਚਣਾ। ਇਹ ਨਾਨਾ ਔਰ ਤੇ ਉਹਨੂੰ 24,000 ਬਚਣਾ ਸੀ। ਨਹੀਂ ਕਸਮ ਵਾਲੀ ਗੱਲ ਆ। ਮੈਂ ਉੱਠਿਆ ਵਾ, ਬਾਟਰ ਨੇ ਮੈਨੂੰ ਕਿਹਾ ਯਾਰ ਕਾਲੂ ਭਾਈ ਬਾਟਰ ਮਾ ਪੁੱਛ ਲਿਓ। ਮੈਂ ਪੈਸੇ ਚੁੱਕ ਕੇ ਹੁਣ ਦੇ ਰਿਹਾ ਵਾ। ਹੁਣ ਜਿਹੜਾ ਹੁਣ ਪੈਸੇ ਫੜ ਰਿਹਾ ਵਾ, ਉਹ ਹੁਣ ਮੇਰੇ ਜੇਬਾਂ ਨੂੰ ਵੀ ਦੇਖ ਰਿਹਾ ਵਾ। ਕਹਿੰਦਾ ਮੈਂ ਕਿਹਾ ਬੇਟੇ ਮੇਰੇ ਆਪਣਿਆਂ ਵਿੱਚ ਕੀ ਹੋ ਗਿਆ ਤੈਨੂੰ? ਉਹ ਹਿਸਾਬ 'ਚ ਇਹ ਆ ਕਿ ਚੂਹਾ ਲਾ ਰਹੇ ਵਿੱਚੋਂ। 1 ਮਿੰਟ ਆ ਜਾ। ਮੈਂ ਮੁੜ ਕੇ 1 ਮਿੰਟ ਮੈਂ ਉਹਨੂੰ ਕਿਹਾ ਗੱਲ ਸੁਣ ਲੈ ਪਹਿਲੇ। ਭੱਟ ਸਾਹਿਬ ਨੇ ਗਿਲਾ ਕੀਤਾ। ਉਹਨਾਂ ਨੇ ਭੱਟ ਸਾਹਿਬ ਨੇ ਤੇ ਨਾਲ ਦੇ ਬਾਜੇ ਨੇ ਕਹਿੰਦਾ ਯਾਰ ਨੋਨੀ ਇਸ ਤਾਂ ਹੈਰਾਨ ਆ ਕਿ ਵੀ ਜੀਨਸ ਦੀ ਪੈਂਟ 'ਚ ਤਾਂ ਪੈਸੇ ਲੁਕੋਏ ਨਹੀਂ ਜਾਂਦੇ, ਤੇਰੇ ਮੁੰਡੇ ਵਿੱਚ ਵੀ ਲੁਕੋਈ ਜਾਂਦੇ। ਗਲਤ ਗੱਲ ਆ। ਮੈਂ ਫਿਰ ਬਹਿ ਗਿਆ ਭਾਈ ਫੈਸਲਾ। ਕਹਿੰਦੇ ਕੀ ਹੋਇਆ? ਮੈਂ ਕਿਹਾ ਭਾਈ ਕਹਿੰਦੇ ਗੱਲ ਕੀ ਹੋਈ? ਇਲਜ਼ਾਮ ਲੱਗ ਗਿਆ। ਮੈਂ ਨਹੀਂ ਮੁੜ ਕੇ ਉੱਠਿਆ। ਮੈਂ ਕਿਹਾ ਮੁੜ ਕੇ ਭਾਈ ਪੈਸੇ ਚੱਕਣੇ ਹੀ ਨਹੀਂ ਅਸੀਂ। ਮੈਂ ਲਾਹਨਤ ਭੇਜਦਾ ਇਸ ਗੱਲ ਤੁਹਾਡਾ ਟਾਰਗੇਟ ਪੂਰਾ ਹੋ ਗਿਆ ਸੀਗਾ। ਤੁਸੀਂ ਬੜਾ ਸੋਹਣਾ ਸਿੰਗਰ। ਉਹ ਨਹੀਂ ਮਿੱਠੇ ਅੱਲਾਹ ਪਾਕ ਮਾਫ ਕਰੇ। ਮੈਂ ਲਾਹਨਤ ਭੇਜਦਾ। ਹੁਣ ਤੂੰ ਲਾਹਨਤ ਭੇਜਦਾ ਨਾ ਜਦੋਂ ਤੇਰੇ ਕੋਲ ਨੋਟ ਪੁੱਛੜੇ ਨਹੀਂ ਸਹੀ ਨਿਕਲੇ। ਹਾਂ ਚਲੋ ਹੁਣ ਤੂੰ ਲਾਹਨਤ ਪਾਉਂਦਾ। ਸਾਜੀ ਲੜਾਈਆਂ ਲੜੂਈਆਂ ਇੱਕ ਸਾਈਡ ਤੇ ਛੱਡੋ, ਮੂੰਹ ਮਿੱਠਾ ਕਰਾਵਾਂ ਜੇ ਤੁਹਾਡੀ ਇਜਾਜ਼ਤ। ਬਿਸਮਿਲ੍ਲਾ ਜੀ। ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ, ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ, ਤੇਰੇ ਸਿਰ ਨੂੰ ਸਜਾਇਆ ਲਾਗੇ ਫੁੱਲ ਕਲੀਆਂ, ਤੇਰੇ ਸਿਰ ਨੂੰ ਸਜਾਇਆ ਲਾਗੇ ਫੁੱਲ ਕਲੀਆਂ। ਯਾਰ ਆ ਕਿਹੜਾ ਰੰਗ ਦੇ ਖੁਦਾ ਦਾ ਨਾਂ ਯਾਰ, ਇਸ ਰੰਗ ਦੇ ਹੁੰਦੇ ਯਾਰ। ਮਠਿਆਈ ਚੈੱਕ ਕਰ ਲਾ। ਉਹ ਦੁੱਧ ਥੋੜੇ ਜਿਹੇ ਭਵਾ ਲੈ ਮਰੇ। ਇਹ ਮਠਿਆਈ ਤਿੱਬਤ ਵਾਲਿਆਂ ਦੀ ਹੈ। ਮੈਨੂੰ ਲੱਗਦਾ ਉਹ ਪਿੰਡ ਉੱਤਰ ਤੇ ਨਹੀਂ ਜਿਹੜੀ ਰੰਗੀਨ ਮਠਾਈਆਂ ਪੌੜੀਆਂ ਬਣ ਕੇ ਲੱਗੀਆਂ ਉੱਥੋਂ ਆ ਉਹ ਆਪ ਵੇਖ ਲਾ ਹੁਣ ਸਾਹਿਬ ਦਾ। ਸਾਜੀ ਮੈਂ ਮੁੰਡੇ ਨੂੰ ਕਿਹਾ ਸੀ ਕਿ ਸਿਰਫ ਗੁਲਾਬ ਜਾਮਨ ਲੈ ਕੇ ਆਈ ਤੇ ਰਸਗੁੱਲੇ ਲੈ। ਸਾਰੀਆਂ ਜਵਾਬ ਜਾਮਣ। ਫਿਰ ਤੇ ਤੂੰ ਡਲੀ ਵਾਲਾ 200 ਦਾ ਲੈਂਦਾ। ਦਿੱਲੀ ਜਾਣਾ 200 ਦਾ। ਇਹਨਾਂ ਨੇ ਨਾ ਚਿੱਟੇ ਸੀਗੇ, ਇਹਨਾਂ ਨੇ ਪਿੰਕ ਸੂਟ ਪਾ ਲਏ। ਨਹੀਂ ਠੀਕ ਹੈ ਯਾਰ, ਚਲੋ ਜੀ ਕਾਲੂ ਸਾਹਿਬ। ਲੇਕਿਨ ਸਾਡੀ ਬੱਚੇ ਦੀ ਗਲਤੀ ਹੈ। ਮੈਂ ਹੁਣ ਓਏ ਆ ਚੁੱਕ ਗੁਲਾਬੀ। ਆਂਖੇ ਇਹ ਤੇ ਮਕਾ ਪਹਿਲੇ ਗੁਲਾਬੀ ਗੁਲਾਬੀ ਮੈਂ ਮਿੱਠਾ ਖਾਣੇ ਨੂੰ ਥੋੜੀ ਦੇ ਦਿੱਤੀ ਬਾਕੀ ਬਸ ਜਜ਼ਾਕੱਲਾ।
ਅੱਲਾ ਖੁਸ਼ ਰੱਖੇ। ਮੇਰੇ ਕੋਲ ਲਿਖਾ ਲਾ ਗੁਲਾਬੀ ਆ ਵੀ ਨਹੀਂ ਸਾਜੀ ਨਾਲ ਇੱਕ ਗੁਲਾਬੀ ਵੀ ਚੁੱਕ, ਕਿਉਂ ਗੁਲਾਬੀ ਪਕਾ ਰਹੇ ਗੁਲਾਬੀ ਖਤਮ ਕਰ, ਰੰਗ ਅੱਛਾ ਕਰ ਰਹੇ ਗੁਲਾਬੀ ਖਤਮ ਕਰ ਓਏ, ਉਹਨੂੰ ਖਵਾ, ਸਾਰਿਆਂ ਨੂੰ ਖਵਾ ਗੁਲਾਬੀ। ਆ ਲੋ ਭਾਜੀ ਚੁੱਕ ਗੁਲਾਬੀ, ਪਹਿਲੇ ਗੁਲਾਬੀ ਖਤਮ ਕਰ। ਗੁਲਾਬੀ ਓਕੇ ਦਾ ਨਾਮ ਆ ਸਾਜ ਤੇਰਾ ਉਹ ਗੁਲਾਬੀ ਉਹ ਬੜਾ ਮਜ਼ੇਦਾਰ ਆ, ਰੰਗ ਦੀ ਮੈਂ ਗੱਲ ਕਰ ਰਿਹਾ। ਓਏ ਮਠਿਆਈ ਇਦਾਂ ਦੀ ਹੁੰਦੀ ਨਾ ਹੁਣ, ਰੰਗ ਬਰੰਗੀ ਆ ਮਠਿਆਈ ਤੇ ਖੁਦਕੁਸ਼ੀ ਵਾਲੀ ਹੈ ਯਾਰ, ਕਿਆ ਕਹਿੰਦੇ, ਮੇਰਾ ਬਲੱਡ ਘਟਣ ਡਿਆ ਵਾ। ਹਾਂਜੀ ਲਓ ਗੁਲਾਬੀ ਪੜੋ ਬਿਸਮਿਲ੍ਲਾ ਜੀ, ਤਿਆਰ ਹੋਵੇ। ਉਸਤਾਦ ਜੀ ਮਹਿੰਦੀ ਸਟਾਰਟ ਮਿੱਠੇ ਨੇ ਉੱਥੇ ਉਹ ਡਿਸਪਲਿਨ ਦੀ ਗਈ ਤੇ ਹੀ ਫੇਰੀ ਓਏ ਹੋਏ ਮੈਂ ਤੂੰ ਇਹ ਛੱਡ ਦੇ, ਤੇਰੇ ਅੰਦਰ ਬਜ਼ੁਰਗਾਂ ਦੇ ਨਾਲ ਬੈਠ ਕੇ ਜਿਹੜੀ ਮੇਰੀ ਗੈਦਰਿੰਗ ਹੋਈ ਆ ਨਾ, ਓਹੋ ਗੁੱਜਰ ਮੰਨ ਕੇ ਉਹਨਾਂ ਕਹ ਜੱਟਾਂ ਤੇ ਗੁੱਜਰਾਂ 19 ਵੀ ਦਾ ਹੀ ਫਰਕ ਆ। ਹਾਂਜੀ ਸਿਰਫ ਇਹ ਅਸੀਂ ਨਹਾ ਲੈਂਦੇ ਆ, ਤੁਸੀਂ ਨਹਾਉਂਦੇ ਨਹੀਂ। ਤੇਰੇ ਬਜ਼ੁਰਗਾਂ ਨੇ ਪੂਰਾ ਪਹਿਰਾ ਦਿੱਤਾ ਸਾਡੇ ਤੇ, ਮੰਨੇ ਇਸ ਚੀਜ਼ ਨੂੰ ਕਿ ਬੱਚਾ ਬਹੁਤ ਹਦਾਇਤ ਵਾਲਾ ਤੇ ਬਲ। ਮੈਨੂੰ ਕਹਿੰਦੇ ਤੁਸੀਂ ਨਹੀਂ ਇੱਧਰ, ਉਹਨਾਂ ਨੇ ਮੈਨੂੰ ਕਿਹਾ ਉਸਤਾਦ ਜੀ ਬੱਚਾ ਬਹੁਤ ਹਦਾਇਤ ਵਾਲਾ ਵਾ ਇਹਨੂੰ ਫੇਰ ਬੁਲਾਈ। ਇਹ ਮੈਨੂੰ ਅੰਦਰ ਕਹਿੰਦੇ ਤੁਸੀਂ ਨਹੀਂ ਅੰਦਰ ਨਾਚਾ ਟੱਪ ਕਰਨਾ। ਮੈਨੂੰ ਬੈਠ ਕੇ ਮੈਂ ਕਿਹਾ ਨਹੀਂ ਜੀ ਮੈਂ ਤਾਂ ਡਾਕਟਰ ਹਾਂ। ਲੋ ਚਲੋ ਲਾਹੌਰ ਕੇ ਚੱਲ ਮੈਂ ਉਸਤਾਦ ਜੀ ਉੱਥੇ ਹੁਣ ਢੋਲ ਵੱਜ ਰਹੇ, ਹਜ਼ਾਰ ਰੁਪਏ ਉਹਨਾਂ ਨੂੰ ਫੜਾਏ ਜਾ ਰਹੇ ਲਾੜੇ ਦੇ ਸਿਰ ਤੋਂ, ਨੋਨੀ ਹੁਣੀ ਵੀ ਇੰਜੋਏ ਕਰ ਰਹੇ, ਮਿੱਠਾ 30-40 ਰੁਪਏ ਕੱਢੇ ਜੇਬ ਤੋਂ। ਉਹ ਅਸੀਂ ਦੱਸਦਾ ਕੱਲ ਦੇ ਸ਼ੋਅ, ਇੱਕ ਨੋਟ ਉਹ ਦਾਤਾ ਵਾ ਟੈਸ਼ਨ ਲੈ ਉਹ ਜਿਹੜੇ ਨਹੀਂ ਹੁੰਦੀਆਂ ਸੀ, ਇੱਕ ਛੋਟੇ ਹੁੰਦੇ ਇੱਥੇ ਪਾ ਕੇ ਤੇ ਇੱਕ ਆਂਡਾ ਆਇਆ ਕਰਦਾ ਸੀ, ਉਹ ਇੱਕ ਰਬੜ ਹੁੰਦੀ ਸੀ, ਉਹ ਰਬੜ ਦੇ ਨਾਲ ਇਹਨੇ ਸਾਲੇ ਨੇ 30 ਰੁਪਏ ਬੰਨੇ ਸੀ, ਇੰਜ ਹੀ ਸਿੱਟਦਾ ਸੀ, ਉਹ ਪੌਂ ਕਰਕੇ ਦੇ ਵਿੱਚ। ਨਿਆਣੇ ਉਸਤਾਦ ਜੀ ਮਰਨ ਵਾਲੇ ਕਰਤੇ, ਉਹ ਮਿੱਤੇ ਜਾਂਦੇ 30 ਰੁਪਏ ਦੀ ਖਾਤਰ। ਮਰਨ ਵਾਲੇ ਕੀ ਇਹਦੇ ਇੱਥੇ ਲਾਸਾਂ ਪਈਆਂ ਸੀ ਰਾਤੀ, ਕਿਉਂਕਿ ਜਦੋਂ ਇੰਜ ਕਰਕੇ ਵਾਪਸ ਆਉਂਦੇ ਸੀ ਠਾਹ ਇੱਥੇ ਵੱਜਦੇ ਲਾਸਟ ਰਬੜ। ਯਕੀਨ ਕਰ, ਉਸਤਾਦ ਜੀ ਸਾਡੇ ਬੱਚੇ ਬੀਕਨ ਹਾਊਸ ਚ ਪੜ੍ਹਦੇ, ਅੱਗੇ ਥਾਲ ਚੁੱਕ ਕੇ ਜਾ ਰਹੇ, ਇੰਜ ਬਹੁਤ ਅੱਛਾ ਸਿਸਟਮ। ਇਹ 30 ਰੁਪਏ ਇੰਜ ਸੁੱਟੇ, ਉਹ ਨਿਆਣੇ ਉਹਨਾਂ ਦੇ ਉੱਤੇ ਵੀ ਚੜਾਈ ਕਰਦੇ ਨੂੰ। ਗੁੱਜਰ ਬਾਦਸ਼ਾਹ ਬੀਕਨ ਹਾਊਸ ਵਾਲਿਆ ਰੰਗ ਲੈਂਦੇ ਹੀ ਨਹੀਂ, ਲੈਂਦੇ ਆ ਰੰਗ ਹੀ ਲਾਲ ਸੂਹਾ ਲੈਂਡ ਹੈ। ਕਿਉਂ ਸਾਨੂੰ ਗੁੰਮਰਾਹ ਕਰਨ ਦਾ ਤੁਹਾਨੂੰ ਲਾਲ ਪਤਾ ਸੂਹਾ ਹੀ ਨਹੀਂ। ਸੀਗਾ। ਅਸੀਂ ਬੱਚੇ ਪਰੌਣਿਆਂ ਦੀ ਜੇਬਾਂ 'ਚ ਹੱਥ ਪਾਉਂਦੇ ਆਪ ਦੇਖੇ, ਮਾਫੀ ਦੇ ਦੇ। ਇਹ ਤਾਂ ਅਸੀਂ ਉੱਥੇ ਅਨਾਉਂਸ ਨਹੀਂ ਕੀਤਾ ਵੀ ਸਾਡੇ ਬੜੇ ਪੁੱਤਰ ਆ ਧੀ ਬੱਚੇ ਆ, ਨਹੀਂ ਤੇ ਬੱਚੇ ਕਿੰਨੇ ਫੜੇ ਜਾਣੇ, ਡਾਲਾ ਫਿਰਨਾ ਸੀ ਉਹਦੇ ਬੱਚਿਆਂ ਦਾ ਕਰਕੇ। ਨਾ ਯਾਰ ਮਿੱਠੇ ਹੁਣ 30 ਰੁਪਏ ਵਾਲੀ ਗੱਲ ਤੇ ਤੂੰ ਗਲੀ ਮਹੱਲੇ ਅਕਸਰ ਗਲੀ ਮਹੱਲੇ ਦੇ ਬੱਚੇ ਹੁੰਦੇ ਆ, ਉਹ ਆ ਜਾਂਦੇ ਵਿੱਚ ਜਦੋਂ ਏਦਾਂ ਪੈਸੇ ਹੁੰਦੇ ਨਾ, ਤੂੰ ਪਤਾ ਨਹੀਂ ਕਿੱਧਰੋਂ, ਤੁਹਾਡੇ ਹੁੰਦੇ ਵੀ ਨਹੀਂ ਬੱਚੇ ਉਹ। ਨਹੀਂ ਭਾਵੇਂ ਵਾਲਾ ਨਹੀਂ ਫੇਰ ਹੱਥ ਸਾਫ਼ ਕਰ ਲੈ, ਕੋਈ ਰੌਲਾ ਨਹੀਂ, ਇਹਨਾਂ ਨਾਲ ਕਰ ਲਈ ਤੇ ਸਾਫ਼ ਹੱਥ। ਸਾਜ ਮਿੱਠੇ ਦੇ ਘਰ ਵੀ ਫੋਨ ਕੀਤਾ ਉੱਥੇ ਤੇ ਉਮੈਰ ਨੇ ਹਾਂਜੀ ਕੁਰਬਾਨੀ ਦਿੱਤੀ ਨੋਨੀ ਦੀ ਖਾਤਰ। ਜੁੱਤੀ ਜਿਹੜੀ ਟੁੱਟੀ ਉਹ ਵੀ ਦੱਸੀ। ਜੁੱਤੀ ਵੀ ਟੁੱਟੀ ਇਹਨੂੰ ਉੱਥੇ, ਫਿਰ ਗੁੱਜਰਾਂ ਦੇ ਡੇਰੇ ਤੇ ਤੂੰ ਕਿੰਨੇ ਕੁ ਪੈਸੇ ਲਟਾਏ? ਸਾਜੀ ਅਸੀਂ ਨੋਨੀ ਨਾਲ ਪਿਆਰ ਨਹੀਂ ਗੁੱਜਰ ਨੇ ਬੜਾ ਚਸ ਕਰਾਈ, ਗੁੱਜਰ ਨੇ ਪੂਰਾ ਮਕਾਮ ਕੀ ਸਿੱਟੀਆਂ? ਦੱਥੀਆਂ ਹੀ ਤੀਆਂ ਗਿਣੇ ਹੀ ਨਹੀਂ। ਮੈਂ ਨਿਆਣੇ ਚੁੱਪ ਕਰਾਉਂਦਾ ਰਿਹਾ ਵਾ, ਇਹ ਪੈਸੇ ਦੇ ਕੇ ਥੋੜੇ ਜਿਹੇ ਚੁੱਪ, ਮੇਰਾ ਪੁੱਤ ਚੁੱਪ, ਐ ਵੈਨ ਨਿਕਲ ਜਾਂਦਾ ਰਿਹਾ। ਹਾਂਜੀ ਦੱਥੀ ਇਹਦੀ ਮਜਬੂਰੀ ਸੀ, ਇੱਧਰ ਹੱਥ 'ਚ ਨੇ ਬੱਚਾ ਚੁੱਕਿਆ ਸੀ, ਦੂਸਰੇ ਹੱਥ ਨਾਲ ਐ ਨਹੀਂ ਸੀ ਹੋ ਸਕਦਾ, ਉਹ ਤਹਾਂ ਕਰਕੇ ਇੰਜ ਕਰਕੇ ਨਾ ਐ ਸੁੱਟ ਕੇ ਫੇਰ ਘਰ ਚੱਲਣਾ ਸੀ। ਬੱਚਾ ਬਹੁਤ ਤੰਗ ਕਰ ਰਿਹਾ ਸੀ। 17000 ਰੁਪਏ ਮੈਂ ਉਹ ਸੁੱਟਿਆ ਉੱਥੇ ਗੱਲ ਦੱਸੀ ਆਹੋ ਉਹ ਦੱਸੀ ਉਸਤਾਦ ਜੀ ਨੂੰ। ਸਾਰਿਆਂ ਨੇ ਉਸਤਾਦ ਜੀ ਵਿਆਹ ਸਹੀ ਦੇਖਿਆ, ਇੰਜੋਏ ਕੀਤੀ। ਭਾਈ ਮਿੱਠੇ ਨੇ ਜਿਹੜਾ ਵਿਆਹ ਵੇਖਿਆ ਨਾ, ਉਹ ਮੇਰੇ ਬੈਗ 'ਚ ਵੇਖਿਆ। ਤੇਰੇ ਬੈਗ 'ਚ ਕੀ ਲਾਈਟਾਂ ਲੱਗੀਆਂ ਸੀ? ਗਲਤ ਇੱਕ ਮਿੰਟ ਗੱਲ। ਦਾ ਚੁੱਪ ਕਰੀ ਬੇਟੇ, ਓਏ ਖੁਦਾ ਕੇ ਬੰਦੇ ਹੱਸਦੇ ਥੋੜਾ ਸਾ। ਕਹਿੰਦੇ ਯਾਰ ਕੀ ਕਰੇ। ਸਭ ਤੋਂ ਪਹਿਲੇ ਸ਼ੁਰੂਆਤ ਕੀਤੀ ਸਾਜੀ ਭਾਈ ਮਿੱਠੇ ਨੇ 1000 ਕੱਢਿਆ ਵਾ, ਭਾਈ ਤੇ ਭਾਈ ਫੈਸਲ ਨੇ। ਓਏ ਓਏ ਖੈਰ ਜਾ, ਇੱਕ ਮਿੰਟ, ਸਭ ਝੂਠ ਨਹੀਂ ਬੋਲਣਾ, ਗਲਤ ਨਹੀਂ ਗੱਲ ਕਰਨੀ। ਛੱਟੇ ਲਾਏ ਨੋਨੀ ਤੈਨੂੰ 500 ਵਾਲੇ ਨੋਟ ਹੱਥ ਫੜਾਏ 1000 ਵਾਲੇ। ਸਭ ਤੋਂ ਪਹਿਲੇ ਭਾਈ ਫੈਸਲ ਨੇ ਕਿਹਾ ਨੋਨੀ ਸ਼ੁਰੂ ਕਰ ਤੂੰ ਯਾਰ। ਭਾਜੀ ਹਲੇ ਵਾਜਾ ਰੈਡੀ ਹੋਣ ਡਿਆ ਸੀ। ਨਹੀਂ ਤੂੰ ਸ਼ੁਰੂ ਕਰ। ਮੈਂ ਆਏ ਕੀਤਾ ਵਾ ਆ ਤੇ ਭਾਈ ਫੈਸਲ ਉਹ ਜੀ ਅੱਛਾ ਇੱਕ ਮਿੰਟ ਠਹਿਰ ਜਾ, ਗੱਲ ਇਹ ਹੈ ਕਿ ਇੱਕ ਤੇ ਤੂੰ ਐਜ਼ ਅ ਸਿੰਗਰ ਗਿਆ, ਹੁਣ ਉੱਥੇ ਦਾਨਿਸ਼ ਦਾ ਭਰਾ ਦਾ ਵਿਆਹ ਸੀ, ਤੂੰ ਉੱਥੇ ਜੇਬੋਂ ਕੀ ਕਰਕੇ ਆਇਆ? ਕੁਛ ਵੀ ਨਹੀਂ ਸਾਜੀ ਕਿਸੇ ਨੇ ਲੈ ਕੇ ਆਇਆ? ਨਹੀਂ ਦੇਖੋ ਜੀ ਇੱਕ ਮਿੰਟ, ਮੈਂ ਜਦੋਂ ਮੈਂ ਗਾਇਆ ਉਦੋਂ ਮੈਨੂੰ ਪੈਸੇ ਹੋਏ, ਹਾਂਜੀ ਫਿਰ ਮੈਂ ਗਿਆ ਸੀ ਮਹਿਮਾਨ ਵੀ ਭਾਈ ਦਾਨਿਸ਼ ਦੇ ਘਰ, ਐਜ਼ ਅ ਗੈਸਟ। ਤੇ ਫਿਰ ਜਦੋਂ ਭਾਈ ਸਲਮਾਨ ਨੇ ਗਾਇਆ ਮੈਂ 1000 ਰੁਪਏ ਦੋ ਨੋਟਾਂ ਦੀ 500 ਰੁਪਏ ਦੀ ਕਿਸੇ ਕੋ ਫੜ ਕੇ, ਕਿਸੇ ਕੋ ਕਿਸੇ ਕੋ ਫੜ ਕੇ ਸਾਨੂੰ ਪੁੱਛ। ਤੂੰ ਸਾਰੇ ਆਪਣੇ ਬੈਗ 'ਚ ਪਾ ਲੈਨੇ। ਗਲਤ ਗੱਲ। ਸਲਮਾਨ ਨੂੰ ਮੈਨੂੰ ਨਜ਼ਰ ਹੋਈ, ਉਹ ਪੈਸੇ ਮੇਰੇ ਹੋ ਗਏ, ਹਾਂ ਮੇਰੇ ਪੈਸੇ ਹੋ ਗਏ ਨਾ। ਯਾਰ ਗੱਲ ਇਹ ਹੈ ਕਿ ਤੈਨੂੰ 10000 ਰੁਪਏ ਨਜ਼ਰ ਹੋ ਗਈ, ਠੀਕ ਹੈ। ਤੂੰ ਉਹਦੇ ਜੋ 1000 ਸਲਮਾਨ ਤੇ ਸਿੱਟਦਾ 9 ਤੇ ਤੂੰ ਫੇਰ ਲੈ ਆ। ਹਾਂ ਉਹ ਸਾਰਾ ਸੈੱਟ ਕਰਨਾ ਸਾਰਾ। ਜੀ ਤੁਹਾਡਾ ਹੱਕ ਹੈ ਬੰਦਾ ਸੀ ਕਿ ਤੁਸੀਂ ਉੱਥੋਂ 1 ਰੁਪਿਆ ਨਾ ਲੈ ਕੇ ਆਉਂਦੇ। ਮੈਂ ਤੇਰੀ ਜਗ੍ਹਾ ਹੁੰਦਾ, ਮੈਂ ਮਲਕ ਅਸਗਰ ਨਹੀਂ, ਮੇਰਾ ਗੁਲਾਮਾਬਾਦ, ਹਾਂਜੀ ਉਹਦੇ 3-4 ਭਤੀਜਿਆਂ ਦੇ ਭਰਾ ਦੇ ਮੈਂ ਵਿਆਹ ਅਟੈਂਡ ਕੀਤੇ। ਮੈਂ ਉੱਥੇ ਐਜ਼ ਸਿੰਗਰ, ਮੈਨੂੰ ਕਹਿੰਦੇ ਚੱਲ ਵੀ ਸੁਣਾ, ਤੇ ਮੇਰਾ ਉਹਨਾਂ ਦਾ ਇੱਕ ਫੈਮਿਲੀ ਸਾਰੇ ਮੈਨੂੰ ਜਾਣਦੇ ਸੀ। ਹੁਣ ਸਿੰਗਰ ਕੋਈ ਲਹਿਦਾ ਆਇਆ, ਕੋਈ ਲਾਹੌਰੋਂ ਬੁਲਾਇਆ, ਕੋਈ ਗਜ਼ਲ ਗਾ ਕੇ ਆਇਆ, ਲੇਕਿਨ ਜਦੋਂ ਮੈਂ ਗਾ ਰਿਹਾ ਤਾਂ ਮੇਰਾ ਆਵਾਜ਼ਾ ਸਟੇਜ ਭਰ ਜਾਂਦਾ ਹੁੰਦਾ ਸੀ, ਤੇ ਮੈਂ ਝਾੜ ਕੇ ਉੱਠ ਕੇ ਉਹਨਾਂ ਨਾ ਸਕਿਆ ਯਾਰ ਮੇਰਾ ਬਣਦਾ ਹੀ ਨਹੀਂ ਕਿ ਮੈਂ ਚੁੱਕਾ, ਮੇਰਾ ਘਰ ਆ, ਮੇਰਾ ਆਪਣਾ, ਉਹ ਬੱਚੇ ਮੇਰੇ ਤੇ ਸਿੱਟ ਰਹੇ ਆਪਣੇ ਬੱਚੇ ਦੇ ਉੱਤੇ, ਤੇ ਮੈਂ ਜੇ ਚੁੱਕਾਂ ਤੇ ਮੈਂ ਤੇ ਉਹ ਰਹਿਣਾ ਨਹੀਂ, ਘਟ ਜਾਣਾ। ਫਿਰ ਇਸੇ ਕਰਕੇ ਲੇਕਿਨ ਇਹ ਹੈ ਕਿ ਵੀ ਉਹ ਉੱਥੇ ਛੱਡ ਦਿੱਤਾ ਹੈ।
ਤੇ ਫਿਰ ਹੋਣ ਲੱਗਿਆ ਅਗਲੇ ਨੂੰ ਕੋਈ ਨਿਜ਼ਾਮ ਜਿਹੜਾ ਉਹ ਕਰਕੇ ਵੀ ਹੋਣਾ ਹਾਂਜੀ ਹਾਂ ਮੈਂ ਇਹ ਹੁੰਦਾ ਗੱਲਬਾਤ। ਤੂੰ ਇਹਦੇ ਸਿੰਗਰ ਇਕੱਲਾ ਚਲਾ ਗਿਆ। ਉਹਨੂੰ ਕਿ ਯਾਰ ਮੇਰੇ ਭਰਾ ਦਾ, ਸਾਡੇ ਯਾਰ ਦੇ ਭਰਾ ਦਾ ਵਿਆਹ ਵਾ, ਮੈਂ ਉਦਾਂ ਹੀ ਗਾਈ ਜਾ ਰਿਹਾ, ਜਿਹੜੇ ਪੈਸੇ ਡਿੱਗ ਰਹੇ ਨੇ ਉਹ ਜੇ ਚੁੱਕਣੇ ਚੁੱਕ ਕੇ ਲਾੜੇ ਤੇ ਸਿੱਟੋ, ਹਾਂਜੀ ਲਾੜੇ ਤੇ ਨਹੀਂ ਤੇ ਬੱਠ ਢੋਲਕਾਂ ਦੇ ਸਿੱਟ ਦੇ ਉੱਤੇ ਸਿੱਟ ਦੋ। ਮੈਂ ਨਹੀਂ ਇੱਥੋਂ ਲੈ ਕੇ, ਤੂੰ ਸੋਹਣੀ 25,000 ਦੀ ਘੜੀ ਲਾ ਕੇ ਘਰ ਆ ਗਿਆ, ਯਾਰ ਦਾ ਵਿਆਹ ਵੀ ਤੇਰੇ ਵਰਗੇ ਯਾਰ ਦਾ ਵਿਆਹ ਤਾਂ ਰੋਜ਼ ਹੋਵੇ। ਇਹਨੇ ਪ੍ਰਾਹੁਣੇ ਨਿਚੋੜੇ ਆ ਉਹ ਨਹੀਂ ਕੁੱਤੀਆਂ ਤੇ ਗਾਣੇ ਬਣਾਏ, ਕੁੱਤੀਆਂ ਤੇ ਅੰਤਰੇ ਖਾਲਾ ਤੇ ਮਾਮਿਆਂ ਤੇ ਗੁਜਰਾਵੇ ਦੇ ਵਿੱਚ ਵਾਣਾ ਵੇ ਬਣਦਾ ਵੇ ਵਾਣਾ ਵੇ ਅਵਾਨ ਨੂੰ ਚਾਹਤਾ ਵੇ ਵਾਲ ਸਾਹਿਬ ਨੱਚ ਪਏ। ਇਹਨੇ ਤਾਂ ਕੀਤਾ ਵਾ ਉਹ ਵੀ ਇਹਨੇ ਅੱਛਾ ਉਹ ਤਾਂ ਉਹ ਹਿਸਾਬ ਹੋਇਆ ਜਿੱਦਾਂ ਦੇਖਦਾ ਹੁਣ ਕਿਤੇ ਮਹਿੰਦੀ ਤਾਂ ਸੱਜੇ ਇਹਨੇ ਕੀਤੀ ਆ ਖਾਲੂ ਨੇ ਨਹੀਂ ਮੈਂ ਨਹੀਂ ਕੀਤਾ। ਨੱਚੇ ਮੁੰਡੇ ਦਾ ਫੁੱਫੜ, ਨੱਚੇ ਮੁੰਡੇ ਆ ਜਾ ਨੱਚ ਲੈ। ਉਹ ਕੀ ਸੀ ਸਿਰਫ 2 ਸੀਗੇ ਲੈ। ਯਾਨੀ ਉਸਤਾਦ ਜੀ ਬਾਰੀ ਬਰਚੀ ਖੱਟਣ ਗਿਆ, ਖੜ ਕੇ ਲਿਆਂਦੀ ਕਾਰ, ਰੌਣਕ ਤਾਂ ਲੱਗਦੀ ਜੇ ਨੱਚਣ ਮੁੰਡੇ ਤੇ ਯਾਰ ਐਸੇ ਬਸ ਨਹੀਂ ਕਿੰਨੇ ਇਤਰੇ ਕੀਤੇ ਜੀ ਨੇ ਹਵਾਣਾ ਵੇ ਤੇ ਪੌਣਾ ਘੰਟਾ ਕਹਿੰਦੇ ਹਵਾਨ ਨੇ ਕਿਹਾ ਯਾਰ ਮੈਂ ਵੀ ਜਾਟੀ ਹੋ ਜਾਂਦਾ ਹੋਰ ਜਾ ਆਹੋ ਉਸਤਾਦ ਜੀ ਲੇਕਿਨ ਜੇ ਤੁਸੀਂ ਪੈਸੇ ਵੱਲੋਂ ਗੱਲ ਕਰਦੇ ਨਾ, ਫਿਰ ਕੱਲੇ ਨੋਨੀ ਨੂੰ ਨਾ ਕਹੋ, ਫਿਰ ਅਮੇਰ ਨੂੰ ਤੇ ਕਾਲੂ ਨੂੰ ਵੀ ਵਿੱਚ ਸ਼ਾਮਲ ਰੱਖੋ, ਕਿਉਂਕਿ ਇਹਨਾਂ ਨੇ ਕਿਹਾ ਕਿ ਭਾਜੀ ਇਹਦੇ ਕੋਲ ਕੋਈ ਨਜ਼ਰ ਨਹੀਂ ਆਇਆ, ਅਸੀਂ ਭਰਾ ਦੇ ਨਾਲ ਆਪ ਹੈਲਪ ਕਰ ਰਹੇ ਨੇ। ਲੇਕਿਨ ਮੈਂ ਨੇ ਮੋਬਾਈਲਾਂ ਦੇ ਕੈਮਰਿਆਂ 'ਚ ਜੇਬ 'ਚ ਪਾਉਂਦੇ ਹੋਏ ਦੇ ਮਨਾਜ਼ਰ ਰਿਕਾਰਡ ਹੋਏ ਨੇ, ਮੈਂ ਦੇਖੇ ਨੇ। ਕਿਹਦੇ ਤੁਹਾਡੇ ਤੋਂ ਨਾ ਨਹੀਂ ਮੇਰਾ ਸਾਬਤ ਕਰਾ, ਮੈਨੂੰ ਸਾਬਤ ਕਰਾ, ਮੈਂ ਇੱਥੋਂ ਹੁਣੀ ਜਿਹੜੀ ਤੂੰ ਟੈਕਨੀਕਲ ਉਸਤਾਦ ਜੀ ਹੁਣੇ ਪਤਾ ਕੀ ਕਰ ਰਿਹਾ, ਪੈਰ ਨਾਲ ਸਟੇਜ ਦੇ ਪਿੱਛੇ ਸੁੱਟ ਰਿਹਾ ਪੈਸੇ ਕਿ ਕਿਸੇ ਨੂੰ ਕੋਈ ਖਬਰ ਨਾ ਹੋਵੇ। ਇੱਕ ਨੋਟ ਗਿਆ 500 ਦਾ, ਉਹ ਕੈਬ ਕੀਤਾ ਮਾਨੋ ਕਰਾਤਾ ਇਹ ਦੱਸ ਹਾਂਜੀ ਸੋਚ ਕਾਨੂੰ ਉਹ ਕਨੈਕਟ ਹੋ ਗਿਆ ਦੋ ਵੀ ਉਹਨਾਂ ਨੂੰ ਬਲੂਟੂਥ ਕਨੈਕਟ ਹੋ ਕਨੈਕਟ ਹੋ ਗਿਆ। ਅੱਛਾ ਤੂੰ ਮੈਨੂੰ ਦੱਸ ਵੀ ਤੂੰ ਉਸ ਘਰ 'ਚ ਤੈਨੂੰ ਇੰਨੀ ਜ਼ਿੰਮੇਵਾਰੀ, ਮੁੰਡਾ ਵੀ ਤੂੰ ਚੁੱਕਿਆ, ਸਾਰੇ ਇਹਨਾਂ ਤੇ ਵੀ ਤੂੰ ਪੂਰੀ ਨਜ਼ਰ ਰੱਖੀ। ਹਾਂ ਇਹ ਤਾਂ ਰੋਣਾ ਵਾ। ਇਹਦਾ ਘਰ ਨਾਮ ਆ ਦਾਨਿਸ਼ ਸ਼ਾਤਰ, ਪੂਰਾ ਡੇਲਾ ਪਾਉਂਦਾ ਵਾ ਨਹੀਂ ਮੈਂ ਕੋਈ ਨਹੀਂ ਵੀਡੀਓ ਇਹ ਚ ਉਸਤਾਦ ਜੀ ਦੇਖਿਆ, ਯਾਰ ਤੂੰ ਦਿਖਾ ਮੈਨੂੰ ਵੀਡੀਓ ਯਾਦਾਂ ਉਹ ਬੱਚੇ ਮੋਬਾਈਲ ਬਣਾ ਰਹੇ, ਮੈਂ ਤੈਨੂੰ ਕੱਲ ਅੱਛਾ ਇਹਦਾ ਵੀ ਮੇਰਾ ਕੋਈ ਨਹੀਂ ਸਾਜੀ, ਮੈਂ ਤਾਂ ਕੋਲੋਂ 17,000 ਸੁੱਟ ਕੇ ਆਇਆ। ਓਏ ਜਿੱਦਣ ਤੂੰ 17,000 ਸੁੱਟਿਆ ਤੈਨੂੰ ਜਗ੍ਹਾ ਯਾਦ ਹੋਣੀ ਮੈਂ ਇੱਥੇ ਸੁੱਟਿਆ ਵਾ ਜਦੋਂ ਮੈਂ ਦੱਸ ਨਹੀਂ ਸਾਜੀ ਨਹੀਂ ਪੁੱਛੋ ਨਾ, ਮੈਨੂੰ 500 ਵਾਲੇ ਹੱਥ 'ਚ ਨਜ਼ਰਾਂ ਵੀ ਕਰਾਈਆਂ ਨੇ, ਉੱਤੋਂ ਵੀ ਕਿੰਨਾ ਟਾਈਮ ਹੈ। ਉਸਤਾਦ ਜੀ ਇੱਕ ਹੀ ਗੱਲ ਦਾ ਮਜ਼ਾ ਆਇਆ ਮੈਨੂੰ, ਇਸ ਪ੍ਰੋਗਰਾਮ ਤੋਂ ਫਾਰਗ ਹੋ ਕੇ ਕਹਿੰਦਾ ਨੋਨੀ ਜੀ 1200 ਮੈਂ ਵੀ ਸਿੱਟਿਆ ਵਾ। ਮੈਂ ਕਿਹਾ ਉਹ ਤੈਨੂੰ ਉਹਨੇ ਵੇਖ ਜੇ ਲਿਆ। ਇਹ ਸੁੱਟਣਾ ਹੀ ਬੜਾ ਯਾਰ ਮੈਂ ਗਲਤੀ ਕੀਤੀ ਹੈ ਬਹੁਤ ਯਾਰ ਸਹੀ ਗੱਲ ਹੈ, ਨੇਕੀ ਕੀਤੀ ਆ ਪਰ ਹੋਈ ਬੁਰੀ। ਲੇਕਿਨ ਉਹ ਸਾਡੇ ਤੇ ਉਲਟ ਪੈ ਗਈ। ਹਾਂਜੀ ਕੋਈ ਫਿਰ ਨਹੀਂ ਮੈਂ ਉਸਤਾਦ ਜੀ ਪੁੱਛਿਆ, ਮੈਂ ਕਿਹਾ ਯਾਰ ਨੋਨੀ ਦਾ ਨਿਜ਼ਾਮ ਠੀਕ ਹੋ ਗਿਆ? ਕਹਿੰਦਾ ਉਹ ਮੈਨੂੰ ਇਹ ਡਰ ਆ ਕੰਮ ਤੋਂ ਨਾ ਹਟ ਜਾਏ। ਨਹੀਂ ਨੇਕੀ ਤੁਹਾਨੂੰ 8-8 ਹਜ਼ਾਰ ਦੀ ਨੇਕੀ ਲੱਗ ਗਈ ਤੁਹਾਡੀ। ਆਹੋ ਲੱਗ ਗਈ ਅੱਲਾ ਯਾਰ ਹੁਣ ਸਾਜੀ ਮੈਂ ਤਾਂ ਆਪਣੀ ਜੁੱਤੀ ਤੜਵਾਇਆ ਉੱਥੇ। ਸ਼ੁਗਲ ਚ ਓਏ ਅਸੀਂ ਯਾਰ ਹੱਥ ਗਏ। ਤੂੰ ਦਾੜਾ ਵੀ ਤੜਵਾਉਣੀਆਂ ਸੀ, ਲੱਤਾਂ ਘੰਟਾ ਦਾ। ਨਹੀਂ ਤੂੰ ਜੁੱਤੀ ਤੜਵਾਇਆ ਤੇ ਤੂੰ ਉਸਤਾਦ ਜੀ ਖਾਰਿਸ਼ ਕਿੰਨੀ ਕੀਤੀ ਹੈ? ਇਸ ਬੱਚੇ ਨੇ ਅਨ ਥੱਕ ਇਹ ਮਿਹਨਤ ਖਾਰਿਸ਼ ਦਾ ਆਲਾ ਲਤੀਫਾ ਤੁਹਾਨੂੰ ਮੈਂ ਸੁਣਾਇਆ, ਮੈਂ ਤੁਹਾਨੂੰ ਫੇਰ ਸੁਣਾ ਦਿੰਦਾ। ਖਾਰਿਸ਼ ਕਿੱਥੋਂ ਯਾਦ ਹੋਈ ਆ? ਉਹ ਲਤੀਫਾ ਇਹ ਆ ਵੀ ਕੁਆਲ ਸਾਰੇ ਜਿਹੜੇ ਨਾ ਕੁਆਲੀ ਕਰ ਰਹੇ ਹੁੰਦੇ ਤੇ ਇਦਾਂ ਹੀ ਪੈਸੇ ਉੱਪਰ ਹੁੰਦੇ ਤੇ ਨੁੱਕਰ ਤੇ ਕਰੈਕਟਰ ਬੈਠਾ ਨਾ, ਉਹਨੇ ਜਰਾਬਾਂ ਪਾਈਆਂ ਹੁੰਦੀਆਂ, ਉਹ ਇੰਜ ਕਰਕੇ 1000 ਦਾ ਨੋਟ ਫੜੇ ਤੇ ਜਰਾਬ ਦੇ ਵਿੱਚ, ਤੇ ਮੇਨ ਕੁਆਲ ਨੇ ਦੇਖ ਲਿਆ ਵੀ ਇਹ ਕੀ ਆਈਟਮ ਹੋ ਰਹੀ, ਤੇ ਉਹਨੇ ਵਿੱਚ ਹੀ ਪੁੱਛ ਲਿਆ, ਉਹਨੇ ਕਿਹਾ ਇਹ ਕੀ ਕਰ ਰਹੇ ਭਾਜੀ? ਕਹਿੰਦਾ ਜੀ ਖਾਰਿਸ਼ ਹੋ ਰਹੀ ਹੈ। ਕਹਿੰਦਾ ਬੇਟਾ ਇਹ ਖਾਰਿਸ਼ 50-100 ਨਾਲ ਵੀ ਹੋ ਸਕਦੀ ਹੈ। ਹਜ਼ਾਰ ਦਾ ਨਹੀਂ ਹੋ ਸਕਦੀ। ਇਹ ਉਸ ਖਾਰਿਸ਼ ਦੀ ਸੀ ਗੱਲ ਕਰ ਰਹੇ ਵੀ ਖਾਰਿਸ਼ ਕਿੰਨੇ ਕੀਤੀ। ਆਹੋ ਨਹੀਂ ਜਿੱਦਾਂ ਮਾੜਾ ਇਹਨੇ ਤੇਰੇ ਪੈਸੇ ਚੁੱਕਣ ਦੇ ਅੰਦਾਜ਼ ਤੋਂ ਲੱਗ ਰਿਹਾ ਸੀ ਕਿ 7 ਨਸਲਾਂ ਤੋਂ ਤੁਸੀਂ ਚੁੱਕਣਾ ਐਜ਼ਰੀ ਕਰ ਰਹੇ ਉਹ ਜਾਣਦੇ ਯਾਰ ਦੇਖੋ ਉਸਤਾਦ ਜੀ ਹੁਣ ਆਮ ਬੰਦਾ ਮੈਂ ਮਜਾ ਕਾਲੂ ਐਨੇ ਨੋਟ ਚੁੱਕਾਂਗੇ ਇਹ ਭਲਾ ਕਿ ਤੁਸੀਂ ਐ ਪੂਰੀ ਕਾਪੀ ਹੱਥਾਂ ਸਾਜੀ ਕਰ ਮੈਨੂੰ ਰਿਹਾ ਨਹੀਂ ਪਤਾ ਲੱਗਦਾ ਕਿੱਦਾਂ ਚੱਕਣੇ, ਸਿੱਧੀ ਗੱਲ ਆ। ਮੈਂ ਨਾ ਹੁਣ ਇੰਜ ਪਰੇ ਕਰ ਰਿਹਾ ਮੈਂ ਐ ਨੂੰ ਪਰੇ ਨਹੀਂ ਪਿੱਛੇ ਕਰ ਰਿਹਾ ਨਹੀਂ ਉਹ ਤੇ ਹਾਂ, ਮੈਂ ਨਾ ਬੱਟ ਸਾਹਿਬ ਮਲਕ ਸਾਹਿਬ ਨੇ 500 ਸੁੱਟਿਆ, ਮੈਂ ਦੇਖਿਆ 504 ਕਿੱਧਰ ਰਿਹਾ। ਪਹਿਲੇ ਮੈਂ ਦੇਖਿਆ, ਮੈਂ ਕਿਹਾ ਲੋਕੇਸ਼ਨ ਇਧਰ ਨਾ ਕੈਮਰੇ ਤੇ ਅੱਗੇ ਆ। ਮੈਂ ਹੁਣ ਦਿਲ 'ਚ ਕਰਿਆ ਯਾਰ ਦਾ ਕੋਈ ਸਟੇਜ ਦੇ ਪਿੱਛੇ ਵੀ ਨਹੀਂ ਜਾਣਾ ਹੈ। ਉਹ 500 ਗਿਆ ਤਾਂ ਮੈਂ ਕਿਹਾ ਸ਼ੁਕਰ ਹੈ ਮੇਰਾ ਹੀ ਹੈ। ਅੱਛਾ ਉਹ ਬੰਦਾ 500 ਛੱਡਦਾ ਇਹ ਅੰਦੇ ਕਰ ਕਰਕੇ ਉਹਨੂੰ ਪਿੱਛੇ ਲੈ ਜਾਂਦਾ। ਘਰ ਲਿਆ ਆ ਉਹਨੂੰ। ਹਾਲਾਂਕਿ ਉਹ 500 ਭਾਈ ਐਵੇਂ ਕਹੀਏ। ਬਾਰਿਸ਼ ਦਾ ਮੌਸਮ ਸੀ, ਚਵਲ ਨੇ ਕਹਿ ਕੇ ਤੇ ਬਾਲ ਨੂੰ ਪੱਕਾ ਲਵਾਇਆ ਵੀ ਥਲਾ ਹਲਕਾ ਪੱਕਾ ਲਾ ਦਿਓ ਜ਼ਰਾ। ਮੈਂ ਵੀਡੀਓ 'ਚ ਤੇਰੇ ਅੱਬੂ ਵੀ ਨੱਚਦੇ ਵੇਖੇ, ਮਤਲਬ ਕਿ ਨੱਚਦੇ ਨਹੀਂ ਬੜਕਾ ਟੈਪ ਮਾਰਦੇ, ਵਾਹ ਆ ਟੈਪ ਹਾਂਜੀ ਉਹ ਗੁਜਰਾਵੇ ਤੇ। ਹਾਂਜੀ ਇੰਨੇ ਨੂੰ ਜਾਣ ਕੇ ਉਸਤਾਦ ਜੀ ਮੈਂ ਲਾਇਆ ਮੈਂ ਕਿਹਾ ਗੁੱਜਰ ਦੇ ਉਸ ਸਟੇਟ ਤੇ ਮੈਂ ਕਿਹਾ ਗੁੱਜਰ ਵਾਲਾ ਗਾਣਾ ਵਾ।
ਤਾਏ ਬੜੀ ਆਏ ਪੂਰੇ ਭਾਰ ਦਾ ਆ ਸਿੱਟ ਕੇ ਬੈਠ ਕੇ ਵਾਹ ਖੈਰ ਹੋ ਗਈ ਗੁਜਰਾਤ ਮੈਂ ਚਾਚਾ ਜੀ ਪਹਿਲੇ ਕਹਿਣਾ ਉਹ ਬਸ ਲੱਕ ਨਹੀਂ ਕੰਮ ਕਰਦਾ ਬਸ ਹੁਣ ਕੇ ਮੈਂ ਕਿਹਾ ਹੁਣ ਚਾਚਾ ਜੀ ਲੱਕ ਤੇ ਗਿਆ ਹੁਣ ਸੱਟ ਹੋਇਆ ਕੋਈ ਰਾਜੀ ਸੈੱਟ ਭਾਈ ਫੈਸਲ ਨੂੰ ਦੀ ਅੱਖ ਵੀ ਲੱਗ ਗਈ ਸੀ ਕਾਪੀ ਬੜੀ ਰਾਤ ਚ ਵਾਹ ਨੂੰ ਸੋ ਗਏ ਮੈਂ ਕਿਹਾ ਭੈਣ ਸ਼ਾਦੀ ਤੇ ਆਏ ਆ ਤੁਸੀਂ ਭਾਈ ਫੈਸਲ ਹਲੇ ਮਹਿੰਦੀ ਹਾਲ ਚ ਸੀ 10:30 ਕਿਸੇ ਹੋਏ ਤੇ ਮੈਨੂੰ ਕਹਿੰਦੇ ਯਾਰ ਦਾਨਿਸ਼ ਮੈਂ ਚੱਲ ਜਾਣਾ ਮੈਂ ਕਿਹਾ ਠੀਕ ਹੈ ਭਾਈ ਥੋੜਾ ਜਿਹਾ ਟਾਈਮ ਅੱਛਾ 10 ਮਿੰਟ ਭਾਈ ਫੈਸਲ ਤੇ ਨਾ ਬਾਹਰ ਜਾ ਕੇ ਥੋੜੀ ਸੈਲਿਬ੍ਰਿਟੀ ਹੁੰਦੀ ਹੁਣ ਬਹਾਨਾ ਕੀ ਪਾਉਂਦੇ ਯਾਰ ਸ਼ਹਿਰਜ਼ਾਦ ਨਫੀਸ ਨੇ ਉਹਦੇ ਜਨਾਜ਼ੇ ਤੇ ਜਾਣਾ ਵਾ ਹੁਣ ਸਾਨੂੰ ਪਤਾ ਨਹੀਂ ਹੁੰਦਾ ਵੀ ਸ਼ਹਿਰਜ਼ਾਦ ਨਫੀਸ ਕੌਣ ਆ ਅਲਿਆਸ ਗੁੰਚਾ ਸਾਹਿਬ ਉਹਦੇ ਜਨਾਜ਼ੇ ਤੇ ਬੇਟਾ ਉਹਦਾ ਫੌਤ ਹੋਇਆ ਸਾਨੂੰ ਨਾਮ ਵੀ ਉਹ ਲੋਕ ਜਿਹੜੇ ਸਾਡੇ ਜ਼ਿਹਨ ਚ ਨਹੀਂ ਹੈਗੇ ਲਿਆਸ ਗੁੰਚਾ ਮੁਦੱਸਰ ਜ਼ੈਦੀ ਮੈਨੂੰ ਸਾਹਿਬ ਪਤਾ ਨਹੀਂ ਕਿਹੜਾ ਮੈਂ ਕਿਹਾ ਭਾਈ ਵੈਸੇ ਤੁਸੀਂ ਚੱਲੇ ਕਹਿੰਦਾ ਆਹੋ ਯਾਰ ਮੈਂ ਕਿਉਂ ਕਹਿੰਦਾ ਯਾਰ ਉਹ ਪਤਾ ਨਹੀਂ ਕਿਹੜਾ ਪ੍ਰੋਡਿਊਸਰ ਨੂੰ ਜਾਣਦਾ ਮੈਂ ਕਿਹਾ ਨਹੀਂ ਕਹਿੰਦਾ ਸਵੇਰੇ ਲੱਗ ਜਾਊ ਉਹ ਪਤਾ ਤੈਨੂੰ ਸਵੇਰੇ ਨਾਮ ਹੋਰ ਤਰ੍ਹਾਂ ਦੇ ਰਹਿੰਦੇ ਆ ਬਹਰਹਾਲ ਉਹ ਪੱਪੀ ਸ਼ਾਲਿਆਂ ਦੀ ਜੁੱਤੀ ਸੀ ਉਸਤਾਦ ਜੀ ਮੇਰੀ ਅੱਜ ਇੱਕ ਹੋਰ ਜ਼ਿਆਦਤੀ ਸੁਣ ਲਓ ਜੁੱਤੀ ਟੁੱਟ ਕੇ ਨੁਕਸਾਨ ਕਿਹਦਾ ਹੋਇਆ ਇਹਦਾ ਮੇਰਾ ਹੋਇਆ। ਹੁਣ ਇਹ ਇਧਰ ਮਿੰਟ ਬਾਅਦ ਦਾਨਿਸ਼ ਸਾਹਿਬ ਦੇਖ ਲਓ ਤੁਹਾਡੇ ਵਿਆਹ ਤੇ ਜੁੱਤੀ ਟੁੱਟ ਗਈ ਮੇਰੀ ਉਹ ਮਜਬੂਰੀ ਤੌਰ ਤੇ ਇਹਨਾਂ ਨੇ ਇਹਨਾਂ ਨੂੰ ਨਵੀਂ ਲਿਆ ਕੇ ਦਿੱਤੀ ਹੋਰ ਜੁੱਤੀ ਦਿੱਤੀ ਕੋਈ ਨਵੀਂ ਨਕੋਰ ਨਹੀਂ ਉਸਤਾਦ ਜੀ ਲੈ ਲੈਣਾ ਦੀ ਜੁੱਤੀ ਹੈ ਜਿਹੜੀ ਵਾਸ਼ਰੂਮ ਚ ਪਾ ਕੇ ਜਾਈਦੀ ਉਹ ਮੈਨੂੰ ਦਿੱਤੀ ਹੁਣ ਮੈਂ ਹੈਲਪ ਕੀਤੀ ਇਹਨੇ ਸਾਰਿਆਂ ਨੂੰ ਪੈਸੇ ਵੰਡੇ ਇਹਦਾ ਬਣਦਾ ਨਹੀਂ 20,000 ਦੀ ਮੈਨੂੰ ਜੁੱਤੀ ਲੈ ਦਿੱਤੀ ਤੇਰੀ ਜਿਹੜੀ ਟੁੱਟੀ ਉਹ ਕਿਹੜੀ ਸੀ ਪੱਪੀ ਸ਼ਾਲਿਆਂ ਦੀ ਓ ਭਾਈ ਪਾਪਾ ਸ਼ਾਹ ਉਹ ਠਹਿਰ ਜਾ ਪੁੱਪਸ਼ ਜਿਹੜੀ ਇਹਨਾਂ ਨੇ ਦਿੱਤੀ ਵਾਸ਼ਰੂਮ ਇੱਕ ਮਿੰਟ ਪਪਿਸ਼ ਕਿਹੜੀ ਜੁੱਤੀ ਦਾ ਬ੍ਰਾਂਡ ਆ ਆਸ਼ ਪੱਪੀ ਹਾਸ਼ ਪੱਪੀ ਕਹਿ ਰਹੇ ਹੋ ਅੱਛਾ ਆਪਣੀ ਲਾਸ਼ ਪੱਪੀ ਉਹੀ ਉਸਤਾਦ ਜੀ ਜਿਹੜੀ ਭਾਈ ਦਾਨਿਸ਼ ਨੇ ਦਿੱਤੀ ਉਹ ਵਾਸ਼ਰੂਮ ਜਾਣ ਵਾਲੀ ਸੀ ਜਿਹੜੀ ਇਹਦੀ ਟੁੱਟੀ ਉਹ ਰੂੜੀ ਤੇ ਜਾਣ ਵਾਲੀ ਸੀ ਤੇ ਰੂੜੀ ਤੋਂ ਹੀ ਲਈ ਸੀਗੀ ਕਿ ਉਹ ਚੱਕੀ ਸੀਗੀ ਉਹ ਤਾਂ ਗੰਢਾਈ ਹੋਈ ਸੀ ਮੈਂ ਦੇਖਿਆ ਵਾਸ਼ਰੂਮ ਧੋਣ ਲਈ ਇੱਕ ਜੁੱਤੀ ਹੁੰਦੀ ਜਿਹੜੀ ਰਬੜ ਵਾਲੀ ਉਹ ਅਕਸਰ ਨਾ ਜਿਹੜੀਆਂ ਵਾਸ਼ਰੂਮਾਂ 'ਚ ਪਈਆਂ ਹੁੰਦੀਆਂ ਹੋਟਲਾਂ 'ਚ ਉਹ ਅੱਗੋਂ ਜਿਹੜਾ ਇੰਨਾ ਪੰਜਾਂ ਨਾਲ ਉਹਦਾ ਪੂਰਾ ਕੱਟਿਆ ਹੁੰਦਾ ਕੱਟਿਆਂ ਤਾਂ ਕਿ ਨਿਸ਼ਾਨੀ ਨਹੀਂ ਉਹ ਉੱਥੋਂ ਨਾ ਚੀਰਾ ਪੈ ਕੇ ਧੋਲੀ ਹੋਲੀ ਲੱਤ ਜਾਂਦਾ ਤੇ ਉਹਦੀ ਜਦੋਂ ਤੁਸੀਂ ਉਹਨੂੰ ਪਾਉਣਾ ਨਾ ਤੇ ਉਹਦਾ ਅਗਲਾ ਪੰਜਾ ਤੁਹਾਡਾ ਪੂਰਾ ਜ਼ਮੀਨ ਤੇ ਲੱਗ ਜਾਂਦਾ ਉਸਤਾਦ ਜੀ ਕੁਛ ਜਾਣ ਕੇ ਵੀ ਕੱਢ ਦਿੰਦੇ ਕੋਈ ਪਾ ਕੇ ਨਾ ਲੈ ਜਾਵੇ ਭਾਜੀ ਰੂੜੀ ਤੇ ਕੁੱਤਾ ਬੈਠਾ ਸੀ ਉਹਦੇ ਲਾਗੇ ਜੁੱਤੀ ਪਈ ਸੀ ਇਹਨੇ ਕਿਹਾ ਪਪਸ਼ ਹਸ਼ ਹਸ਼ ਉਹ ਜੁੱਤੀ ਚ ਖੁੱਲਿਆ ਸਾਜੀ ਅੱਛੀ ਜੁੱਤੀ ਦਿੱਤੀ ਸੀ ਕਿ ਜਾਵੇ ਸਹੀ ਤਰੀਕੇ ਨਾਲ ਲੇਕਿਨ ਜਿਹੜੀ ਇਹਦੀ ਟੁੱਟੀ ਆ ਹਾਏ ਹਾਏ ਉਹ ਕਿਤੇ ਸਾਲ ਪਹਿਲੇ ਟੁੱਟ ਜਾਣੀ ਚਾਹੀਦੀ ਸੀ ਸਹੀ ਗੱਲ ਉਹ ਜਿੱਦਾਂ ਦੀ ਹੈਗੀ ਸੀਗੀ ਨਾਲੇ ਸਾਹ ਦੀ ਚੋਲ ਬੜੇ ਹਦਾਇਤ ਵਾਲੇ ਸੀ ਬਿਰਿਆਨੀ ਸੁਭਾਨ ਅੱਲਾਹ ਰਹਿਤਾ ਹੀ ਕਿਤੇ ਮੇਰੇ ਹਦਾਇਤ ਵਾਲਾ ਸੀ ਆਹਾ ਚਮਚੇ ਨਹੀਂ ਸੀ ਵੜਦਾ ਵਿੱਚ ਨਾ ਅੱਛਾ ਵੀ ਲੰਗਰ ਕੀ ਦਿੱਤਾ ਸਾਜੀ ਮਹਿੰਦੀ ਦਾ ਮੈਨੂ ਸੀਗਾ ਚਿਕਨ ਬਿਰਿਆਨੀ ਸੈਲਡ ਬੋਤਲਾਂ ਰਾਇਤਾ ਔਰ ਬੋਤਲ ਸੈਲਡ ਨਹੀਂ ਮਿਲਿਆ ਜੀ ਸਾਨੂੰ ਅੱਛਾ ਅੱਗੇ ਜੀ ਇੱਕ ਬੰਦਾ ਆਇਆ ਵੇਟਰ ਸੈਲਡ ਨਹੀਂ ਮਿਲਿਆ ਜਾਣਦੇ ਯਾਰ ਦੋ ਵਾਰੀ ਮੈਂ ਮੁੰਡਿਆਂ ਨੂੰ ਸਪੈਸ਼ਲ ਕਿਹਾ ਵੇਟਰਾਂ ਨੂੰ ਉਹ ਰਸ਼ੀਅਨ ਸੈਲਡ ਦੀ ਗੱਲ ਕਰਦੇ ਆ ਤੁਸੀਂ ਦੋ ਰਸ਼ੀਅਨ ਨਹੀਂ ਦੂਆ ਲੋਕਲ ਅੱਛਾ ਸਾਦਾ ਮਿਲਿਆ ਹਾਂ ਇੱਕ ਮਿੰਟ ਆ ਜਾ ਉਹ ਬੰਦਾ ਆਇਆ ਮੋਟਾ ਜਿਹਾ ਵੇਟਰ ਸੀਗਾ ਨਾ ਹੁਣ ਉਹਨੂੰ ਇਹ ਲੱਗੇ ਕਿ ਖਰੇ ਕੌਣ ਹੈ ਇਹਨਾਂ ਦੀ ਇੰਨੀ ਆਉਤ ਆਈ ਹੋ ਰਹੀ ਹਾਂ ਕੋਲਡ ਡਰਿੰਕ ਲਿਆਵਾਂ ਕੋਲਡ ਡਰਿੰਕ ਜੁੜ ਗਿਆ ਉਹਨੂੰ ਕੋਲਡ ਡਰਿੰਕ ਲਿਆਵਾਂ ਇੱਕ ਬੜਾ ਸੋਹਣਾ ਗਲਾਸ ਸਜਾ ਕੇ ਇਹਦੇ ਮਿੱਠੇ ਕੋ ਕਹਿੰਦਾ ਸਰ ਰਹਿ ਲੋ ਮੁਬਾਰਕੀ ਦਿਓ ਮਿੱਠਾ ਕਹਿੰਦਾ ਮੈਂ ਕਦੀ ਮੁਬਾਰਕੀ ਦਵਾਂ ਜਿਹਦੇ ਭਰਾ ਦਾ ਵਿਆਹ ਉਹਨੂੰ ਬੁਲਾਓ ਫਿਰ ਤੇ ਅੱਛਾ ਮੈਂ ਵੀ ਕਹਾਂ ਸਿੱਧਾ ਸਾਡੇ ਕੋਲ ਮੈਂ ਕਿਹਾ ਉਹ ਸਾਹਮਣੇ ਮੁੰਡਾ ਬੈਠਾ ਮੈਂ ਟਿਸ਼ੂ ਲਪੇਟ ਕੇ ਬੋਤਲ ਤੇ ਜਾ ਉਹਦੇ ਕੋਲ ਮੁਬਾਰਕ ਲੈ ਕੇ ਆ ਵੀਰ ਆਦਮੀ ਹੈ ਮੈਂ ਕਿਹਾ ਨਹੀਂ ਮੇਰੇ ਕੋ ਆ ਗਿਆ ਮੈਂ ਕਿਹਾ ਤੇ ਸੈੱਟ ਵਿੱਚ ਹੋਏ ਪੱਟ ਫਸਣ ਆ ਸਾਨੂੰ ਕੋਈ ਸੈੱਟ ਹੋ ਕੇ ਬਹਿਣ ਤਾਂ ਦੇ ਸਾਨੂੰ ਪਤਾ ਲੱਗਣਾ ਸੀ ਆਏ ਕਿਤੇ ਪ੍ਰੋਗਰਾਮ ਲਾੜਾ ਤੇ ਦੇਖਣ ਦੇ ਤੂੰ ਮੈਂ ਕਿਹਾ ਮੇਰੇ ਕੇ ਗਲਾਸ ਲਿਆ ਮੈਂ ਥੁੱਕਣਾ ਕਿਤੇ ਮੈਂ ਕਿਹਾ ਵੀ ਮੈਂ ਕਿਤੇ ਸਿਗਰਟ ਭਜਾਉਣ ਡਿਆ ਲੈ ਕੇ ਜਾਓ ਮੈਂ ਕਿਤੇ ਇੰਜੋਏ ਕਰੋ ਫਿਰ ਤੁਰ ਨਹੀਂ ਕਹਿੰਦਾ ਭਾਜੀ ਕਹਿੰਦਾ ਯਾਰ ਲੋਨੀ ਬੋਤਲ ਪਾਈ ਕਹਿੰਦਾ ਮੈਂ ਕਿਹਾ ਭਾਈ ਬੋਤਲ ਲੈ ਗਿਆ ਉਹ ਲਿਆ ਕੋਲਡ ਡਰਿੰਕ ਲਿਆ ਕੋਲਡ ਡਰਿੰਕ ਲੋਨੀ ਤੋਂ ਲਤੀਫਾ ਸੁਣਿਆ ਜਿਹੜਾ ਉਹ ਇੱਕ ਬੰਦਾ ਬਾਦਸ਼ਾਹ ਦੇ ਦਰਬਾਰ ਚਲਾ ਜਾਂਦਾ ਤੇ ਪਾਨ ਥੁੱਕੀ ਜਾਂਦਾ ਜਗ੍ਹਾ ਜਗ੍ਹਾ ਤੇ ਸੁਣਿਆ ਉਹ ਇੰਜ ਦਾ ਇਹਨਾਂ ਕੋਈ ਕਰੈਕਟਰ ਜਿਹੜਾ ਹੁੰਦਾ ਜਿਹਨੂੰ ਪਤਾ ਹੀ ਨਹੀਂ ਵੀ ਕੀ ਹਿਸਾਬ ਹੁੰਦਾ ਉਹ ਬਾਦਸ਼ਾਹ ਦਰਬਾਰ ਚੱਲ ਜਾਂਦਾ ਤੇ ਪਾਨ ਖਾਂਦਾ ਹੁੰਦਾ ਤੇ ਹੁਣ ਬਾਦਸ਼ਾਹ ਦਰਬਾਰ ਮਹਿਮਾਨ ਹੁੰਦਾ ਬਾਦਸ਼ਾਹ ਦਾ ਤੁਰਦਾ ਫਿਰਦਾ ਪਾਨ ਖਾਈ ਜਾਂਦਾ ਤੇ ਉਹਦੇ ਕਦੀ ਇੱਧਰ ਨੂੰ ਕਦੀ ਇੱਧਰ ਬਾਦਸ਼ਾਹ ਕਹਿੰਦਾ ਯਾਰ ਇਹਨੂੰ ਰੋਕ ਕੇ ਕੀ ਕਰ ਰਿਹਾ ਤੇ ਉਹਦੇ ਨਾਲ ਨਾ ਇੱਕ ਬੜਾ ਚਾਂਦੀ ਦਾ ਬਰਤਨ ਥੁੱਕਦਾ ਤੇ ਉਹ ਬਹੁਤ ਸੋਹਣਾ ਉਹਨੇ ਵੇਖਿਆ ਨਹੀਂ ਕਦੀ ਉਹ ਸੋਚ ਵੀ ਨਹੀਂ ਸਕਦਾ ਵੀ ਇਹ ਚ ਥੁੱਕਣਾ ਤੇ ਉਹ ਨਾ ਹੁਣ ਜਦੋਂ ਇੰਜ ਕਰਨ ਲੱਗੇ ਨਾ ਤੇ ਉਹ ਇੱਧਰ ਨੂੰ ਆਵੇ ਇੰਜ ਕਰੇ ਤੇ ਉਹ ਐਨ ਮੂੰਹ ਕਰਕੇ ਉਹ ਫੇਰ ਉਹਦੇ ਮਗਰ ਉਹ ਫੇਰ ਇੰਜ ਕਰੇ ਤੇ ਉਹਨੂੰ ਬਚਾ ਕੇ ਐਂਡ ਦਾ ਗੁੱਸਾ ਚੜੇਗਾ ਕਹਿੰਦਾ ਇਹਨੂੰ ਪਰੇ ਕਰ ਲਾ ਹੁਣ ਮੈਂ ਇਹਦੇ ਵਿੱਚ ਥੁੱਕ ਦੂੰ ਫੇਰ ਕਰ ਇਹ ਟੁਕੜਾ ਹੀ ਹੈ ਕਿਉਂਕਿ ਉਹਨੂੰ ਪਤਾ ਹੀ ਨਹੀਂ ਉਹਦੇ ਦਿਲ 'ਚ ਇਹ ਸੀ ਕਿ ਕੋਈ ਏਡਾ ਬਰਤਨ ਇਹਨਾਂ ਨੂੰ ਪਰੇ ਕਰ ਲਾ ਹੁਣ ਮੈਂ ਇਹਦੇ ਵਿੱਚ ਥੁੱਕ ਦੂੰ ਫੇਰ ਚੱਕਰੇਗਾ ਕੀ ਮਿਲਦੇ ਆ ਮਗਰ ਉਹ ਮਗਰ ਆਦੇ ਉਹ ਜਨਾਬ ਜੀ ਇਹ ਉਹ ਹਿਸਾਬ ਆ ਉਹਨੇ ਮਿੱਠੇ ਨੂੰ ਗਲਾਸ ਪੇਸ਼ ਕੀਤਾ ਤੇ ਮਿੱਠਾ ਕਹਿੰਦਾ ਪਰੇ ਕਰ ਲਾ ਹੁਣ ਮੈਂ ਨਹੀਂ ਹਲੇ ਤਾਂ ਜਾ ਕੇ ਐਡਜਸਟਮੈਂਟ ਹੀ ਨਹੀਂ ਹੋਈ ਮੈਂ ਤਾਂ ਇਹ ਕਹਿੰਦਾ ਕਾਲੂ ਥੋੜਾ ਪਰਨੋ ਹੌਸਲਾ ਜੀ ਐਨ ਹੋ ਜਾ ਅਸੀਂ ਬੈਠ ਨੇ ਤਰਤੀਬ ਬਣਾਉਣੇ ਏਦਾਂ ਸਲਾਮ ਅਲੈਕੁਮ ਜੀ ਬਾਹਰ ਕੀ ਦੇ ਦੋ ਨਹੀਂ ਸਾਜੀ ਜੋ ਇਹਦਾ ਬਣਦਾ ਸੀ ਸਟਾਰ ਆਦਮੀ ਆ ਉੱਥੇ 500 ਰੁਪਏ ਕੱਢ ਕੇ ਉਹਨੂੰ ਨਾਮ ਦਿੰਦਾ ਬਾਜੀ ਸਲੂਟ ਮਾਰ ਕੇ ਚੱਲ ਜਾਂਦਾ ਭਾਜੀ ਟੋਟਲ
80-90 ਰੁਪਏ ਦੇ ਲੈ ਕੇ ਗਿਆ ਇੱਥੋਂ ਇਦਾਂ ਹੀ ਜੀ। ਖਾਸਾ ਤੁਸੀਂ ਧਿਆਨ ਕੀ ਉਹਨੇ ਰੱਖੇ ਸੀ ਛੱਟੇ ਲਾਉਣ ਲਈ ਬਾਕੀ ਬਚਾ ਕੇ ਲਿਆ ਕੱਲ ਮੈਂ ਗਿਆ ਨਹੀਂ 50 ਉਹਨੇ ਰੱਖੇ ਸੀ ਕਿ ਕਿਤੇ ਕੋਈ ਲਾੜਾ ਹੀ ਆ ਜਾਂਦਾ ਜਾਂ ਕੋਈ ਬੱਚਾ ਕੋਈ ਐਸਾ ਜਾਂ ਦਾਨਸ਼ੀ ਮੁੰਡਾ ਚੁੱਕ ਕੇ ਆਇਆ 10 ਉਹਨੂੰ ਦਿਆਂਗੇ ਐਂ ਹਿਸਾਬ ਨਾਲ ਉਹਨੇ 80-90 ਰੁਪਏ ਉਹਨੇ ਰੱਖੇ ਸੀ ਕਿਣ ਕੇ ਤੁਹਾਨੂੰ ਮੈਂ ਤੁਸੀਂ ਕਿਹਾ ਨਹੀਂ ਗੁੱਜਰ 10 ਦੇ ਬਤੱਕਾ ਸਿਰ ਬਿਠੇ ਨਹੀਂ ਲਾਇਆ ਵਾ 30 ਰੁਪਈਆਂ ਦੇ ਨਾਲ ਇਹਨੇ ਇੰਜ ਸਿੱਟੇ 30 ਰੁਪਏ ਵੀ ਕਮਰੇ 'ਚ ਛੱਤ ਨਜ਼ਰ ਆਉਣੀ ਬੰਦ ਹੋ ਗਈ ਨੋਟ ਹੀ ਨੋਟ ਓਏ ਹਾਲ ਵਾਲੇ ਕਿੱਦਾਂ ਛੱਡ ਛੁੱਟ ਕੇ ਗਏ ਸਿਰ ਮੇਰਾ ਕਰਕੇ ਵੀ ਆ ਡਾਲਾ ਪੈ ਜਾਣਾ ਮੈਂ ਤੇ ਇਹ ਬੰਦਾ ਨਹੀਂ ਹਟਣ ਡਿਆ 30 ਰੁਪਏ ਸੁੱਟ ਕੇ ਤੇ ਹੁਣ ਭਲਾ ਕੀ ਕਹਿ ਰਹੇ ਹੋ? ਪਰੇ ਹੋ ਜਾਓ, ਪੰਗਾ ਪੈ ਗਿਆ। ਚਾਲੀ ਟੀਮ ਨਾਲ ਪੰਗਾ ਪੈ ਰਿਹਾ ਤੇਰਾ ਉਸਤਾਦ ਜੀ ਮੇਰੇ ਤੇ ਪੈਸੇ ਲਟਾਏ 30 ਰੁਪਏ ਤੇ ਕਹਿੰਦਾ ਚਲੋ ਵੀ ਪੈਸੇ ਇਕੱਠੇ ਕਰੋ ਸਿਰਫ ਉਹਨੇ ਐ ਕੀਤਾ ਨਹੀਂ ਮੈਂ ਕਿਹਾ ਜੱਟਾਂ ਦੇ ਗੁੱਜਰਾਂ ਦਾ ਵਾਹ ਪੈ ਗਿਆ ਫੜੋ ਮੈਂ ਕਿਹਾ ਬੱਚਿਓ ਉਹ ਪੈ ਜਾਓ ਮੈਂ ਕਿਹਾ ਰੱਖ ਕੇ 30 ਸੁੱਟ ਕੇ ਬਾਹਾਂ ਟੰਗਣ ਲੱਗ ਤੇ ਗਿਆ ਨੋਟ ਵੀ ਉਹ ਜਿਹੜੇ ਪੁਰਾਣੇ ਇੰਜ ਮੁੜੇ ਹੁੰਦੇ ਯਾਨੀ ਮੁੜੇ ਹੀ ਉੱਤੇ ਨੂੰ ਜਾ ਰਹੇ ਉਜੜੇ ਜਿਸ ਬੱਚਿਆਂ ਨੇ ਉਹ ਲੁੱਟੇ ਹੈ ਨਾ ਉਸਤਾਦ ਜੀ, ਉਹ ਵਾਪਸ ਕਰਕੇ ਗਏ ਆ। ਹਾਂ ਤੇ ਜੀ ਬਾਜੀ ਕਸਮ ਨਹੀਂ ਸੀ ਪਾਈ ਤੁਹਾਡੀ ਮਾਂ ਦੀ ਕਸਮ ਲੈ ਕੇ ਘਰ ਲੈ ਕੇ ਜਾਓ ਤੇ ਵਾਪਸ ਨਹੀਂ ਕਰਦੇ ਨਹੀਂ ਇਹ ਚੱਲੇ ਨਹੀਂ ਬਹੁਤ ਕੰਜੂਸ ਬੰਦਾ ਵਾ ਉਸਤਾਦ ਜੀ ਭਾਈ ਮਿੱਠਾ ਜੈਨੂਨ ਬਹੁਤ ਕੰਜੂਸ ਆ ਸਦਕਾ ਦੇ ਕੇ ਕਹੂਗਾ ਮੇਰੇ ਸਾਹਮਣੇ ਸਿੱਟ ਮੈਂ ਵੀ- ਹਾਂ ਇਹ ਜ਼ਰੂਰੀ ਆ ਜ਼ਰੂਰੀ ਆ ਨਹੀਂ ਉਹ ਸਹੀ ਗੱਲ ਆ ਉਹਦੇ- ਅੱਛਾ ਅਗਲੀ ਗੱਲ ਫਰੂਟ ਵਾਲੇ ਨੂੰ ਇੱਕ ਰਾਤੀ ਇੱਕ ਜਗ੍ਹਾ ਤੇ ਕਹਿੰਦਾ ਯਾਰ ਧੋਨੀ ਪਿੱਛੇ ਮੋੜੀ ਪਪੀਤਾ ਵੇਖਿਆ ਵਾ ਹਾਂ ਉਹ ਪਪੀਤੇ ਵਾਸਤੇ 1.5 ਕਿਲੋਮੀਟਰ ਮੈਂ ਪਿੱਛੇ ਆਇਆ ਵਾਂ ਤੇ ਕਹਿੰਦਾ ਕੀ ਭਾਲ ਆਇਆ ਲਓ ਜੀ ਮੈਂ ਤੁਹਾਨੂੰ ਸਹੀ ਦੱਸਾਂ ਇਹ ਮੇਰੇ ਨੂੰ ਜੁਗਤਾ ਕਰਦਾ ਮੈਨੂੰ ਖੁਸ਼ੀ ਹੁੰਦੀ ਮੇਰੇ ਤੇ ਬਹੁਤ ਕਬਰ ਭਾਰੀ ਕਰ ਰਿਹਾ ਕੋਈ ਇੰਨਾ ਝੂਠ ਯਾਰ ਕਹਿੰਦਾ ਪਪੀਤਾ ਯਾਰ ਇਹ ਝੂਠ ਨਹੀਂ ਹੈਗਾ ਨਹੀਂ ਨਹੀਂ 150 ਕਿਲੋਮੀਟਰ ਸੀ 1.5 ਕਿਲੋਮੀਟਰ ਕਿਲੋਮੀਟਰ ਗਿਆ ਉਹਨੇ ਗੱਲ ਤੇ ਸੁਣ ਲੈਂਦੇ ਨਾ ਯਾਰ ਜੀ 1.5 ਕਿਲੋਮੀਟਰ ਵਾਪਸ ਆਇਆ ਤੇ ਉਹਨੇ ਆ ਕੇ ਪੁੱਛਿਆ ਕਹਿੰਦਾ ਕਿੱਦਾਂ ਲਾਇਆ ਕਹਿੰਦੇ 300 ਰੁਪਏ ਕਿਲੋ 400 ਨਹੀਂ ਆ ਯਾਰ ਕਹਿੰਦਾ 400 ਰੁਪਏ ਕਿਲੋ ਕਹਿੰਦਾ 300 ਰੁਪਏ ਕਿਲੋ ਮੈਂ ਤੈਨੂੰ ਅੱਗੇ ਲਾ ਦੂੰ ਕਹਿੰਦਾ ਭਾਈ ਅੱਗੇ ਲਾ ਲਓ ਕਹਿੰਦਾ ਮੋੜ ਜਾ ਤੇ ਵਾਪਸ ਚਲਾ ਗਿਆ ਉਧਰੋਂ ਹਾਂ। ਨਹੀਂ ਤਾਂ ਉਹ ਹੁਣ ਜਿੰਨਾ ਅੱਗੋਂ ਪੈਟਰੋਲ ਮੰਡੀ ਕੁਆਟਰ ਮੈਂ ਕਹਿੰਦਾ ਨਹੀਂ ਇੱਥੇ ਤਿਆਰ ਕੇ ਪਪੀਤਾ ਹੋਣਾ ਇਹਦੇ ਮੂੰਹ ਦੇ ਲਫਾਜ਼ ਆ ਕਹਿੰਦਾ ਭਾਈ ਮਿੱਠੇ ਹੁਣ ਸਾਡੀ ਹਦੂਦ ਸ਼ੁਰੂ ਹੋ ਗਈ ਇੱਥੇ ਗਰੀਬ ਵਾਲੇ ਲੱਭਣੇ ਆ ਹਾਂ ਕੀ ਕਹਿੰਦਾ ਇੱਥੇ ਪਪੀਤਾ ਨਹੀਂ ਲੱਭਣਾ ਮਿੱਠਾ ਜੀ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਚਲੋ 300 400 ਤੂੰ ਲੈ ਲਾ 350 ਕਰਾ ਲਵੇ ਉਹਦੇ ਕੋਲ ਸਮਝ ਯਾਰ ਇੱਕ ਸੈਕਿੰਡ ਚੜਾ ਲਵੇ ਮੈਂ ਦੱਸਦਾ ਭਾਜੀ ਇੱਕ ਯਾਰ ਸਵਾਲ ਇਹਦੇ ਹੁਣ ਛਡਾਉਣੇ ਬੰਦੇ ਹੀ ਨਹੀਂ ਇਹਦੇ ਸਹੀ ਗੱਲ ਮੈਂ ਨਹੀਂ ਛਡਾਉਂਦਾ ਹੁੰਦਾ ਸਰ 280 ਰੁਪਏ ਦਾ ਡਾਲਰ ਆ ਇੱਕ ਇੱਕ 81 ਰੁਪਏ 400 ਰੁਪਏ ਦਾ ਕਿਲੋ ਉਹ ਆ ਹਾਂਜੀ ਮੇਰੀ ਸੁਣੋ ਗੱਲ ਉਹ ਵੀ ਛਡਾਉਣ ਡਿਆ ਕਤਰਾ ਦਾ ਦੇਣ ਡਿਆ 2 ਡਾਲਰਾਂ ਦੀ ਗੱਲ ਸੀ ਯਾਰ ਤੇ ਸਹੀ ਗੱਲ ਆ, ਇੱਕ 2 ਰੁਪਏ ਸਵਾਲ ਦਾ ਸਾਡੀ ਡਾਲਰ। ਪੁੱਛਣਾ ਚਾਹੁੰਦਾ ਵਾਂ ਕਿ ਉਹ ਪਪੀਤਾ ਤੂੰ ਕਿਹਦੇ ਲਈ ਲੈਣਾ ਸੀ? ਸਰ ਆਪਣੇ ਲਈ ਆਪਣੀ ਜ਼ਾਤ ਤੇ ਨਹੀਂ ਨਹੀਂ ਯਾਰ। ਮੈਂ ਦੱਸਦਾ, ਮੈਂ daily ਪਪੀਤਾ ਖਾ- ਸੋਚਣਾ ਵੀ ਨਹੀਂ ਸਰ ਮੇਰੀ ਗੱਲ ਤੇ ਸੁਣੋ ਤੁਸੀਂ ਬੱਚੇ ਦੀ ਗੱਲ ਸੁਣ ਕੇ ਬੇਵਕੂਫ ਜੀ ਦੀ ਗੱਲ ਸੁਣ ਕੇ ਪਤਾ ਨਹੀਂ ਕੀ ਕੁਝ ਕਹੀ ਆਂਦਾ ਮੈਨੂੰ ਮੇਰੀ ਤੇ ਗੱਲ ਸੁਣੋ ਜਿਹਨੂੰ ਹੋਈ ਜੁਗ ਤੁਸੀਂ ਦੂਸਰ ਲਵੋ ਯਾਰ ਚਲੋ ਕੋਈ ਗੱਲ ਨਹੀਂ ਮੈਂ ਸਾਥੀ ਹਾਂ ਇੱਕ ਮਿੰਟ ਆ ਜਾ ਰੇੜੀ ਦੇ ਕੋਲੋਂ ਤੂੰ ਲੰਘ ਕੇ ਗਿਆ ਯਾ ਥੋੜਾ ਜਿਹਾ ਅੱਗੇ ਜਾ ਕੇ ਤੂੰ ਕਹੇ ਯਾਰ ਨੋਨੀ ਪਿੱਛੇ ਪਤੀਤਾ ਉਹ ਲੱਗਾ ਪਪੀਤਾ ਲੱਗਾ ਵਾਪਸ ਮੋੜ ਇਦਾਂ ਹੋਇਆ ਹਾਂ ਵਾਪਸ ਤੂੰ ਗਿਆ ਤੂੰ ਉਹਨੂੰ ਪੁੱਛਿਆ ਕੀ ਪਾ ਉਹਨੇ ਤੈਨੂੰ ਕਿਹਾ 400 400 ਹਾਂਜੀ ਤੂੰ ਉਹਨੂੰ ਕਿਹਾ 300 ਦਾ ਇੱਧਰ ਉੱਧਰ ਮਿਲ ਹਾਂ। ਰਿਹਾ ਉਹਨੇ ਕਿਹਾ ਉੱਥੋਂ ਲੈ ਲਓ ਹਾਂਜੀ। ਤੁਸੀਂ ਉਦੋਂ ਵਾਪਸ ਚਲੇ ਚਲੇ ਗਏ ਗਏ। ਕੀ ਉਹਨੇ ਗਲਤ ਗੱਲ ਕੀਤੀ ਮੈਂ ਤਾਂ- ਸਾਰੀ ਉਹਨੇ ਇਹੀ ਗੱਲ ਕੀਤੀ ਮੈਂ ਤਾਂ ਸਹੀ ਤੇ ਦੱਸਿਆ ਇਹਦੇ ਤੇ ਕੀ ਦਲੀਲ ਦੇਣੀ ਹੁਣ ਤੂੰ ਹੁਣ ਅਸੀਂ ਇਹ ਕਹਿ ਰਹੇ ਕਿ ਤੂੰ 400 ਦਾ ਵਾਪਸ ਕੋ ਗਿਆ ਅਗਲੀ ਗੱਲ ਕਾਮੇਡੀ ਵਾਲੇ ਪਾਸੇ ਨਾ ਪਾ 400 ਨੇ ਕਿਹਾ 300 ਰੁਪਏ 100 ਰੁਪਏ ਦਾ ਫਰਕ ਸਰ ਮੇਰੀ ਗੱਲ ਤਾਂ ਸੁਣੋ ਨਾ ਐਕਚੁਅਲੀ ਗੱਲ ਪਤਾ ਇਸ ਤਰ੍ਹਾਂ ਵਾ ਦੇਖੋ ਮੇਰੇ ਸੁਣੋ ਗੱਲ ਮੰਡੀ ਮੋੜ ਤੋਂ 2 ਗਲੀਆਂ ਪਿੱਛੇ ਨੂੰ ਪੁੱਛੋ ਮੇਰੇ ਨਾਲ ਬਹਿ ਕੇ ਪਪੀਤਾ ਨਹੀਂ ਸੀ ਲਿਆ ਉੱਥੋਂ ਮੈਂ ਕਿਹਾ ਉੱਥੇ ਲੱਗਾ ਹੁੰਦਾ ਤਾਂ ਪਪੀਤਾ ਜਿਹੜਾ ਪੱਕਾ ਹੁੰਦਾ ਵਾ ਤੇ ਫਿਰ ਤੂੰ ਮੋੜਿਆ ਹੈਗਾ ਤਾਂ ਯਾਰ ਤੂੰ ਉੱਥੋਂ ਲੈਣਾ ਹੀ ਸੀਗਾ ਸਰ ਇੱਕ ਸੈਕਿੰਡ ਗੱਲ ਇਹ ਸੁਣੋ ਉਹ ਗੱਲ ਵੀ ਸੁਣਨਾ ਯਾਰ ਸਾਡੀ ਪਾਗਲ ਹੈ ਯਾਰ ਬੜਾ ਤੇਰਾ ਫਾਸਲੇ ਵਰਗਾ ਮੂੰਹ ਆ ਮੇਰੀ ਗੱਲ ਸੁਣ ਲੈ ਵਕਤ ਜਿਹੜਾ ਨਾ ਉਹ ਬੜਾ ਕੀਮਤੀ ਹੁੰਦਾ ਹਾਂ। ਤੂੰ ਜਾਂਦਿਆਂ ਪਹਿਲੇ ਉਹਨੂੰ ਗੱਡੀ ਮੋੜ ਜਾਂ 1.5 ਕਿਲੋਮੀਟਰ ਇੰਜ ਪਹਿਲੇ ਅੱਗੇ ਗਿਆ 1.5 ਵਾਪਸ ਆਇਆ 1.5 ਫੇਰ ਇੰਜ ਗਿਆ ਫੇਰ ਇੰਜ ਗਈ 4.5 ਕਿਲੋਮੀਟਰ 100 ਦਾ ਤੇਲ ਲਾ ਲਿਆ ਸਰ ਇਹ ਕਿਚਨ ਜਿੰਨਾ ਨਹੀਂ ਸੀ ਹੈਗਾ ਉਹ ਲਓ ਜੀ ਮੈਂ ਤੁਹਾਨੂੰ ਉੱਥੇ ਉਸ ਨਕਸ਼ੇ ਕਦਮ ਤੋਂ ਲੈਣਾ ਜੈਵ ਕੁਆ ਤੇ ਮੈਂ ਗਾੜੀ ਨਿਕਾਲੋ ਅੱਛਾ ਇੱਕ ਮਿੰਟ ਆ ਜਾ ਉਹ ਤੂੰ 300 ਦਾ ਜੇ ਉਹ ਕਹਿੰਦਾ 300 ਦਾ ਲੈ ਲਾ ਤੂੰ ਲੈ ਲੈਣਾ ਸੀ ਸਰ ਨਹੀਂ ਕੱਚਾ ਪਪੀਤਾ ਸੀ ਤੁਸੀਂ ਸੁਣਿਆ ਕੱਚਾ ਪਪੀਤਾ ਪੱਕਾ ਪਪੀਤਾ ਕੱਚਾ ਪਪੀਤਾ ਉਹ ਸੀਗਾ ਸਰ ਅੱਗੇ ਪੱਕਾ ਸੀਗਾ ਯਾਰ ਉਹਨੇ ਲਾਇਆ ਹੀ ਕਿਉਂ ਫਿਰ ਜੇ ਉਹ ਕੱਚਾ ਉਹ ਕੱਚਾ ਹੀ ਲਾ ਕੇ ਬੈਠਾ ਰੇੜੀ ਤੇ ਕੱਚਾ ਹੀ ਵੇਖ ਕੇ ਤੂੰ ਗੱਡੀ ਵਾਪਸ ਮੋੜ ਲਈ ਔਰ ਕੱਚੇ ਦਾ ਹੀ ਰੇਟ ਕਰ ਰਹੇ ਆ। ਜ਼ਿਆਦਾ ਹਾਂ ਪੱਕਾ 300 ਰੁਪਏ ਦਾ ਔਰ ਕੈਸਾ ਕੱਚੇ ਵਾਲਾ ਉਹ ਲਾਇਆ ਉਹਨੇ ਕਿਹਾ ਭਾਈ ਉੱਥੋਂ ਲੈ ਲਾ ਉੱਥੋਂ ਲੈ ਇੰਜ ਕੌਣ ਗੱਲ ਕਰਦਾ ਭਾਈ ਜਿਹਨੂੰ ਪਤਾ ਹੋਵੇ ਕਿ ਮੈਂ ਸੋਹਣਾ ਇਲਜ਼ਾਮ ਯੈਸ ਨਾਲੇ ਉਸਤਾਦ ਜੀ ਉਹ ਕਹਿੰਦਾ ਕੱਚਾ ਵਾ ਤੇ ਜਦੋਂ ਦਿਨ ਪਤਾ ਲੱਗਾ ਕੱਚਾ ਵਾ ਤਾਂ ਰੇਟ ਹੀ ਕਿਉਂ ਅੱਛਾ ਪੁੱਛਿਆ ਇੱਕ ਮਿੰਟ ਆ ਜਾਓ ਅੱਛਾ ਜੀ ਤੁਸੀਂ ਤੁਸੀਂ ਦਲੀਲ ਦੇ ਰਹੇ ਸੀ ਕੋਈ ਅੱਛਾ ਠੀਕ ਆ ਮੈਂ ਦਲੀਲ ਇਹੀ ਦੇ ਰਿਹਾ ਸੀ ਕਿ ਸਰ ਦੇਖੋ ਪਪੀਤਾ ਕੱਚਾ ਸੀ ਮੰਡੀ ਮੋੜ ਤੇ ਥੋੜਾ ਪਿੱਛੇ ਕਰਕੇ ਮੈਂ ਪਪੀਤਾ ਪਰਚੇਜ਼ ਕਰਦਾ ਬੱਚਾ ਨਾਲ ਹੁੰਦਾ ਸੀ ਉਹ ਹੁਣ ਉੱਥੇ ਨਹੀਂ ਲੱਗਾ ਭਲਾ ਲਓ ਜਾਂ ਤਾਂ ਘਰ ਕੋਈ ਇਸ਼ੂ ਆ ਗਿਆ ਜਾਂ ਕੋਈ ਮਸਲਾ ਹੋ ਗਿਆ ਤਾਂ ਕਰਕੇ ਹੁਣ ਉੱਥੋਂ ਨਹੀਂ ਪਰਚੇਜ਼ ਕਰ ਪਾਇਆ ਫਿਰ ਵਾਰਸਪੁਰੇ ਗੋਲ ਚੋਂ 400 ਰੁਪਏ ਕਿਲੋ ਹਦਾਇਤ ਵਾਲਾ ਪੈਕੇਜ ਦਾ ਪੂਰਾ ਇੰਜ ਕਰਕੇ ਅਖਬਾਰ ਲੈ ਬੈਠੇ ਤਾਂ ਉਹ ਲਿਆ ਵਾਹ 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 ਤੁਸੀਂ ਗੱਲ ਸੁਣੀ ਨਹੀਂ ਸਮਝੀ ਕੱਚਾ ਪਪੀਤਾ ਸੀ ਸਰ ਗਲੇ ਨੂੰ ਪੈਂਦਾ ਵਾ ਅੱਛਾ ਅਖਬਾਰ ਵਾਲਾ ਮਹਿੰਗਾ ਹੁੰਦਾ ਵਾ ਅਖਬਾਰ ਵਾਲਾ ਉਹ ਰੈਪਰੈਜ਼ੈਂਟ ਆਜੋ ਕਰਦੇ ਜੀ। ਰੈਪਰਿੰਗ ਹੁੰਦੀ ਹੋਈ ਉਹ ਅੱਛਾ ਹੁੰਦਾ
ਤੇ ਜਦੋਂ ਤੈਨੂੰ ਪਤਾ ਜੋ ਲੱਗ ਗਿਆ ਤੂੰ ਰੋਜ਼ ਫਲ ਖਰੀਦਣ ਵਾਲਾ ਬੰਦਾ ਅਲਹਮਦੁਲਿਲਾ ਤੇ ਤੂੰ ਇਹਨੂੰ ਕਿਉਂ ਕਿਹਾ ਕਿ ਯਾਰ ਨੋਨੀ ਗੱਡੀ ਮੋੜ ਪਈ ਸਰ ਲੈਟ ਦੇ ਵਿੱਚ ਕੀ ਹੁੰਦਾ, ਪਪੀਤਾ ਤਾਂ ਲੈਣ ਲੱਗੀ ਸੀਗੀ, ਉਹ ਲੈਟ ਹਲਕੀ ਜਿਹੀ ਹਿੱਲਦੀ, ਇੱਥੇ ਲੈਟ ਤੇ ਜਦੋਂ ਤੂੰ ਰੋਜ਼ ਇੱਕ ਜਗ੍ਹਾ ਤੋਂ ਲੈ ਕੇ ਜਾਣਾ ਤੇ ਤੂੰ ਉੱਥੋਂ ਲੈਂਦਾ, ਤੂੰ ਰਸਤੇ 'ਚ ਕੋਈ ਗੱਡੀ ਰੋਕੀ? ਪਪੀਤੇ ਦੀ ਜਿਹੜੀ ਰੇੜੀ ਆ ਨਾ ਬਿਲ ਫਰਦਰ ਹੀ ਲੱਗਦੀ ਆ, ਜਿਹੜੀ ਤੂੰ ਕਹਿੰਦਾ ਕਿ ਮੈਂ ਰੋਜ਼ ਇੱਕ ਬੰਦੇ ਨੇ ਲਾਇਆ ਹੁੰਦਾ ਮੈਂ ਉੱਥੋਂ ਲੈ ਕੇ ਜਾਣਾ। ਉਹ ਰੇੜੀਆਂ ਟੁਰਦੀਆਂ ਵੀ ਆ, ਇੱਕ ਦਿਨ 8 ਵਜੇ ਨਿਕਲ ਗਿਆ, ਇੱਕ ਦਿਨ 10 ਵਜੇ ਨਿਕਲ ਗਿਆ, 2 ਘੰਟੇ ਬੰਦਾ ਕਿਤੇ ਦਾ ਕਿਤੇ ਪਹੁੰਚ ਗਿਆ। ਐਵੇਂ ਹੁੰਦਾ ਸਾਜੀ ਇਤਨੂੰ ਦੀ ਆਣ ਨੇ ਐਡਾ ਐਡਾ ਆਲੂ ਬੁਖਾਰਾ ਲੱਗਾ ਵੱਡਾ ਵੱਡਾ, ਤੇ ਕਹਿੰਦਾ ਓਏ ਬੜਾ ਹਦਾਇਤ ਵਾਲਾ ਲੱਗਾ ਨੋਨੀ ਰੋ। ਮੈਂ ਕਿਹਾ ਇਹ ਭਾਈ ਨੇ ਪੁੱਛਿਆ ਕਹਿੰਦਾ ਕੀ ਭਾਅ ਲਾਇਆ, ਕਹਿੰਦਾ ਜੀ 400 ਰੁਪਏ ਕਿਲੋ। ਕਹਿੰਦਾ ਅੱਗੇ ਜਾਂਦੇ ਹਾਂ, ਉਹਦੀ ਵਜ੍ਹਾ ਭਲਾ ਕਿਉਂ ਅੱਗੋਂ ਦੀ ਆਉਂਦਾ ਦਾ ਅੱਗੇ ਬੇਬਾਕ ਅੱਗੇ ਅੱਗੇ ਜਾ 400-500 ਰੇੜੀ ਖਲੋਤੀ ਹੁੰਦੀ ਆ। ਅੱਗੇ ਜਾਂਦੇ, ਗੱਲ ਸੁਣਨਾ, ਅੱਗੇ ਜਾਂਦੇ, ਅੱਗੇ ਉਹਦੇ ਤੋਂ ਥੋੜਾ ਜਿਹਾ ਸਾਈਜ਼ ਛੋਟਾ, ਕੀ ਭਾਅ ਲਾਇਆ 300 ਰੁਪਏ ਕਿਲੋ। ਕਹਿੰਦਾ ਅੱਗੇ ਜਾਂਦੇ, ਅੱਗੇ ਗਏ ਉਹਦੇ ਨਾਲ ਵੀ ਛੋਟਾ ਸਾਈਜ਼ ਤਾਜੀ ਐਂਡ ਬੇਰਾ ਵਰਗਾ ਆਲੂ ਬੁਖਾਰਾ ਆ ਗਿਆ, ਉਹ ਲਿਆ ਜਾ ਕੇ 150 ਰੁਪਏ ਤੂੰ ਬੇਰ ਉਹ ਕੇ ਜੱਟ ਬਾਦਸ਼ਾਹ। ਫਾਲਸੇ ਕਹਿ ਦਿੰਦਾ ਵੀ ਫਾਲਸਾ ਲੈ ਘੱਟ ਲੱਗਦਾ ਉਦੋਂ ਇਹਦੇ ਹਿਸਾਬ ਨਾਲ ਸਾਦਾ ਦੇ ਹਿਸਾਬ ਨਾਲ ਰੇਟ ਵੱਧ ਘੱਟ ਹੋ ਰਿਹਾ ਵਾ। ਕਾਲੂ ਜੀ ਮੈਂ ਉਹੀ ਬੱਚਾ ਬੜਾ ਮੁਨਕਰ ਵਾ, ਬੱਚੇ ਨੂੰ ਕਿਸੇ ਨੂੰ ਜਾਣਦੇ ਅੱਛਾ। ਇਹ ਤੂੰ ਖੈਰਵਾ ਫਿਰ ਘਰ ਲੈ ਕੇ ਜਾਏਗਾ, ਤੇਰੀ ਪਿੱਛੋਂ ਕੰਡ ਖਾਏਗਾ। ਝੂਠ ਬੋਲ ਰਿਹਾ ਵਾ। ਤੂੰ ਇਹ ਤੇ ਦੇਖ ਯਾਰ, ਇਹਦੀ ਪੂਰੀ ਲਾਈਨ ਦੇ ਵਿੱਚ ਮੂੰਹ ਮੰਨਿਆ, ਕਹਿੰਦੇ ਇੱਥੇ ਮਹਿੰਗਾ ਫਲ ਲੱਗਦਾ ਭਾਈ ਮਿੱਠੇ, ਹੁਣ ਮੇਰੀ ਹਦੂਦ ਸ਼ੁਰੂ ਹੋ ਗਈ। ਇਹਨੇ ਮੂੰਹ ਕਿਹਾ ਕਿ ਨਹੀਂ ਕਿਹਾ ਯਾਰ? ਐ ਨਹੀਂ ਮੈਂ ਕਿਹਾ, ਮੈਂ ਕਿਹਾ ਇੱਥੇ ਸਾਡੇ ਨਹੀਂ ਯਾਰ ਤੂੰ 400 ਰੁਪਏ ਕਿਲੋ ਸੀ, ਤੂੰ ਉਹੀ ਬੱਚੇ ਵਾਸਤੇ ਤੂੰ 50 ਦਾ ਤੇ ਲੈਣਾ ਸੀ ਤੂੰ। ਕੀ ਨਾ 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 ਕਿੰਨਾ ਦਾ ਰੇਟ ਪੁੱਛ ਕੇ ਤੂੰ ਉਹਨੂੰ ਕਹਿੰਦਾ 50 ਦਾ ਲੈਂਦਾ ਭਾਅ। 50 ਉਹ ਨਹੀਂ 50 ਦੀ ਲੈਂਦਾ ਵਾ। 50 ਦਾ ਕੋਈ ਨੀ, ਪਪੀਤਾ 50 ਦਾ ਕੱਟ ਕੇ ਨਹੀਂ ਦਿੰਦੇ, ਪਪੀਤਾ ਜਾਂ ਪੂਰਾ ਪੀਸ ਵਾਲਾ। ਆਲੂ ਬੁਖਾਰ ਤੇ ਆਲੂ ਕੱਲ ਬੁਖਾਰ ਪਹੁੰਚੀ ਪਈ। ਓਏ ਆਲੂ ਬੁਖਾਰ ਤੇ ਮੈਂ ਖਾਦਾ ਹੀ ਬਹੁਤ ਆ। ਇਹ ਤੂੰ ਰੇਟ ਨਹੀਂ ਪੁੱਛਿਆ ਤੂੰ ਆਲੂ ਬੁਖਾਰ ਦਾ? ਉਸਤਾਦ ਜੀ ਮੈਂ 600 ਰੁਪਏ ਕਿਲੋ ਆਲੂ ਬੁਖਾਰਾ ਲੈ ਗਿਆ ਘਰ। ਇਹ ਚਾਈਨਾ ਦਾ ਆਲੂ ਬੁਖਾਰਾ ਜਿਹੜਾ ਇਹਦਾ ਕਾਲਾ ਮੋਟਾ 250 ਰੁਪਏ ਕਿਲੋ, ਅੱਜ ਤੱਕ ਨਹੀਂ ਮੈਂ ਆਪਣੇ ਘਰ ਵਾੜਿਆ। ਮੈਂ ਤਾਂ ਵਾੜੇ ਹਦਾਇਤ ਵਾਲਾ ਦੇਸੀ ਆਹ ਜਦੋਂ ਲੰਘਦਾ ਗਿਆ ਹੱਡ ਪਾਉਂਦਾ ਗਿਆ। ਇਹਨਾਂ ਆਲੂ ਬੁਖਾਰਾ ਕਹਿੰਦਾ ਕੀ ਭਾਅ ਲਾਇਆ, ਕਹਿੰਦਾ ਭਾਈ 120 ਰੁਪਏ ਕਿਲੋ, ਕਹਿੰਦਾ 100 ਲਾਣੇ, ਕਹਿੰਦਾ ਕਿੰਨਾ ਲੈਣਾ। ਤੇ ਉਹ ਕਿਹੜਾ ਆਲੂ ਬੁਖਾਰਾ ਵਾ ਜਿਹਦੇ ਬੰਬੂ ਰੱਖਿਆ ਹੁੰਦਾ ਉਹਨੇ? ਓਏ ਉਹ ਫਾਲਸਾ ਵਾ। ਨਹੀਂ ਆਲੂ ਬੁਖਾਰੇ ਵਾਸਤੇ ਉਹ ਪੁੱਤ ਘੋੜੇ ਵਾਲੀ ਟੂਪ ਪਾ ਤੈਨੂੰ ਫਾਲਸਾ ਹੀ ਆਲੂ ਬੁਖਾਰਾ ਲੱਗਣ ਡਿਆ ਵਾ। ਮਾਂ ਬਾਪ ਨੇ ਦੱਸਿਆ ਨਹੀਂ ਰੇੜੀਆਂ ਜਾ ਕੇ ਹਾਂ ਫਾਲਸਾ ਵਾ। ਓਏ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਦਾ ਸਾਈਜ਼ ਇਹਨਾਂ ਛੋਟਾ ਸੀ, ਉਹ ਬੰਬੂਆਂ ਨਾਲ ਪਾ ਰਹੇ ਸੀ। ਇੰਨਾ ਵੀ ਸੋਚਣ ਮੈਂ ਕਿਤੇ ਡਾਊਨ ਨਾ ਫਿੜਾ ਮੇਰਾ ਮਿੱਠੇ ਚੱਲ ਹੁਣ ਜਾਪਾਨੀ ਫਲ ਦਾ ਮੌਸਮ ਲੈ ਕੇ ਜਾਂਦਾ। ਹਾਂ ਹੁਣ ਜਾਪਾਨੀ ਫਲ ਦੇ ਫਾਇਦੇ ਸੁਣ ਲਓ। ਜਾਪਾਨੀ ਫਲ ਤੁਹਾਡੀ ਰੂਹਦਾਰੀ ਵਾਸਤੇ ਇੱਥੋਂ ਲੈ ਕੇ ਇੱਥੇ ਤੱਕ ਤੁਹਾਡਾ ਸਾੜ ਪੈਂਦਾ, ਜਿਹੜਾ ਰਾਈਜਕ ਦਾ ਮੁੱਕਦਾ ਵਾ ਉਹ ਜਾਪਾਨੀ ਫਲ ਨੇ ਮਕਾਉਣਾ। ਇੱਕ ਗੱਲ ਤੁਹਾਨੂੰ ਸਾਜੀ ਦੱਸਾਂ, ਮਿੱਠਿਆਂ ਦਾ ਸੀਜ਼ਨ ਸ਼ੁਰੂ ਹੋਇਆ ਹਾਂ ਤੇ ਕਸਮ ਮੈਂ ਝੂਠ ਨਹੀਂ ਬੋਲਦਾ, ਉਹ ਮੰਡੀ ਮੋੜ ਤੋਂ ਸ਼ੁਰੂ ਹੋਇਆ ਮਿੱਠਾ ਹੀ ਮਿੱਠਾ ਲੱਗਾ ਆ ਵਾ ਇੱਥੇ ਕਸ਼ਮੀਰ ਪੁੱਲ ਤੱਕ। ਕਹਿੰਦਾ ਜੀ ਮਿੱਠਾ ਕਿੰਨਾ 140 ਰੁਪਏ ਦਰਜਨ ਅੱਗੇ ਜਾਂਦੇ। ਐਂਡ ਆ ਕੇ ਨਾ ਇੱਥੇ ਗੰਨੇ ਵਾਲੀ ਰੋਹ ਵਿਕਦੀ ਆ, ਉੱਥੋਂ ਕਹਿੰਦਾ ਕੀ ਭਾਅ ਲਿਆ, ਕਹਿੰਦਾ 140 ਰੁਪਏ ਕਿਲੋ, ਕਿ ਪਤਾ ਨਹੀਂ 120 ਰੁਪਏ ਲਾ ਲਓ ਆ ਰੇਟ ਹੀ ਨਹੀਂ ਹੈ ਮਿੱਠੇ ਦਾ। ਦਰਜਨ। ਤੇ ਕਹਿੰਦਾ ਯਾਰ ਕਿਲੋ ਕਰ ਦੇ, ਇਹ ਨਾ ਦਰਜਨ ਕਰ ਦੇ। ਉਹਨੇ ਦਰਜਨ ਪਾਏ ਤੇ ਛੋਟੇ ਛੋਟੇ ਵੱਡੇ ਮਿਕਸ ਕਰਤੇ। ਤੇ ਇੰਨੀ ਦੇਰ ਚ ਨਾਲ ਹੀ ਇੱਕ ਚਿੰਚੀ ਰਿਕਸ਼ਾ ਮੁੜਿਆ, ਉਹਦੇ ਪਿੱਛੇ ਇਹਨਾਂ ਢੇਰ ਲੱਗਾ ਪਿਆ ਮਿੱਠਿਆਂ ਦਾ, ਥੋੜੇ ਵੱਡੇ। ਕਹਿੰਦਾ ਕੀ ਭਾਅ ਹੈ, ਕਹਿੰਦਾ 100 ਰੁਪਏ ਦਰਜਨ। ਕਹਿੰਦਾ ਰਹਿਣ ਦੇ ਯਾਰ, ਆ ਕਰ ਦੇ ਯਾਰ। ਨਹੀਂ ਮੇਰੀ ਗੱਲ ਸੁਣ ਲੈ, ਜ਼ਿਆਦਤੀ ਆ। ਨੋਨੀ ਤੇਰੀ ਪਕੜਾਈ ਬਹੁਤ ਹੋਣੀ ਆ। ਝੂਠ ਨਹੀਂ ਬੋਲਣਾ, ਸਹੀ ਕਹਿ ਰਹੇ ਸ਼ਕਲ ਦੱਸ। ਨਹੀਂ ਨੋਨੀ ਦੀ ਸ਼ਕਲ ਤੇ ਤੁਸੀਂ ਨਹੀਂ ਸਮਝੇ। ਐਡੀ ਲੰਮੀ ਸਟੋਰੀ ਕੋਲੋਂ ਨਹੀਂ ਬਣਾ ਸਕਦਾ। ਨਹੀਂ, ਹੋ ਬੈਠ ਜੋ ਆ ਤੇ ਪਿੱਛੋਂ ਰਕਸ਼ਾ ਨੰਗਿਆ ਤੇ ਉਹਨੇ ਐਡੀ ਇਹ ਹੋ ਸਕਦਾ। ਐਡਾ ਕਿਤੇ ਉਹ ਰਾਈਡਰ। ਜ਼ਿਲ੍ਹਾ ਲਾਈਨ ਸਾਡੀ ਗੱਲ ਤਾਂ ਸੁਣੋ, 120 ਰੁਪਏ ਦਰਜਨ ਅਗਰ ਹਾਂ ਸਾਇਜ਼ ਦਾ ਮਿੱਠਾ ਹੋਇਆ ਹੋਵੇ ਪੂਰੇ ਸੀਜ਼ਨ ਦੇ ਵਿੱਚ, ਮੇਰੀ ਧੌਣ ਮੇਰੇ ਛਿੱਤਰ। ਬਾਜੀ ਮੇਰੀ ਗੱਲ ਸੁਣੋ, ਤੁਸੀਂ ਇੱਕ ਜਗ੍ਹਾ ਤੇ ਮਿੱਠੇ ਲੈਣ ਰੇਟ ਪੁੱਛਿਆ, ਉਹਨੇ ਕਹਿੰਨੇ ਤੂੰ ਕਹੇ ਦਰਜਨ ਪਾ ਦੇ, ਇਦਾਂ ਹੋਇਆ? ਨਹੀਂ ਭਾਜੀ, ਆ ਜਿਹੜਾ ਦੱਸ ਰਿਹਾ ਨਹੀਂ। ਅੱਜ ਤਾਜੀ ਝੂਠ ਹੈ। ਇੱਕ ਸੈਕਿੰਡ ਐ ਮੇਰੀ ਗੱਲ ਸੁਣੋ, ਮੇਰਾ ਫੋਕਸ ਕਰਨਾ ਤੁਸੀਂ, ਸਾਡੀ ਗੱਲ ਸੁਣੋ। ਐਂ ਗੱਡੀ ਆਪ ਮੋੜੂਗਾ। ਇਹ ਭਾਈ ਦੇ ਜ਼ਿਹਨ ਚ ਵੀ ਨਹੀਂ ਆ ਕਿ ਇਹਨੇ ਰੋਹ ਮੇਰੇ ਕੋਲੋਂ ਪੀਣੀ ਆ। ਮੈਨੂੰ ਪਹਿਲਾਂ ਦੱਸੇ ਹਲਕਾ ਜਿਹਾ ਕਿਉਂ ਬੰਦਾ ਨਾ, ਇਹ ਵੀ ਹੁੰਦਾ ਸਟਾਫ ਤੋਂ ਬੰਦਾ ਪਿੱਛੇ ਹਲਕਾ ਕਿਉਂ ਕਰਾਉਣਾ ਇਹਦਾ ਵੀ ਤਾਂ ਮੇਰੇ ਸਾੜ ਜਿਹਾ ਪੈਣ ਡਿਆ, ਚੱਕਰ ਜਿਹਾ ਆਉਂਦੇ ਭਾਈ ਮਿੱਠੇ ਰੋਹ ਨਾ ਹੋ ਜਾਵੇ, ਬੰਦਾ ਅਲਰਟ ਹੁੰਦਾ। ਬੰਦਾ ਆਪਣੇ ਪਰ ਕੱਢਦਾ ਵੀ ਯਾਰ ਉਹਨੂੰ ਕਿੰਨੀ ਉਧਾਰੀ ਪਾਉਣੀ, ਮੌਕਾ ਹੀ ਨਹੀਂ ਦੇਣਾ। ਉਹ ਢਾਲ ਵਾ ਠੱਠਾ ਜਿਹਾ ਪੁੱਲ ਜਿਹੜਾ ਐਂਡ ਤੇ ਹਲਕਾ ਜਿਹਾ ਕਰੀ। ਮੈਂ ਹੁਣ ਲੱਗਾ ਮੋਬਾਈਲ ਤੇ ਮੈਂ ਜੀ ਰੋਕ ਲਾ ਲਈਏ ਤੇ ਹੁਣ ਥੱਲੋਂ ਇਸ਼ਾਰਾ ਵੀ ਉਹ ਪਠਾਨ ਨੂੰ ਜਾਣਾ ਅੱਗੋਂ ਐਂ ਕਰਨਾ ਨੇ, ਉਹ ਪਠਾਨ ਨੇ ਦੋ ਇਹ ਲੋ ਮਾਰਾ ਤੁਮਾਰਾ ਵੀ ਪਹਿਲੇ ਮੈਨੂੰ ਫਟੀਕ ਪਾਉਣੀ ਆ, ਮੈਨੂੰ ਥੋੜਾ ਜ਼ੇਨ ਬਣਾਉਣ ਦੇ ਯਾਰ, ਮੈਂ ਉਸ ਹਿਸਾਬ ਨਾਲ ਚੱਲਾਂ। ਚਾਹ ਪੀ ਕੇ ਆਇਆ ਹੋਵੇ ਘਰੋਂ ਤੇ ਫਿਰ ਭਾਈ ਹੁਣੇ ਮੈਂ ਪੀ ਕੇ ਚੁੱਪ ਕਰਕੇ ਬਹਿ ਜਾਊਂਗਾ, ਉਹ ਆਪਣੀ ਤਾਰੀਫ ਹੀ ਕਰੂਗਾ। ਇਹ ਟੋਟਲ ਗੱਲ ਹੋਰ ਆ, ਉਹਦੀ ਟੋਟਲ ਉੱਥੇ ਹੀ ਦੱਸਣ ਲੱਗਾ, ਉੱਥੇ ਹੀ ਮਿੱਠਿਆਂ ਵਾਲਾ ਆਇਆ ਵਾ। ਹਾਂਜੀ ਮੈਂ ਕਿਹਾ ਮਿੱਠੇ ਕਿੱਦਾਂ ਲੈ ਕੇ ਦਾ ਭਾਈ? 250 ਰੁਪਏ ਦਰਜਨ ਆਹ ਮੇਲ ਦਾ ਮਿੱਠਾ ਸੀ। ਓਹੋ ਵੀ ਤੁਸੀਂ ਇੰਜ ਕਰਕੇ ਉਹਦੀ ਕਟਿੰਗ ਐ ਬਣਦਾ ਜੀ, ਫਾੜੀ ਫੋਲਡ ਕਰਕੇ ਐ ਸਾਇਜ਼ ਦਾ ਮਿੱਠਾ ਵਾ। ਮੈਂ ਕਿਹਾ ਪਾ ਦਰਜਨ, ਮੈਂ ਕਿਹਾ ਨੋਨੀ ਮਿੱਠਾ ਹਦਾਇਤ ਵਾਲਾ ਚੁੱਪਣ ਵਾਲਾ ਚੁਪਾਈ ਵਾਲਾ ਮਿੱਠਾ ਵਾ। ਉਹਨੇ 250 ਰੁਪਏ ਦਰਜਨ ਪਾਤਾ।
ਪਿੱਛੋਂ ਇੱਕ ਬੰਦਾ ਕਹਿੰਦਾ 200 ਰੁਪਏ ਮਿੱਠਾ 200 ਤੇ ਰੁਪਏ ਉਹੀ ਉਹਨੇ ਬਕਵਾਸ ਕੀਤੀ। ਸਰ ਉਹਨੇ 140 ਪਾਇਆ, ਉਹਨੇ ਮੈਨੂੰ ਬਸੀਟ ਕਰਨ ਦੀ ਕੋਸ਼ਿਸ਼ ਕੀਤੀ, ਬਿਲਕੁਲ ਨੱਥੀ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨੂੰ ਕਹਿੰਦਾ 1000 ਅੱਛਾ 240 ਦੇ ਪਿੱਛੋਂ ਇੱਕ ਬੰਦਾ ਆਇਆ, ਉਹਨੇ ਕਿਹਾ 200 ਰੁਪਏ। 200 ਰੁਪਏ ਮੈਂ ਚ ਵੇਖਿਆ ਤਾਂ ਮਿੱਠਾ ਉਹਦਾ ਵੀ ਹਦਾਇਤ ਵਾਲਾ। ਆਹਾ ਹੁਣ ਦੇਖੋ ਕਿਆ ਮੈਂ ਉਸ ਬੰਦੇ ਨੂੰ ਕਿਹਾ, ਮੈਂ ਕਿਹਾ ਤੂੰ ਮਹਿੰਗਾ ਵੇਚਣ ਡਿਆ, ਮੈਂ ਕਿਹਾ ਤੁਸੀਂ ਤਾਂ, ਮੈਂ ਕਿਹਾ ਮਰਨਾ ਭੁੱਲਿਆ ਤੁਹਾਨੂੰ ਗਰੀਬ ਹੋ, ਮੈਂ ਕਿਹਾ ਸਹੀ ਰੱਖਿਆ ਤੇ ਰੱਖਿਆ, ਮੈਂ ਕਿਹਾ ਫੜਾ ਰਹੇ 200 ਰੁਪਇਆ। ਝੂਠ 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 ਸਾਜੀ ਇਧਰ ਭਲਾ ਕੀ ਆ ਆ ਕਹਾਣੀ ਤੂੰ ਬਣਾਉਣ ਦਾ ਨਹੀਂ, ਬਣਾਉਣ ਲੱਗਾ ਤੈਨੂੰ ਓਲਫਲ ਹੋਇਆ ਅਸਲੀ ਕਰਨ ਲੱਗਾ ਕਹਾਣੀ। ਸਿੱਧੀ ਗੱਲ ਅਸਤਾ ਜੀ। ਉਹਨੂੰ ਕਹਿੰਦਾ ਜੀ ਇਹ 250 ਰੁਪਏ ਲਾ, ਮਤਲਬ 240 ਜਿੰਨਾ ਵੀ ਰੇਟ ਆ, ਉਹਨੂੰ ਕਹਿੰਦਾ 1000 ਰੁਪਿਆ ਵਾ ਮੇਰੇ ਕੋਲ, ਕਹਿੰਦਾ ਭਾਈ ਮੇਰੇ ਕੋਲ ਖੁੱਲੇ ਨਹੀਂ, ਤੂੰ ਮੇਰਾ ਪਹਿਲਾ ਗਾਹਕ, ਤੇ ਕਹਿੰਦਾ ਜਾ ਪੰਪ ਤੋਂ ਭਾਨ ਫੜ ਲਿਆ। ਨਹੀਂ ਮੈਨੂੰ ਕਹਿੰਦਾ ਤੂੰ ਮੇਰਾ ਪਹਿਲਾ ਗਾਹਕ ਆ। ਮੈਂ ਕਿਹਾ ਮਿੱਠੇ ਤੇਰੇ ਸਾਲੇ ਪੀਲੇ ਹੋਏ ਪਏ, ਮੈਂ ਹਲੇ ਪਹਿਲਾਂ ਵਾ ਮਿੱਠੇ ਤੇਰਾ ਰੰਗ ਛੱਡ ਕੇ। ਮੈਂ ਕਿਹਾ ਸਾਜੀ ਅੱਛਾ ਪਹਿਲੇ ਕਹਿ ਰਹੇ ਕਿ ਹਦਾਇਤ ਵਾਲਾ ਸੀ, ਹੁਣ ਪੀਲੇ ਗਏ ਨੇ। ਯਾਰ ਉਹ ਪੀਲਾ ਪਕਾ ਸਾਜੀ ਅੱਛਾ 1000 ਤੈਨੂੰ ਦਿੱਤਾ। ਨਹੀਂ ਮੈਨੂੰ ਨਹੀਂ, ਉਹ ਦੁਕਾਨਦਾਰ ਨੂੰ 1000 ਰੁਪਏ ਦਿੱਤਾ, ਫੜ ਕੇ ਕਹਿੰਦਾ ਯਾਰ ਮੇਰੇ ਕੋਲ ਖੁੱਲਿਆ ਨਹੀਂ, ਕਹਿੰਦਾ ਜਾ ਭਾਨ ਫੜ ਲਿਆ। ਉਹਨੇ 2 ਦੁਕਾਨਾਂ ਤੋਂ ਪਤਾ ਕੀਤਾ, ਨਹੀਂ ਕਹਿੰਦਾ ਪੰਪ ਤੇ ਚਲਾ। ਉਹ ਪੰਪ ਤੇ ਚਲਾ ਗਿਆ, ਮਗਰੋਂ ਹੀ ਉਹ ਮਿੱਠੇ ਵਾਲਾ ਆਇਆ ਦੂਸਰਾ, ਤੇ ਹੁਣ ਸਾਡਾ ਛਾਪਰ ਪੂਰਾ ਇੰਜ ਗੰਢ ਵੱਜੀ ਹੋਈ ਉੱਥੇ ਪਿਆ ਵਾ। ਤੇ ਉਹਨੂੰ ਕਹਿੰਦਾ ਕੀ ਭਾਅ ਲੈ, ਉਦੋਂ 40 ਰੁਪਏ ਸਸਤੇ, ਕਹਿੰਦਾ 200 ਰੁਪਏ, ਕਹਿੰਦਾ ਤੂੰ ਕਰਦੇ ਦਰਜਨ। ਉਹਦੇ ਕੋਲ ਦਰਜਨ ਕਰਾ ਕੇ, ਉਹਦੇ ਕੋਲ 1000 ਰੁਪਏ ਖੁੱਲਾ ਕਰਾ ਕੇ, ਉਹਨੂੰ ਕਹਿੰਦਾ ਯਾਰ ਉਹਦੇ ਦਾ ਮੈਂ ਦਿਨਾ ਪੈਸੇ, ਉਹਦੇ ਦਾ ਸਾਰੇ ਦੇ। ਉਹਨੂੰ ਉੱਚ 200 ਰੁਪਏ ਦੇ ਕੇ ਕੇਕ ਮਾਰੀ ਦੇ ਸੀ ਯਾਰ ਮੇਰੀ ਸਮਝ ਨਹੀਂ ਆ ਰਹੀ, ਹਾਲਾਂਕਿ ਮੇਨਾ ਹੋਇਆ ਵਾਕਿਆ, ਮੇਰੀ ਸਮਝ ਨਹੀਂ ਆ ਰਿਹਾ। ਉਹ ਬੰਦਾ ਕਹੀ ਤੁਹਾਨੂੰ ਹੁਣ ਇੱਕ ਬੰਦਾ ਆ ਮੈਕ ਦੇਵੇ 200 ਦਾ, ਉਹਦੇ ਨਾਲ ਹੀ ਬੰਦਾ ਮੈਕ ਤੁਹਾਨੂੰ ਦੇ ਦੇ 180 ਦਾ। ਜਦੋਂ ਮੈਂ ਗੱਲ ਹੋ ਗਈ ਹੈ। ਜਦੋਂ ਉਹਨੂੰ ਮੈਂ ਕਹਿ ਦੇਣਾ ਨਾ ਕਿੰਨੇ ਦਾ, ਉਹਨੇ ਕਹਿਣਾ 200 ਦਾ, ਮੈਂ ਕਹਿਣਾ ਭਾਜੀ ਇਹ ਪੈਕ ਕਰ ਦੇ। ਹਾਂ ਉਦੋਂ ਫਿਰ ਇਹ ਬਗੈਰ ਨਹੀਂ ਗੱਲ ਤੇ ਸੁਣੋ ਨਾ, ਉਹ ਤੇ ਖਲੋ ਜਾ, ਤੇ ਰੱਖ ਬੰਦਾ ਤੂੰ ਤੇ ਖਲੋਤਾ ਰਹਿ। ਮੈਂ ਖਲੋਤਾ ਰਿਹਾ, ਬਾਅਦ ਚੋਂ ਆਇਆ। ਹਾਂ ਖਲੋਤਾ ਰਹਿਣਾ, ਜਦੋਂ ਆਵੇ ਲੰਘ ਲਾ, ਜਦੋਂ ਤੂੰ ਪੂਰਾ ਫੈਸਲਾਬਾਦ ਫੇਰ ਲਵੇਂ, ਤੈਨੂੰ ਲੱਗੇ ਕਿ ਹੁਣ ਕਿਸੇ ਰਕਸ਼ੇ ਵਾਲੇ ਨੇ ਨਹੀਂ ਇਧਰੋਂ ਆਉਣਾ, ਕਿਸੇ ਨੇ ਇਧਰੋਂ ਨਹੀਂ ਆਉਣਾ, ਉਦੋਂ ਉਹਨੂੰ ਕਹਿ ਕੇ ਭਾਜੀ ਦੇ ਦਿਓ ਨਾ ਸ਼ਾਮਾਂ ਬਾਰੇ ਉਥੇ ਖਲੋਤਾ ਰਹਿ, ਸਵੇਰ ਪੈ ਜੇ ਫਜਰ ਹੋਣ ਲੱਗ ਪਵੇ। ਯਾਰ ਉਹ ਜਿਹੜਾ ਝਾਲਦਾ ਯਾਰ ਤੂੰ ਗਲਤ ਕੀਤਾ ਮਿੱਠੇ। ਹੁਣ ਨਹੀਂ, ਹੁਣ ਉੱਥੇ ਉਹ 200 ਵਾਲਾ ਰਕਸ਼ਾ ਆਇਆ, ਹਾਂਜੀ ਅੱਲਾ ਨਾ ਕਰਦਾ ਕਿਤੇ ਦੀ ਕਿਸਮਤ ਉਹਨਾਂ ਦੀ ਮਾੜੀ ਚੰਗੀ ਕਿ 200 ਵਾਲਾ ਜੋ ਛਾਪਰ ਪਾ ਕੇ ਫੜਾਉਣ ਲੱਗਦਾ, ਪਿੱਛੇ ਇੱਕ ਹੋਰ ਰਕਸ਼ਾ ਹੁੰਦਾ, ਉਹ ਕਹਿੰਦਾ 180। ਉਹ ਮਰ ਗਿਆ ਤੇ ਉਹ ਵੀ ਮੈਂ ਬਦਲਾਉਣੇ ਸੀਗੇ, ਮੈਂ ਬਦਲਾਉਣੇ ਸੀ। ਉਹਨੇ ਫੇਰ ਵੀ ਬਦਲਾ ਲੈਣੇ ਸੀ। ਦੇ ਲੋ ਗੱਲ ਇਹ ਕਿ ਉਸਤਾਦ ਜੀ ਉਹ ਬੰਦਾ ਮੂੰਹੋਂ ਕਹਿ ਰਿਹਾ ਕਿ ਯਾਰ ਤੂੰ ਮੇਰਾ ਪਹਿਲਾ ਗਾਹਕ। ਨਹੀਂ ਉਹ ਪਹਿਲੇ ਉਹਦੇ ਤੇ ਹੀ ਨੈਸ਼ੀ ਪਾ ਖਾਨ ਸਾਹਿਬ ਫਿਰ ਉਹ ਮਿਹਨਤ ਨਾਲ ਭਾਨ ਲੱਭ ਕੇ ਲਿਆਇਆ। ਹਾਂਜੀ ਪੈਟਰੋਲ ਪੰਪ ਤੋਂ। ਉਹ ਪੈਟਰੋਲ ਪੰਪ ਤੋਂ ਭਾਨ ਵੀ ਉਹਦੇ ਕੋਲੋਂ ਕਰਵਾਈ ਆ। ਉਹ ਭਾਈ ਉਹਨੇ ਲਿਆਉਣ ਜੀ ਪੈਟਰੋਲ ਪੰਪ ਤੋਂ ਪਾਣ ਕਿਹੜਾ ਵੀ 3 ਬੱਸਾਂ ਬਦਲ ਕੇ ਗਿਆ, ਪੈਟਰੋਲ ਪੰਪ ਤੋਂ ਵੀ ਰੋੜੀਆਂ ਲੈ ਕੇ ਆਇਆ। ਬੰਦਾ ਕੋਈ ਚੰਗਾ ਹੁੰਦਾ ਨਾ। 4 ਰੁਪਏ ਦੀ ਖਾਤਰ ਤੂੰ ਗੈਰ ਇਨਸਾਨੀ ਕੰਮ ਕੀਤਾ, ਗੈਰ ਇਨਸਾਨੀ ਇਖਲਾਕੀ ਔਰ ਕੰਮ ਕੀਤਾ ਵਾ। ਯਾਰ ਤੂੰ ਗੈਰ ਇਨਸਾਨੀ ਰੰਗ ਲਈ ਫਿਰੇ ਦੁਨੀਆ ਦੇ ਵਿੱਚ, ਅਸੀਂ ਅਖਲਾਕ ਉਹ ਦਿਲ ਵੀ ਤੋੜਿਆ ਵਾ ਉਸ ਬੰਦੇ ਦਾ, ਦਿਲ ਵੀ ਟੁੱਟਾ ਵਾ ਜਦੋਂ ਪੈਸੇ ਵਾਪਸ ਦੇ ਆਵਾਂ ਵੀ ਲਾਈਆਂ। ਕਿਤੇ ਕਿਸ਼ੋਰ ਦੀ ਕੇਸਟ ਨਹੀਂ ਲਾ ਲਈ ਉਹਨੇ, ਮੁੜ ਕੇ ਬਾਅਦ ਚ ਵੀ ਦਿਲ ਟੁੱਟ ਗਿਆ। ਮੁਕੇਸ਼ ਜਿਹੜਾ ਵੀ ਸੀਗਾ ਜੀ, ਮੇਰੀ ਗੱਲ ਸੁਣੋ ਨਾਨਾ ਜੀ, ਮੇਰੀ ਸੁਣੋ ਗੱਲ, ਕਿਆ ਇਸ ਦੁਨੀਆ ਤੇ ਇਦਾਂ ਹੀ ਚੱਲਣਾ ਵਾ ਵੀ ਇੱਕ ਬੰਦਾ ਕਿਸੇ 240 ਦੇ ਵੇਚਣ ਡਿਆ, ਇਹ ਕਦੋਂ ਸੀ ਬਦਲਣਾ ਚੀਜ਼ ਨੂੰ? ਯਾਰ ਰੱਦੇ ਬਲ ਕਦੋਂ ਹੋਣਾ ਵਾ? ਉਸਤਾਦ ਜੀ ਅਗਲੀ ਗੱਲ ਸੁਣ ਲਓ, ਫ੍ਰਿਜ 'ਚ ਲਿਆ ਕੇ ਰੱਖੇ। ਯਾਦ ਆ ਤੁਹਾਨੂੰ ਜਦੋਂ ਮੈਂ ਕਿਹਾ ਉਸਤਾਦ ਜੀ ਤੁਹਾਨੂੰ ਮਿੱਠੇ ਲਿਆ ਕੇ ਦਵਾਂ? ਅੱਛਾ ਮੇਰੀ ਗੱਲ ਸੁਣ, ਤੇਰੇ ਘਰ ਚ ਕਿੰਨੇ ਜੀ ਆ? 5-6 ਇਹ ਤੋਂ ਇਲਾਵਾ 5G ਤੈਨੂੰ ਸ਼ਰਮ ਨਹੀਂ ਆਉਂਦੀ? 1 ਦਰਜਨ ਮਿੱਠੇ ਲੈ ਕੇ ਜਾ। ਉਸਤਾਦ ਜੀ ਤੁਸੀਂ ਸਮਝੇ ਨਹੀਂ ਗੱਲ। ਅਲਹਮਦੁਲਿਲਾ ਕੱਲ 2 ਦਿਨਾਂ ਕੇਲੇ ਸਵੇਰੇ ਨਿਹਾਰ 2.5 ਕਿਲੋ 2 ਕਿਲੋ ਸੇਬ ਉਹ ਲੈ ਕੇ ਰੱਖਾ ਆ। ਹੁਣ ਮੈਂ ਕੇਲਾ ਨਹੀਂ ਖਾਂਦਾ, ਵਜ੍ਹਾ ਵੱਲਾ ਗਲੇ ਦੀ ਵਜ੍ਹਾ ਤੋਂ, ਮੇਰੀ ਜਦੋਂ ਮੈਂ ਕੇਲਾ ਨਹੀਂ ਖਾਂਦਾ, ਉਹ ਬੱਚੇ ਖਾਂਦੇ। ਤੇ ਇੱਥੇ ਤੇ ਦਰਜਨ ਖਾ ਗਿਆ ਸੀ 1 ਮਿੰਟ ਚ। ਕਿਦੋਂ ਸ਼ਰਤ ਆ ਨਾ, ਸ਼ਰਤ ਜੋ ਮਰਜ਼ੀ ਕਰ ਸਕਦੇ ਆ ਉਸਤਾਦ ਜੀ, ਇਦਾਂ ਹੀ ਆ ਨਾ। ਹੁਣ ਮੈਂ ਦੱਸ ਰਿਹਾ ਸੀ ਝਾਲ ਦੇ ਪਿੱਛੇ ਜਿਹੜਾ ਕੱਟ ਜਿਹਾ ਨਹੀਂ ਹੁੰਦਾ, ਜਿੱਥੋਂ ਐ ਨਹੀਂ ਮੁੜ ਜਦੋਂ ਐ ਅੰਡਰਪਾਸ ਦਾ, ਉਹਦੇ ਪਿੱਛੇ ਇੱਕ ਭਾਈ ਲੈਮਨ ਸੋਡਾ ਵੇਚਦਾ। ਭਾਈ ਹੁਣੀ ਮੇਰੀ ਗੱਡੀ ਚਲਾਉਂਦੇ, ਮੈਂ ਪਿੱਛੇ ਬੈਠਾ ਹੁੰਦਾ, ਮੈਂ ਕੁਝ ਆਪਣਾ ਇਬਾਦਤ ਕਰਦਾ ਹੁੰਦਾ, ਕੋਈ ਕੋਈ ਪੜ੍ਹਾਈ ਕਰਨੀ ਹੁੰਦੀ ਆ। ਸੋਡੇ ਵਾਲਾ अस्सलाम वालेकुम जी, रोक लिया, अस्सलाम वालेकुम जी, कितना मजलिस तो नहीं आया ये तो मैं को तल्ला कड़ा इशारा करता भाई उन्होंने 2 बनाओ। ਹੁਣ ਪਿੱਛੇ ਉਹ ਇਬਾਦਤ ਜਿਹੜੀਆਂ ਮੇਰੀਆਂ ਉਹ ਸਾਈਡ ਤੇ ਪਈਆਂ, ਮੈਂ ਵੇਖਣਾ ਢੀਲਾ ਪੈਣਾ ਵੀ 2 ਇਹਨੇ ਕਿਦਾਂ ਕਹਤੇ। ਗਲਤ ਗੱਲ ਉਸਤਾਦ ਜੀ। ਕਹਿੰਦਾ ਨੋਨੀ ਜੀ ਇਹ ਜਰਾ ਦੋਸਤ ਸੋਡੇ ਵਾਲਾ ਹੱਥ ਤਲਾ ਇਹਦੇ ਕੋ ਰੋਕੋ ਜਰਾ, ਮੈਂ ਨਾ ਗੱਡੀ ਤੇ ਨਹੀਂ ਉਹ ਬਚ ਗਿਆ ਸੀ। ਮੈਂ ਕਿਹਾ ਹੁਣ ਫਿਰ ਰੋਕ ਹੀ ਲਵੋ ਹੈ। ਨੋਂਡੀ ਮੈਂ ਤੇਰਾ ਹਿਸਾਬ ਲਿਆ ਵਾ, ਕਹਿੰਦਾ ਉਸੇ ਗੱਲ ਤੇ ਜਿੱਥੇ ਖਾਣ ਪੀਣ ਦਾ ਹਿਸਾਬ ਹੁੰਦਾ ਨਾ, ਇਹ ਉੱਥੇ ਆਪ ਹੀ ਰੋਕ ਲੈਂਦਾ। ਸਿੱਧੀ ਮੋਟਰਸਾਈਕਲ ਨਾ ਤੂੰ, ਸਿੱਧੀ ਮੋਟਰਸਾਈਕਲ ਤੂੰ KFCL ਵਾੜ ਦੇਣੀ। ਉਹ ਜਿੱਧਰ ਗੱਡੀਆਂ ਨਹੀਂ ਵੜਦੀਆਂ, ਮੈਕਡੋਨਲ ਡਰਾਈਵ, ਉਹਦੇ ਵਿੱਚ ਹੀ ਮੋਟਰਸਾਈਕਲ ਤੂੰ ਵੀ ਵਾੜ ਦੇਣੀ। ਕੋਈ ਪਿੱਛੋਂ ਤੋਂ 85-100 ਵਾਲੀ ਡੀਲ ਜਿਹੜੇ ਨਹੀਂ ਹਦਾਇਤ ਵਾਲੀ ਤਰ੍ਹਾਂ ਕਰਦੇ। ਤੁਹਾਨੂੰ ਪਤਾ ਹੀ ਨਹੀਂ, ਫਿਰ ਬਰੂਸ ਲੀ ਨਾਲ ਵੱਡਾ ਜੰਪ ਆ ਮੇਰਾ। ਰੋਨਾਲਡੋ ਨੇ ਜੰਪ ਮਾਰਿਆ ਹੀ ਕੁਝ ਨਹੀਂ ਆ ਜਿਹੜਾ ਅਸੀਂ ਮਾਰਨਾ। ਮਿੱਠਾ ਜੀ ਤੂੰ ਨਾ ਪੈਸਿਆਂ ਦੇ ਬਾਰੇ ਯਾਰ ਮੈਂ ਨਹੀਂ ਸੋਚਦਾ ਪੈਸੇ ਦਾ, ਮੈਂ ਤਾਂ ਲੋਨ ਜਿਹੜਾ ਲੱਭਣਿਆ ਵਾ। ਅਸਤਗਫੁਰੁल्लाह ਉਸਤਾਦ ਜੀ 160 ਰੁਪਏ ਦਾ ਦਿੰਦਾ ਉਹ 200 ਦਾ ਗਲਾਸ ਨਹੀਂ, ਉਹ ਲੈਮਨ ਸੋਡਾ ਬਣਾ 60 ਰੁਪਏ ਦਾ। ਤੇ ਉਹਨੂੰ ਨਾ ਆਪਣੇ ਬੈਗ ਕਿੰਨੇ ਬੈਗ ਉਹਨੂੰ ਨਹੀਂ ਪੁੱਛ, ਮੈਂ ਕਿਹਾ ਮੈਂ ਕਿੰਨੇ ਪੈਸੇ, ਕਹਿੰਦਾ 120 ਰੁਪਏ ਹੋ ਗਏ। ਤੇ ਬੈਗ ਖੋਲਿਆ ਵਾ ਬੜੇ ਉਹ ਤਰਬੀਅਤ ਟੈਪ ਵਾਲਾ, 100 ਰੁਪਏ ਕੱਢ ਕੇ ਕਹਿੰਦਾ 100 ਚ ਗੁਜ਼ਾਰਾ ਕਰਾ,
ਪੱਗ ਦੇ ਬੈਠੋ ਯਾਰ ਸਾਜੀ ਉਹ ਸੋਤੇ ਯਾਰ ਢੋਲੀ ਮੈਂ ਕਿਹਾ ਜ਼ਦਾ ਮੇਰੇ ਕੋ ਵੀ ਹੈ ਨਹੀਂ ਮੈਂ ਕਿਹਾ ਚਲੋ 100 ਰੱਖੋ ਬਾਕੀ ਕੱਲ ਵੀ ਇਧਰ ਰੰਗਣਾ ਮੈਂ ਪੀਣਾ ਫਿਰ ਤੁਹਾਨੂੰ 140 ਦੇ ਇਹ ਗੱਲ ਲੋਨੀ ਯਾਰ ਇੱਕ ਚਲੋ ਬੰਦਾ 100 ਦਿੱਤਾ ਵਾ 100 ਦਿੱਤਾ ਵਾ ਹਲਕਾ ਜਿਹਾ ਛੱਲਾ ਘਮਾਉਂਦਾ ਗੱਡੀ ਆਉਂਦਾ ਨਹੀਂ ਹੋਈਦਾ ਪੀ ਕੇ ਫੌਰਨ ਨਹੀਂ ਕਰਕੇ ਵੀ ਪਿੱਛੇ ਨਿਕਲ ਗਿਆ ਨਹੀਂ ਇੱਥੇ ਸਾਜੀ ਇਹਦੀ ਵੀ ਗਲਤੀ ਆ ਇੱਕ ਵਾਰੀ ਉਹਨੇ ਪਲਾਤਾ 2 ਵਾਰੀ ਪਲਾਤਾ ਪੱਲਿਓ ਲੋਨੀ ਤੇਰਾ ਹੱਕ ਨਹੀਂ ਆਇਆ ਕਿ ਹਰ ਵਾਰੀ ਤੇਰਾ ਹੱਕ ਨਹੀਂ ਦਾਨਿਸ਼ ਸਾਹਿਬ ਇਹ ਗਲਤ ਗੱਲ ਆ ਯਾਰ ਅਗਰ ਜ਼ਿੰਦਗੀ ਕਮਾਉਂਦਾ ਨਹੀਂ ਯਾਰ ਇਹ। ਸਾਰੀ ਦਿਹਾੜੀ ਚ 18 ਘੰਟੇ ਜਾਗਦਾ ਨਾ ਕੋ ਮੇਰੇ ਖਿਆਲ ਕੋ 15-20 ਨੇਮ ਤਾਂ ਮੇਰੇ ਪੱਲੇ ਹੁੰਦੀਆਂ ਜਿਹਨਾਂ ਦਾ ਮੂੰਹ ਚ ਜ਼ੈਕਾ ਆਉਂਦਿਆ ਜਿਹੜਾ ਤੂੰ ਇਹਦੇ ਘਰੋਂ 25000 ਦੀ ਦਿਹਾੜੀ ਲਾ ਕੇ ਆਇਆ ਉਹ ਇੱਕੋ ਦਿਨ ਚ ਗੈਪ ਤੇ ਅਗਲੇ ਦਿਨ ਫਿਰ ਫੁਕਰਾ ਜੀ ਇੱਧਰ ਚੈੱਕ ਕਰੋ ਪੈਸੇ ਲਾਏ ਉਹਨੇ ਇਹ ਤੇ ਬਹੁਤ ਗਲਤ ਕੰਮ ਹੀ ਲਾਇਆ ਸਾਜੀ ਘਰ ਤੇ ਇੱਕ ਮੁੱਠ ਜਿੰਨੇ ਪੈਸੇ ਆ ਤੇਰੇ। ਤੁਸੀਂ ਮੈਂ ਕਿਹਾ ਇੱਕ ਆਰਡਰ ਲਾਣਾ ਵਾ ਕਿ ਨੋਨੀ ਜੀ ਮੇਰਾ ਆ ਦਿਲ ਕਰਦਾ ਖਾਣ ਨੂੰ ਲਓ। ਉਹ ਨਾ ਆਵੇ ਸ਼ੈ ਉਹਨਾਂ ਪੈਸਿਆਂ ਦੀ ਮੈਨੂੰ ਆਰਡਰ ਨੂੰ ਛੱਡ ਤੂੰ ਤੁਰਤੇ ਫਿਰਦੇ ਵੀ ਉਹਨੇ ਤੈਨੂੰ ਖਵਾਤੇ ਹੁਣ ਤੇਰੀ ਦਿਹਾੜੀ ਲੱਗੀ ਉਦੋਂ ਤੂੰ ਹੁਣ ਖਵਾ। ਅੱਜ ਕੱਲ੍ਹ ਕੀ ਹੋਇਆ ਇਹਨਾਂ ਨੂੰ ਰੋਟੀ ਖਵਾਈ ਓਹੋ ਬਾਜੀ ਰੋਟੀ ਮਾਰ ਖੋਰ ਨਾ ਖਵਾ ਦੇ ਸਾਜੀ ਕਰਦੀ ਹੈ ਬਤਾਉਂ ਨਾਲ ਰੋਟੀ ਖਾਦੀ ਜਿੱਦਾਂ ਮੈਨੂੰ ਖਵਾਣੀ ਫਿਰ ਮੈਂ ਵੀ ਉਸੇ ਨਾ ਭਾਈ ਨਹੀਂ ਤੁਸੀਂ ਨੋ ਨਹੀਂ ਤੁਸੀਂ ਸੈਂਡਵਿਚ ਵੀ ਖਾਦੇ ਇੱਥੇ 버ਗਰ ਵੀ ਚੱਲੇ ਇੱਥੇ ਹਰ ਨੇਮ ਤੇ ਚੱਲੀ ਗਿਆ ਵਾਹ ਐ ਐਵੇਂ ਨਹੀਂ ਦੇਖਾ ਭਾਈ ਦਾਨਿਸ਼ ਨੇ 500 ਰੁਪਏ ਦਿੱਤਾ ਇੱਕ ਦਿਨ ਕਹਿੰਦਾ ਲੈ ਨੋਨੀ ਉਹ ਮੈਨੂੰ ਪਤਾ ਸੀ ਉਹਨਾਂ ਨੇ ਮੈਨੂੰ ਗਿਫਟ ਕੀਤਾ ਵਾ ਲੈ ਮੋਟਰਸਾਈਕਲ ਤੂੰ ਚਲਾਉਣਾ ਵਾ ਇਹ ਪਿੱਛੇ ਬੈਠਾ ਤੇਲ ਮੈਂ ਪਾਉਂਦਾ ਤੂੰ ਬੇਵਕੂਫ ਆ। ਉਸਤਾਦ ਜੀ ਮੈਂ ਤਾਂ ਆਪ ਕਹਿੰਦਾ ਇਹਨੂੰ ਕਿਹਾ ਚਲਾਇਆ ਕਰ ਤੂੰ ਪਿੱਛੇ ਬੈਠਿਆ ਕਰ ਤੈਨੂੰ ਵੇਖੀ ਆਪੇ ਖਵਾਉਂਦਾ ਜਾਇਆ ਕਰੋ ਸਾਰਾ ਰਸ ਅੱਛਾ ਜੀ ਮੈਂ ਚਲਾਉਣਾ ਮੈਂ ਸੋਹਣੀ ਚਲਾਉਣਾ ਮੈਂ ਹਲਕੀ ਜਿਹੀ ਹਥਿਆਰ 40-45 ਤੇ ਰੱਖ ਕੇ ਨਾ ਸੈੱਟ ਕਰਕੇ ਹਾਂਜੀ ਮੈਂ ਇਹੀ ਉਹਨੂੰ ਸਮਝਾ ਰਿਹਾ ਬੇਵਕੂਫ ਨੂੰ ਸਮਝ ਨਹੀਂ ਆ ਰਹੀ ਉਹ ਸਮਝੇ ਨਹੀਂ ਮੇਰੇ ਧਿਆਨ ਇਹ ਤੈਨੂੰ ਦੂਜੇ ਦਿਨ ਸਿੱਧਾ ਹੀ ਆਮਰ ਡਰਾਈ ਫਰੂਟ ਵਾਲੇ ਕੋ ਰੋਕੇਗਾ ਜਾ ਕੇ ਸ਼ਾਮ ਨੂੰ ਬੰਗਾਲੀ ਲੇਕਿਨ ਹੁਣ ਮੈਂ ਕੀ ਕਰਾਂ ਹਾਂ ਲੱਸੀ ਭਲਵਾਨ ਬਾਟੀ ਵਾਲੇ ਕੋ ਫਿਰ ਮੁੜ ਕੇ ਫਰਦਾਨ ਵਾਲੇ ਦੇ ਤੀਸਰੇ ਦਿਨ ਹਾਂ ਜਿੱਦਾਂ ਮਰਜ਼ੀ ਕਰ ਲੋ ਇਹ ਨਹੀਂ ਚਲਾਉਣੀ ਆ ਜੋ ਮਰਜ਼ੀ ਕਰ ਲੋ ਜਿੱਦਾਂ ਮਰਜ਼ੀ ਬੱਬਰ ਸ਼ੇਰ ਕਰ ਲੋ ਬੱਚੇ ਨੂੰ ਯਾਰ ਮਿੱਟੇ ਤੂੰ ਚਲਾ ਨਾ ਉਸਤਾਦ ਦੀ ਗੱਲ ਸਹੀ ਆ ਇਹ ਆਪ ਹੀ ਰੋਕੇਗਾ ਸੀਨੀਅਰ ਅੱਛੀ ਇਨਕਮ ਇਹਨੂੰ ਆਪ ਚਾਹੀਦਾ ਨੋਨੀ ਨੂੰ ਪੁੱਛੇ ਕੀ ਖਾਣਾ ਭਾਜੀ ਆਪ ਪੁੱਛੀਦਾ ਯਾਰ ਵਾ ਲੇਕਿਨ ਕਦੀ ਕਿਤੇ ਹੋ ਗਏ ਨੇ ਤੂੰ ਰੋਜ਼ ਸਵੇਰ ਸ਼ਾਮ ਨੂੰ ਹੁਣ ਰੋਜ਼ ਰਾਤ ਨੂੰ ਇਸੇ ਕੰਮੇ ਲੱਗਾ ਰਵੇ ਹੋ ਯਾਰ ਹੁਣ ਤੇ ਮੈਂ ਆਂਦਾ ਜਾਂਦਾ ਹੀ ਨਹੀਂ ਇਹਨਾਂ ਨਾਲ ਤੇ ਅੱਜ ਕਿਤੇ ਨਾ ਆਇਆ 200 ਯਾਰ ਇਹਨੇ ਡਾਇਮੰਡ ਸੋਡ ਦੀ ਬਾਹ ਲਾਈ ਆ ਉਹ ਡੇਲੀ ਮੇਰੇ ਕੋਲ ਪੀਣ ਆਹੋ ਬਾਅਦ ਸਾਜੀ ਇਹਨੇ ਕਿ ਪੱਕਾ ਲੱਗਾ ਕਿ ਡੇਲੀ ਅਲੱਗ ਆ ਤੂੰ ਉਹੀ ਤੇ ਕਹਿ ਰਿਹਾ ਕਿ ਹੁਣ ਉਹਨੇ ਠੇਕਾ ਤੇ ਨਹੀਂ ਨਾ ਲਿਆ ਅੱਜ ਠੇਕਾ ਲਿਆ ਕਮ ਸੇ ਕਮ ਆਪਣਾ ਫਰੂਟ ਹੀ ਤੰਦਰੁਸਤ ਲੈ ਜਾਏਗਾ ਇਹ ਨੋਨੀ ਉਹ ਲੈਂਦਾ ਨਾ ਆਪਣੇ ਪੱਲੇ ਨੂੰ ਤੂੰ ਲੈ ਕੇ ਆਇਆ ਕਿ ਤੂੰ ਉਹਦਾ ਦਾ ਵੀ ਨਹੀਂ ਲਿਆਂਦਾ ਤੂੰ ਉਹ ਵੀ ਨਹੀਂ ਲਿਆਂਦਾ ਨਹੀਂ ਦੁੱਖ ਹੁੰਦਾ ਯਾਰ ਨਹੀਂ ਦੁੱਖ ਨਹੀਂ ਹੁੰਦਾ ਇਹ ਦੁੱਖ ਹੁੰਦਾ ਵੀ ਯਾਰ ਭਾਵੇਂ ਮੈਂ ਗਲਿਆ ਸੜਲ ਜਾਣਾ ਵਾ ਮੈਂ ਵੀ ਕਰਨਾ ਢੋਨੀ ਚੋਂ ਫੜ ਲਾ ਲਾ ਉਹਨੇ ਦੁੱਖ ਦਾ ਵੀ ਤੇ ਘਰ ਕੋ ਤੋਂ ਜਾਣ ਡਿਆ ਸਾਡੇ ਕਿਉਂ ਨਹੀਂ ਜਾਣ ਡਿਆ ਹੁਣ ਤੁਸੀਂ ਦੇਖੋ ਅੱਜ ਹੀ ਮੇਰੀ ਅੱਜ ਤਬੀਅਤ ਖਰਾਬ ਹੋਈ ਅੱਜ ਮੈਂ ਇੱਥੇ ਵੀ ਆ ਕੇ ਪਿਆ ਸੀ ਕੋਲੇਸਟ੍ਰੋਲ ਮੇਰਾ ਵੱਧ ਗਿਆ ਕੀ ਵੱਧ ਗਿਆ ਕੋਲੇਸਟ੍ਰੋਲ ਵੱਧ ਗਿਆ ਮੈਨੂੰ ਅਮੀਨ ਲੈ ਕੇ ਮੈਂ ਕਹੇ ਤੂੰ ਪਹਿਲੇ ਟੈਸਟ ਨਹੀਂ ਸਹੀ ਕਰਾਏ ਮੈਂ ਤਾਂ ਚੌਕਤ ਖਾਣਾ ਤੋਂ ਕਰਾਉਣੇ ਆ ਤੇਰੇ ਉਸਤਾਦ ਲੈਬੋਰੇਟਰੀ ਤੋਂ ਕਰਾ ਕੇ ਨਹੀਂ ਉਹ ਮੇਰੇ ਨਾਲ ਅੱਜ ਬੜਾ ਮਸਲਾ ਰਿਹਾ ਤੁਸੀਂ ਦੇਖਣਾ ਮੈਂ ਡਿੱਗਿਆ ਹੀ ਪਿਆ ਸੀ ਇਹਨੂੰ ਮੈਂ ਕਿਹਾ ਮੈਂ ਕਿਹਾ ਫੋਨ ਆਇਆ ਹਾਂਜੀ ਭਾਜੀ ਮੈਂ ਕਿਹਾ ਯਾਰ ਨੋਨੀ ਮੈਂ ਤਾਂ ਬਾਬਰ ਚੌਕ ਬੈਠਾ ਟੈਸਟ ਕਰਾਉਣੇ ਵਾਪਸ ਆ ਕੇ ਤਾਂ ਮੈਂ ਲੈ ਕੇ ਜਾਓ ਇਹ ਕਿਤੇ ਆਇਆ ਸਾਡੇ ਤੇ ਪੂਰਾ ਭਾਰ ਪੈਣ ਗਿਆ ਯਾਰ ਤੈਨੂੰ ਮੋਟਰਸਾਈਕਲ ਹੁਣ ਤੇ ਕੋਈ ਹੈਗੀ ਤੂੰ ਕਿਉਂ ਹੁਣ ਨਹੀਂ ਲੈ ਤੁਸੀਂ ਕੇ ਮੈਨੂੰ ਜਾਂਦਾ ਦੱਸੋ ਮੈਂ ਕਿੱਥੇ ਜਾਵਾਂ ਮਾੜਾ ਬਸਕੀਰ ਕਿੱਥੇ ਚੱਲ ਜਾਵੇ ਇੱਕ ਮਿੰਟ ਦੱਸਤਾ ਜੀ ਉਹ ਨਾਰੀਅਲ ਦਾ ਦੌਰ ਚੱਲਿਆ ਹਾਂਜੀ ਉਹ ਨਾਰੀਅਲ ਇੰਜ ਰੇੜੀਆਂ ਤੇ ਲੱਗਾ ਐਂਡ ਤੱਕ ਲੱਗਾ ਉਹ ਪੂਰੇ ਭਾਰ ਨਾਲ ਪੁੱਛ ਜਾ ਰਹੇ ਕਿੰਨੇ ਦਾ ਪੀਸ ਯਾਨੀ ਇਹ ਤੂੰ ਇਹਨੂੰ ਇੰਤ ਬਾਅਦ ਨਹਾਉਣੀ ਨਹੀਂ ਸਮਝਣਾ ਤੂੰ ਸਮਝਣਾ ਮੈਂ ਸੀਸੀਟੀਵੀ ਅੱਗੇ ਪਾਇਆ ਰਿਪੋਰਟਰ ਤੇਰੀ ਹਰ ਸ਼ਹਿਰ ਰਿਕਾਰਡ ਕਰ ਰਿਹਾ ਔਰ ਸਵੇਰ ਨੂੰ ਆ ਕੇ ਇੱਥੇ ਤੈਨੂੰ ਭੰਡਦਾ ਹੀ ਆ ਮੈਨੂੰ ਕੰਟੈਂਟ ਮਿਲਿਆ ਵਾ। ਪੀ ਵੀ ਜਾਂਦਾ ਉਹਦੇ ਕੋਲ ਭੰਡੀ ਵੀ ਜਾਂਦਾ ਕੋੜੋ ਖਾ ਗਈ ਅੱਛਾ ਅੱਜ ਕੱਲ੍ਹ ਉਸਤਾਦ ਜੀ ਮੇਰਾ ਇੱਕ ਸਿਸਟਮ ਆ ਮੈਂ ਨਹੀਂ ਰੇੜੀਆਂ ਤੋਂ ਸ਼ੈਵ ਲੈਣਾ ਭਾਜੀ ਮੈਂ ਮਾਰਟ ਤੋਂ ਫਲ ਲੈਣਾ ਨਹੀਂ, ਮਾਰਟ ਤੋਂ ਹੀ ਹਰ ਸ਼ੈ ਹਾਂਜੀ ਤੁਸੀਂ ਰੇੜੀਏ ਤੋਂ ਫਲ ਕਿਉਂ ਨਹੀਂ ਲੈਂਦੇ ਉਹਦੀ ਵਜ੍ਹਾ ਭਲਿਆ ਸੜਿਆ ਹੁੰਦਾ ਤੁਸੀਂ ਥੱਲੋਂ ਚੁਗ ਲੈਣੇ ਭਾਜੀ ਲਗਾ ਕੇ ਸਾਜੀ ਮੈਂ ਮਾਰਟ ਤੋਂ ਫਰੂਟ ਲੈਣਾ ਵਾ ਉੱਥੇ ਮੈਂ ਲੈ ਕੇ ਜਾਣਾ ਹੁੰਦਾ ਰੇੜੀਆਂ ਤੋਂ ਸਹੀ ਮਿਲ ਜਾਂਦਾ ਤਾਜ਼ਾ ਇਹਨਾਂ ਦਾ ਅੰਦਾਜ਼ ਮਾਰਟ ਵਾਲਿਆਂ ਨੇ ਪਤਾ ਨਹੀਂ 15 ਦਿਨ ਪੁਰਾਣਾ ਲਿਆ ਕੇ ਰੱਖਿਆ ਉਹ ਫਰੈਸ਼ ਹੁੰਦਾ ਉਸਤਾਦ ਜੀ ਇਹਦਾ ਅੰਦਾਜ਼ ਪਤਾ ਕੀਤਾ ਰੱਖਿਆ ਹੁੰਦਾ ਕਿ ਉਹਦੀ এনवायरमेंट ਚ ਤੇ ਫਰੈਸ਼ ਰਵੇ ਪੂਰੇ ਰਜਾਈਆਂ ਹਾਂ ਉਹ ਜਿਹੜਾ ਰੇੜੀਆਂ ਤੋਂ ਫਿਰ ਤੁਰ ਕੇ ਤੁਸੀਂ ਨਾਲ ਦਾ ਮਜ਼ੇਦਾਰ ਮਾਹੌਲ ਇਹ ਬਾਤ ਤਾਜੀ ਹੁਣ ਉਹ ਨਾਰੀਅਲ ਦਾ ਮਾਹੌਲ ਛਿੜਿਆ ਪਿਆ ਪੂਰਾ ਹਾਂ 300 ਰੁਪਏ ਦਾ ਪੀਸ ਆ 400 ਰੁਪਏ ਦਾ ਪੀਸ ਆ ਤੇ ਜਾਂਦੇ ਐਂਡ ਦੇ ਇੱਕ ਬੰਦੇ ਕੋ ਰੁਕੇ ਉਹ 300 ਦੇ ਅੜ ਗਿਆ ਕਹਿੰਦਾ ਭਾਈ 300 ਦਾ ਦੇਣਾ ਕਹਿੰਦਾ ਚੱਲ ਛਿਲ ਉਹਨੇ ਵਿਚਾਰੇ ਨੇ ਉਹ ਪੇਚ ਕਸਤੇ ਥੋੜੀ ਫੜੀ ਉਹਨੇ ਛਿਲ ਕੇ ਨਾ ਉਹਨੂੰ ਉਹਦਾ ਅੰਡਾ ਜਿਹਾ ਕੱਢਿਆ ਫਿਰ ਉਹ ਚਟੋਇਆ ਮਾਰਨ ਲੱਗਾ ਕਹਿੰਦਾ ਪਾਣੀ ਕੱਢਣਾ ਨਹੀਂ ਕਹਿੰਦਾ ਪਾਣੀ ਰਹਿਣ ਦੇ ਤੇ ਪਾਣੀ ਕੌਣ ਕਢਾਉਂਦਾ ਪਾਣੀ ਵਾਸਤੇ ਤਾਂ ਮੈਂ ਲਿਆ ਉਹ ਪਾਣੀ ਠੰਡਾ ਹੁੰਦਾ ਨਹੀਂ ਕਹਿੰਦਾ ਪਾਣੀ ਲੈਦਾ ਪਾਉਣਾ ਕੀ ਹਿਸਾਬ ਨਾਰੀਅਲ ਪਾਣੀ ਕਹਿੰਦਾ ਇੰਨੀ ਆਂਡਾ ਦੇ ਛਾਪਰ ਚ ਪਾ ਲਿਆ ਤੇ ਹੁਣ ਇਹ ਵੀ ਫਿਕਰ ਪਿਆ ਵਾ ਕਿ ਯਾਰ ਨੋਨੀ ਦੀ ਨਜ਼ਰ ਆ ਇਹਦੇ ਤੇ ਹੈਨਾ ਔਰ ਭਰਪੂਰ ਸੀਗੀ ਅੱਛਾ ਕਿ ਕਵੇ ਯਾਰ ਆ ਕਿੰਨੇ ਦਾ ਟੁਕੜੀ ਲੈਦਾ ਰੱਖੀ ਹੋਈ ਕਹਿੰਦਾ ਜੀ 100 ਰੁਪਏ ਦੀ ਹੈ ਕਹਿੰਦਾ ਨਹੀਂ ਰਹਿਣ ਦੇ ਕਿੱਕ ਮਾਰੀ ਤੇ ਉਹਨੂੰ 250 ਰੁਪਏ ਕਹਿੰਦਾ ਭਾਈ 300 ਰੁਪਏ ਦੀ ਗੱਲ ਹੋਈ ਆਪਣੀ ਉਹ ਜਾ ਕੰਮ ਕਰ ਲੈ 250 ਰੁਪਏ ਦੇ ਮੈਂ ਪਿੱਛੋਂ ਸਾਰੀਆਂ ਰੇੜੀਆਂ ਪੁੱਛਦਾ 200 250 ਕਹਿੰਦਾ ਨਾ ਦੇ ਤੇ ਉਹਨੇ ਉਹ ਭਾਈ ਉਹ ਛਿੜਿਆ ਛਿੱਲੇ ਰੱਖ ਲੈਂਦਾ
ਛਿਲਿਆ ਵਿੱਚ ਪਾਇਆ ਘਰ ਜਾਂਦੇ ਤੱਕ ਕੁੱਤੇ ਵਾਲੀ ਕਰਾਉਂਦਾ ਜਨਾ ਹਰ ਰੇੜੀ ਵਾਲੇ ਕੋਲ ਡੁੱਬ ਕੇ ਮਰ ਜਾ ਯਾਰ। ਯਾਰ ਸਤਾਈ ਇਹਨੂੰ ਤਜਾਰਤ ਕਹਿੰਦੇ ਆ। ਉਹ ਦਿਲ ਕਰੇ ਤੇਰਾ ਸ਼ੋਅ ਵੇਖਦੇ ਹੁਣ ਤੂੰ ਕਹਿੰਦੇ ਨੂੰ ਬੇਟੇ ਮੋ ਯਾਰ ਨਹੀਂ ਸ਼ੋਅ ਸ਼ੂ ਤਾਂ ਦੇਖ। ਇਹ ਕਿਹੜਾ ਤਜਾਰਤ ਹੈ? ਹੁਣ ਮੈਨੂੰ ਇਹ ਸੁਣੋ ਤਜਾਰਤ ਆ? ਇਹ ਬੱਚਾ ਝੂਠ ਬੋਲਣ ਡਿਆ ਵਾ ਤੁਸੀਂ ਇਹ ਹਕਾਰਤ ਆ? ਠੀਕ ਜ਼ਲਾਲਤ ਆ। ਤੈਨੂੰ ਤਜਾਰਤ ਦੀ ਨਜ਼ਰ ਨਾਲ ਵੇਖਣਾ ਸਾਰਿਆਂ ਨੇ। ਠੀਕ ਕਰਾਉਣ ਨਾਲ ਇੰਡੀਅਨ ਨਾਰੀਅਲ ਲੱਗਦਾ ਵਾ ਭਾਜੀ 700 ਰੁਪਏ ਦਾ। ਉਹ ਤੂੰ ਇਹ ਤੇ ਤੇਰੀਆਂ ਮੈਂ ਦੇਖ ਰਹੀਆਂ 5-7 ਗੱਲਾਂ ਤੇਰੀਆਂ ਕੋਮਨ ਨੇ ਇੱਕੋ ਗੱਲ। ਓਏ ਬੱਚਾ ਤੂੰ ਹੋ ਲੈ ਕੇ ਸੱਚ ਅੱਗੋਂ ਤੈਨੂੰ 10 ਰੁਪਏ ਘੱਟ ਮਿਲੇ ਤੈਨੂੰ ਵਾਪਸ ਕਰ ਦੇਣਾ। ਇਹ ਬੱਚਾ ਮੁਨਕਰ ਵਾ। ਮੁਨਕਰ ਨੂੰ ਛੱਡ, ਤੂੰ ਜਦੋਂ ਪਹਿਲੇ ਉਹਨੇ ਤੈਨੂੰ 300 ਕਿਹਾ ਤੂੰ ਕਾਹਤੋਂ ਛਲਵਾਇਆ? ਉਹ ਤੈਨੂੰ ਉਹਨੇ 300 ਕਿਹਾ ਨਹੀਂ ਪਹਿਲੇ ਤੇ ਤੂੰ ਛਲਵਾ ਕੇ ਉਹਨੂੰ ਕਿਉਂ 250 ਦੇ ਰਿਹਾ? ਮੇਰੀ ਸੁਣੋ ਗੱਲ, ਉਹਨੇ ਕਿਹੜਾ ਮੇਰੀ ਸਿਲਾਈ ਪਾਈ ਆ? ਸਿਲਾਈ ਤੇ ਨਹੀਂ ਪੈਣੀ। ਤੈਨੂੰ ਉਹਨੇ 300 ਦੱਸਿਆ, ਤੂੰ ਉਦੋਂ ਕਹਿ ਭਾਈ ਮੈਂ 250 ਦੇਣੇ। ਓਹੋ ਬਹਿਸ ਬਾਅਦ ਚ ਕਰੀ ਦੀ, ਅਗਲੇ ਨੂੰ ਬਣੀ ਦਾ ਵਾ। ਫੇਰ ਬੰਦ ਲਿਆ ਕੇ ਅਗਲੇ ਨੇ ਧਰ ਲਿਆ ਸੀ। ਮੈਨੂੰ ਪਤਾ ਲੱਗਾ ਸੀ ਇੱਥੋਂ। ਹਾਂਜੀ ਤਾਂ ਜੇ ਉੱਥੇ ਕੋਈ ਹੋਰ ਨਗਦਾ ਟੱਪਦਾ ਵੇਖ ਲੈਂਦਾ ਕਿ ਯਾਰ ਮਿੱਠਾ ਖਲੋਤਾ ਹੋਊਗਾ, ਬਹਿਸ ਹੋਉਂਦੀ ਹੈ। ਯਾਰ ਤਾਂ ਉਹਨੇ ਵੀਡੀਓ ਬਣਾ ਲੈਣੀ ਸੀਗੀ, ਤੈਨੂੰ ਤਾਂ ਵਾਇਰਲ ਕਰ ਦੇਣਾ ਸੀ ਉਹਨੇ। 10-20 ਸਗੋਂ ਜ਼ਿਆਦਾ ਦੇਵੇ ਜੋ ਇਹਦਾ ਹਿਸਾਬ 250 ਬਣੇ ਇਹ ਲੋ 300 ਰੁਪਏ। ਇਹ ਕੋਈ ਬਾਤ ਨਹੀਂ ਹੈ। ਪਰ ਮੈਂ ਸ਼ੁਕਰ ਅਦਾ ਕਰਿਆ ਆਪਣੀ ਕਰ। ਤੋਪੀਕ ਆਪਣੀ ਇਸਤਤਾਅਤ ਦੇ ਮੁਤਾਬਕ ਜੋ ਕਰਦਾ ਬਿਹਤਰ ਕਰਦਾ ਵਾਂ। ਇਹ ਫਲ ਵੀ ਬੱਚਿਆਂ ਵਾਸਤੇ ਲੈ ਕੇ ਜਾਣਾ ਸੀਗਾ। ਇਸਤਤਾਤ ਵੀ ਤੂੰ ਆਪੇ ਹੀ ਉਹਦਾ ਬੈਲੈਂਸ ਰੱਖਿਆ ਸਮਝਿਆ। ਇਸਤਤਾਤ ਤੂੰ ਜਨਰਲ ਸੋਚ, ਇਸਤਤਾਤ ਤੂੰ ਆਪੇ ਹੀ ਸੋਚੀ ਕਿ ਮੇਰੀ ਇੰਨੀ ਕਾ ਆਹੋ ਆਪਣੀ ਜ਼ਾਦ ਹੀ ਲਾਏ ਜਾਂਦੇ ਕਿ ਮੈਂ ਕੀ ਕਰਨਾ। ਹੁਣ ਮੈਂ ਤੁਹਾਨੂੰ ਗੱਲ ਕਰਾਂ ਛੋਟੀ ਡੀ ਕਰਾਉਣ ਜਾਣਾ ਮੇਰੇ ਨਾਲ ਹੁਣੇ ਭਾਵੇਂ ਜੇਲ੍ਹ ਚਲੋ, ਸਾਨੂੰ ਪਤਾ ਕਿਹੜੀ ਚੀਜ਼ ਕਿੱਥੋਂ ਮਿਲਦੀ। ਯਾਰ ਮੇਰੇ ਅੱਬੇ ਦੀ ਪਤਾ ਕੀ ਆਦਤ ਹੁੰਦੀ ਸੀ? ਹਾਂਜੀ ਬਈ ਮੇਰੀ ਅੰਮੀ ਦੀ ਅੱਬੇ ਦੀ ਇਸੇ ਚੀਜ਼ ਤੋਂ ਲੜਾਈ ਹਰ ਦੂਜੇ ਦਿਨ ਕੀ ਹੋਣੀ। ਮੇਰੇ ਅੱਬੇ ਦੀ ਕੀ ਆਦਤ ਆ ਵੀ ਅੰਬ ਘਰ 4 ਜੀ ਆ, ਜ਼ਿਆਦਾ ਜ਼ਿਆਦਾ ਬਹੁਤ ਵੀ ਉਹਨੇ ਲੈ ਕੇ ਜਾਣੇ 5 ਕਿਲੋ ਲੈ ਜਾ ਵੀ ਚਲੋ 2 ਦਿਨ ਖਾਂਦੇ ਰਹਿਣ। ਨਹੀਂ, ਹੁਣ ਉਹਦੀ ਰੇੜੀ ਤੇ ਲੱਗੇ ਨੇ 14 ਕਿਲੋ ਤੇ ਮੇਰੇ ਅੱਬੇ ਨੇ ਕੀ ਕਰਨਾ? ਕੀ ਭਾ ਮੈਂ ਕਹਿਣਾ ਜੀ 100 ਰੁਪਏ ਕਿਲੋ। ਅੱਛਾ, ਹੁਣ ਹਿਸਾਬ ਲਾਉਣਾ ਵੀ 5 ਕਿਲੋ ਹੈਗੇ ਆ 500 ਰੁਪਏ ਦੇ। ਹਾਂ ਠੀਕ ਹੈ, ਉਹਨੇ ਕਹਿਣਾ ਜੀ 5 ਕਿਲੋ ਲੈਣੇ, ਉਹਨੂੰ ਕਹਿਣਾ ਭਾਈ ਚਲੋ 450 ਦੇ ਦੇ। ਉਹਨੇ ਕਹਿਣਾ ਸਾਰੇ ਕਿੰਨੇ ਕੁ ਹੋਣੇ? ਉਹਨੇ ਕਹਿਣਾ ਜੀ 12 ਕਿਲੋ 800 ਲੈ ਲਾ ਸਾਰੇ ਤੋਲ ਦੇ। ਇੱਕੋ ਪੁੱਕਾ। ਹਾਂ, ਉਹਨੇ ਤੋਲ ਦੇਣੇ। ਅਕਸਰ ਏਦਾਂ ਹੋਣਾ, ਉਹਨੇ ਕਹਿਣਾ ਚਲ ਮੇਰੀ ਜਾਨ ਛੁੱਟਦੀ। ਜਾਨ ਛੁੱਟ ਜਾਂਦੀ ਆ। ਉਹਨੇ ਹੁਣ 800-900 ਚ ਸਾਰੇ ਤੋਲਤੇ ਨੇ। ਅੱਬੇ ਉਹਨਾਂ ਨੇ ਵੱਡੀ ਭੰਡ ਭਰੀ ਘਰ ਆ ਗਏ। ਹੁਣ ਉਹਦੇ ਚੋਂ ਖਾਦੇ ਉਹਨੇ ਹੀ ਗਏ ਨੇ ਜਿੰਨੇ ਚਾਹੀਦੇ 300-400 ਦੇ, ਬਾਕੀ ਸਾਰੇ ਖਰਾਬ ਹੋਏ ਨੇ। ਤੇ ਮੇਰੀ ਅੰਮੀ ਦੀ ਲੜਾਈ ਅੱਬੂ ਨਾਲ ਰੋਜ਼ ਵੀ ਵਾਧੂ ਕਿ ਇਹ ਤੋਂ ਜਿਹਨੇ ਨਾਰੀਅਲ ਨਾਲ ਹੀ ਬੈਠਕ ਭਰਤੀ ਆਹੋ ਉਹ ਅੱਬਾ ਨੂੰ ਤੂੰ ਦੱਸਿਆ ਨਹੀਂ, ਗੱਡੀ ਨਾਰੀਅਲ ਪੂਰੀ ਬੈਠਕ ਸੋਫਿਆਂ ਦੇ ਉੱਤੇ ਇੰਜ ਧਾਂਗ ਲੱਗੀ ਨਾਰੀਅਲਾਂ ਦੀ। ਸਾਨੂੰ ਉਹਦੀ ਜਾਂਚ ਨਹੀਂ ਸੀ ਹੁੰਦੀ, ਸਾਡੇ ਹੱਥ ਛਿੱਲੇ ਗਏ, ਇੱਕ ਤੋੜਨ ਲੱਗਿਆ। ਬਾਸ਼ਤ ਵੀ ਇਸੇ ਸਰ ਬਸ ਯਾਨੀ ਉਹਦੇ ਇਦਾਂ ਦਾ ਫਾਲਸਾ ਲੈਣਾ ਵੀ 4 ਛਾਪਰ ਭਰੇ ਨੇ 5-5 ਕਿਲੋ ਵਾਲੇ। ਇਹ ਕੀ, ਉਹ ਮੈਂ 2 ਕਿਲੋ ਲੈਣ ਲੱਗਾ ਸਾਂ ਕਿਲੋ, ਉਹਨੂੰ ਮੈਂ ਵੀ ਗਿਆ ਵੀ 2 ਕਿਲੋ ਵੀ ਇੱਕ ਮਸਾਲਾ 80 ਦਾ ਵਾ ਉਸ ਦੌਰ ਚ, 80 ਦਾ ਵਾ। ਤੇ ਉਹਨੂੰ ਮੈਂ ਕਿਹਾ 300 ਦਾ ਸਾਰਾ ਦੇਣਾ ਹੀ, ਉਹਨੇ ਕਿਹਾ ਲੈ ਜਾਓ। ਹੁਣ ਉਹ ਪੈ ਗਿਆ ਇੱਕ ਮਸਾਲਾ 22 ਰੁਪਏ ਕਿਲੋ, ਹਾਂਜੀ। ਉਹ ਤਾਂ 40 ਆ, ਉਹ ਤਾਂ 40। ਲੇਕਿਨ ਉਹ ਖਾਦਾ ਉਹਨਾਂ ਕਿ ਜਾਣਾ, ਬਾਕੀ ਸਾਰਾ ਬਰਬਾਦ ਜਾਣਾ, ਉਹਦੇ ਤੀਜੇ ਦਿਨ ਗਲ ਜਾਣਾ। ਲਓ ਉਸਤਾਦ ਜੀ, ਅੱਲਾਹ ਤੁਹਾਡੇ ਕੰਮ ਕਰੀ ਜਾਓ। ਹਾਂਜੀ, ਅੱਲਾਹ ਤੁਹਾਡੇ ਵਾਲ ਸਾਹਿਬ ਨੂੰ ਗਰੀ ਕੇ ਉਹ ਮੇਰੇ ਅੱਬੇ ਦਾ ਇਹ ਕੰਮ ਹੁੰਦਾ ਸੀ। ਮਾਸ਼ਾਅੱਲਾ ਉਹਨਾਂ ਦੀ ਆਦਤ ਮੇਰੇ ਨਾਲ ਮਿਲਣ ਰਹੀ ਆ। ਮੇਰੀ ਅੰਮੀ ਵੀ ਮੈਨੇ ਸੀ ਗੱਲ ਤੋਂ ਨਾ ਬੇਟੇ, ਨਾ ਉਹਦੀ ਆਦਤ ਤੇ ਨਾ ਕਦੀ ਜ਼ਿੰਦਗੀ ਚ ਨਹੀਂ ਕਰਦੇ। ਸਾਜੋ ਨਾਰੀਅਲ ਦਾ ਕੀ ਕੀਤਾ ਜਿਹਦੀ ਬੈਠਕ ਪਰ ਉਦਾਂ ਹੀ ਚਕਾਏ ਕਿਸੇ ਨੂੰ ਵੇਚਤੇ, ਉਹ ਖਾਦੇ ਨਹੀਂ, ਉਹ ਸਾਨੂੰ ਛਿਲਣੇ ਨਹੀਂ ਸੀ ਹੁੰਦੇ। ਛਿਲਣੇ ਨੀ ਨਾ ਇੱਕ ਆਏ। ਸੰਨੀ ਜੀ ਹੁੰਦੀ ਸੀ, ਉਹ ਸੰਨੀ ਇੰਜ ਪੂਰੀ ਠੋਕ ਕੇ ਨਾ ਵਿੱਚ ਉਹਨੂੰ ਇੰਜ ਖੋਲਣਾ ਤੇ ਖੋਲਣਾ, ਫਿਰ ਉਹਦੇ ਵਾਲ ਪਾਗਲ ਪਾਏ ਨਾ, ਹੱਥ ਛਿੱਲੇ ਕੇ ਸਾਰੇ। ਉਹਦਾ ਇੱਕ ਤਰੀਕਾ ਹੁੰਦਾ ਵਾ, ਹਾਂਜੀ ਤਰੀਕਾ ਉਹ ਨਹੀਂ ਸੀ ਦੱਸ ਸਾਨੂੰ ਦਾ ਸਾਜੀ ਉਹਦਾ ਹੈਂ? ਛਿੱਲੀ ਜਣਾ ਨੂੰ ਇੰਚ ਘੁਮਾਈ ਉਹਦਾ ਕੋਈ ਆਹੋ ਨਾ ਹਿਸਾਬ। ਬਾਹਰ ਹਾਲ ਦੀ ਸਾਰੀ ਦਿਹਾੜੀ ਲਾ ਕੇ ਰਾਤ ਨੂੰ ਇੱਕ ਲੱਭਣਾ ਵਿੱਚੋਂ ਖੋਲ ਕੇ ਦੇ ਵਿੱਚੋਂ ਉਸਤਾਦ ਜੀ ਲੇਕਿਨ ਉਹਦੇ ਉੱਤੇ ਤੁਹਾਡਾ- ਤਿੰਨ ਟਿਮਕਣੇ ਵੀ ਲੱਗੇ ਹੁੰਦੇ, ਆਹੋ ਕਾਲੇ ਕਾਲੇ। ਹੁਣ ਤਾਂ ਤਰੀਕਾਕਾਰ ਆਸਾਨ ਹੋ ਗਿਆ ਵਾ। ਹੁਣ ਤਾਂ ਚੀਜ਼ਾਂ ਥੋੜੇ ਆਜ਼ਾਦ ਜੇ ਬਣੇ, ਛੋਟੀ ਜਿਹੀ ਕੁਆੜੀ ਟੈਪ ਉਹ ਐਂ ਕਰ ਛਨ ਨਾਰੀਅਲ ਸਾਹਿਬ ਨਹੀਂ ਹੁਣ ਕੱਟਣ ਵਾਲਾ ਸੀਨ ਆ ਗਿਆ ਵਿੱਚ, ਰੱਖ ਦੋ ਸਾਜੀ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਵਾ। ਇਸ ਪੁਲ ਤੋਂ ਸ਼ੁਰੂ ਹੋਵੋ ਤੇ ਡੀ-ਟੈਪ ਪੁਲ ਤੱਕ ਜਾਣਾ ਵਾ ਤੇ 2 ਕਿਲੋ ਅੰਬ ਲੈਣੇ ਹੋਣ ਤੇ ਕਿੱਥੋਂ ਇੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਤੁਸੀਂ ਲੈ ਓਏ ਹੋਏ। ਬਹੁਤ ਮੁਸੀਬਤ ਜ਼ਲਾਲਤ। ਡੀ-ਟੈਪ ਪੁਲ ਤੋਂ ਅੰਬ ਲਏ ਆ 2 ਕਿਲੋ ਤੇ ਇੱਥੋਂ ਸ਼ੁਰੂ ਹੋਇਆ। ਸਲੋ ਕਰ, ਚੱਲ ਤੇਜ਼ ਕਰ, ਸਲੋ ਕਰ, ਚੱਲ ਤੇਜ਼ ਕਰ, ਸਲੋ ਕਰ। ਮੈਂ ਸਾਰੇ ਐ ਤੇ ਐਂਡ ਸਾਡਾ ਮੋੜ ਵੀ ਟੱਪ ਗਿਆ ਅੱਗੇ। ਮੈਂ ਕਿਹਾ ਮੰਡੀ ਕੁਆਟਰ ਨਾਲ ਨੂੰ ਮੁੜ ਜੀ, ਟੈਂਕੀ ਚੋਂ ਮੈਂ ਜਾ। ਨਹੀਂ ਤੂੰ ਸਿੱਧੇ ਜਾਂਦੇ ਸਿੱਧੇ। ਬੇਟੇ ਤੇਰਾ ਕੈਸਾ ਹਲੀਮ ਵਰਗਾ ਸਿਰ ਵਾ, ਤੂੰ ਮੈਨੂੰ ਸਿੱਧੀ ਗੱਲ ਕਿਉਂ ਨੀ ਦੱਸਣਾ ਮਾਲਕਾ ਤਾਂ, ਕਿਉਂ ਮੈਨੂੰ ਜਲੀਲ ਕਰਨਿਆ ਵਾ? ਜੇ ਹੁਣ ਪਿਓ ਦਾ ਪੁੱਤ ਹੁਣ ਤੁਰ ਕੇ ਜਾਏਗਾ। ਤੁਰ ਕੇ ਯਾਰ ਤੂੰ ਛੱਡ ਕੇ ਜਾਇਆ ਕਰ ਵਿੱਚ। ਵਿੱਚ ਤੇ ਨਹੀਂ ਕੰਮ ਹੁੰਦਾ। ਮੈਂ ਵੀ ਮੈਂ ਪਾਗਲ ਆ, ਮੈਂ ਤੇਰਾ ਆਪਣਾ ਵੀ ਨਹੀਂ ਸਰਦਾ। ਉਹੀ ਜਿਹੜਾ ਮੈਂ ਲਿਆ ਹੁੰਦਾ ਨੂੰ ਯਾਰ, ਮੇਰਾ ਜਿਹੜਾ ਸਾਥ ਬਾਬਾ ਚੋਕੋ ਮੁੜ ਕੇ ਲੈ ਕੇ ਇਸ ਬੱਚੇ ਨੂੰ ਯਾਰ, ਮੈਂ ਕੈਸਾ ਦਾ ਸੋਟੀ ਰਕਾ ਮੂੰਹ ਵੱਡਾ ਬਣ ਕੇ ਮਿੱਠਾ। ਉਸਤਾਦ ਜੀ ਲੇਕਿਨ ਤੁਹਾਡੇ ਨਕਸ਼ੇ ਕਦਮ ਤੇ ਮੈਂ ਚੱਲ ਰਿਹਾ, ਤੁਹਾਡਾ ਨਾਮ ਰੋਸ਼ਨ ਕਰ ਰਿਹਾ। ਅੱਲਾਹ ਖੈਰ। ਵਿਆਹ ਲਈ ਮੈਰਿਜ ਹਾਲ ਬੁੱਕ ਕੀਤਾ, ਮਿਲਤ ਚੌਕ ਅੱਛੇ ਵਾਲਾ ਲਾ ਰਿਹਾ। ਓਏ ਅੱਛਾ, ਨਾਮ ਹੀ ਅੱਛਾ ਸੀ। ਹਾਂ ਗੱਡੀਆਂ ਏਸੀ ਵਾਲੀਆਂ ਕਰਾਈਆਂ, ਘਰੋਂ ਤਾਂ ਕਿ ਮਹਿਮਾਨਾਂ ਨੂੰ ਉੱਥੇ ਪਹੁੰਚਾਇਆ ਜਾਏਗਾ ਵਾਹ, ਵਾਹ। ਉਸ ਤਰ੍ਹਾਂ। ਠੀਕ ਹੈ
ਹੁਣ ਮੈਨੂ ਸੁਣ ਲਓ, ਉਹ ਜਿਹੜਾ ਉਹ ਸੇਮੀਆਂ ਵਾਲਾ ਸਲਾਦ, ਜਿਹੜਾ ਮੋਹਰੀਆਂ ਵਾਲੀਆਂ ਸੇਮੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂਡਲਸ ਉਹ ਨਾ ਪਹਿਲੇ ਜਾਂਦੇ ਹੀ ਸਰਵ ਹੋਇਆ। ਓਏ ਚਿਕਨ ਚੀਜ਼ ਇਹ ਭਾਜੀ ਆ ਕਿਦਾਂ ਦਾ ਮੈਨੂ ਮੋਹਰੀਆਂ ਵਾਲੀਆਂ ਸੇਵੀਆਂ ਤਰ੍ਹਾਂ ਮੋਟੀਆਂ ਹੋ ਜਾਂਦੀਆਂ ਉਹਦੇ ਵਿੱਚੋਂ ਮੋਹਰੀ। ਅੱਛਾ ਜੀ। ਕਾਜੂ ਉਹਦੇ ਪਟੈਟ, ਵਿੱਚ ਕਿੰਨੀਆਂ ਚੀਜ਼ਾਂ ਆਈਟਮਾਂ ਰੰਗ ਬਰੰਗੀਆਂ, ਉਹ ਰਸ਼ੀਅਨ ਸੈਲਡ, ਉਸ ਤੋਂ ਬਾਅਦ ਸਰ ਜੀ ਜ਼ਿੰਗਰ ਜਿਹੜੇ ਉਹ ਚੂਹੇ ਐ ਖਾਈ ਡਰਮ ਸਟਿਕ, ਵਾਈਟ ਰਾਈਸ, ਸ਼ਵਾਰਮਾ, ਜ਼ਿੰਗਰ ਸ਼ਵਾਰਮਾ। ਹਾਂਜੀ ਵਾਈਟ ਰਾਈਸ ਦੇ ਨਾਲ ਉੱਤੇ ਲੋਕਨ ਚਿਕਨ, ਕੋਰਮਾ, ਆਹਾ ਕਸਟਰਡ, ਆਈਸਕ੍ਰੀਮ ਵੀ ਨਾਲ। ਤੇ ਤੂੰ ਤੋਰਮਾ ਹੈ ਨਾ। ਮੈਂ ਤਾਂ ਉਸਤਾਦ ਜੀ ਖੁੱਲਾ ਨਹੀਂ ਇਹ ਕਿੱਧਰ ਦਾ ਮੈਨੂ ਸਾਨੂੰ ਤਾਂ ਕੱਲੇ ਚੌਲ ਦੇ ਤੇ ਮੈਂ ਤੈਨੂੰ ਫੋਨ ਕੀਤਾ, ਮੈਂ ਕਿਹਾ ਹਾਂ ਵਲੀਮੇ ਤੇ ਮੈਂ ਕਿਹਾ ਖਾਣਾ ਖਾਇਆ, ਜਲਦੀ ਜਲਦੀ ਆਇਆ ਤੂੰ, ਬਸ ਖਾਣਾ ਖਾ ਕੇ ਦਫ਼ਤਰ ਚਲ ਜਾ। ਉਸਤਾਦ ਜੀ ਤੁਸੀਂ ਵਲੀਮਾ ਤੇ ਮਹਿੰਦੀ ਬਰਾਤ ਕਦੋਂ ਇਕੱਠੀ ਕਰਤੀ? ਔਰ ਇਕੱਠੀ ਨਹੀਂ ਕੀਤੀ, ਅਗਲੇ ਦਿਨ ਹੀ ਹੋਈ ਹੈ, ਲੇਕਿਨ ਉਹ ਤੂੰ ਮਸਲਾ ਸੀ ਮੈਨੂੰ ਕਾਲ ਕਰਦਾ, ਉੱਥੇ ਤੇਰੇ ਭਰਾ ਜੇਲ੍ਹ ਜੱਟਾ। ਯਾਰ ਛੋਟਾ ਉਸਤਾਦ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ, ਉਹਦਾ ਨਿਕਾਹ ਕਰਤਾ ਸੀ, ਉਹ ਫਿਰ ਦੁਬਈ ਚਲਾ ਗਿਆ, ਬਕਾਇਆ ਉਹਦਾ ਵਿਆਹ ਹੋ ਚਿਕਨ ਤੋਂ ਇਲਾਵਾ ਕੋਈ ਡਿਸ਼ ਹੈਗੀ ਸੀ, ਕੋਈ ਬੱਕਰਾ, ਕੋਈ ਕੱਟਾ, ਕੋਈ ਓਏ ਗੁਜਰਾਂ ਦੇ ਚੱਲ ਗੁੱਜਰ ਤੈਨੂੰ ਪਤਾ ਝੂਠ ਨਹੀਂ ਮਾਰਾਂਗੇ। ਯਾਰ ਗੁੱਜਰ ਬੇਵਫਾ ਕੌਮਾਂ ਤੇ ਚੱਲਦੇ ਮਟਨ ਵਾ ਯਾਰ। ਉਹ ਨਹੀਂ ਚਲਿਆ, ਉਧਰ ਪੁੱਛਦਾ ਸੀ ਨਹੀਂ ਚੱਲਿਆ ਨਹੀਂ, ਮਾਰਾਂਗੇ ਉਸਤਾਦ ਜੀ, ਚਿਕਨ ਨਾਲ ਹੀ ਸਾਰੀਆਂ ਆਈਟਮਾਂ ਸੀ, ਬਟਰਫਲਾਈਆਂ। ਚਿਕਨ ਨਾਲ ਬਹਾਰਾ ਬਟਰਫਲਾਈਆਂ ਦੱਸੋ ਕਦੀ ਖਾਧੀ ਹੈ ਬਟਰਫਲਾਈ ਉਸਤਾਦ ਜੀ? ਬੋਨਲੈਸ। ਇਹਨਾਂ ਨੇ ਸਿਰਫ ਉੱਡਦੀ ਵੇਖੀ ਹੈ। ਸਾਡੇ ਮੇਰੇ ਇੱਕ ਰਿਸ਼ਤੇਦਾਰ ਹੈਗਾ ਸੀ, ਉਹਦਾ ਕੰਮ ਹੀ ਸੀ ਵਿਆਹ ਤੇ। ਮੇਰੇ ਹਾਲ ਮੈਂ ਅੱਗੇ ਵੀ ਗੱਲ ਸੁਣਾਈ ਹੈ। ਉਹਨੇ ਨਾ ਪਹਿਲੇ ਨਹੀਂ ਦੇਖਣਾ ਵੀ ਕਿਹੜੀ ਸ਼ੈ ਸਹੀ ਆ ਕਿਹੜੀ ਨਹੀਂ। ਉਹਦੀ ਨੀਅਤ ਇੰਨੀ ਭੁੱਖੀ, ਵਿਆਹਾਂ ਤੇ ਬੜੇ ਬੜੇ ਮਹਿੰਗੇ ਸੂਟਾਂ ਵਾਲਿਆਂ ਦੇ ਅੰਦਰ ਬੜੀ ਚਗਲ ਲੁਕੀ ਹੁੰਦੀ ਹੈ, ਨਹੀਂ ਸਾਜੀ ਇਦਾਂ ਹੀ ਹੈ। ਵੀ ਦੌੜ ਵੇਖਣ ਵਾਲੀ ਹੁੰਦੀ ਹੈ ਵੀ ਜਦੋਂ ਆਵਾਜ਼ ਆਉਂਦੀ ਨਾ ਰੋਟੀ ਦੀ, ਓਏ ਹੋਏ ਕੀ ਐਕਸ਼ਨ ਲੈਂਦੇ ਨੇ ਉਹ। ਉਸਤਾਦ ਜੀ ਉਹਨੇ ਪੂਰੀ ਪਲੇਟ ਭਰ ਕੇ ਨਾ ਉਹਨੇ ਤਾਜ ਮਹਿਲ ਬਣਾ ਲੈਣਾ ਪਲੇਟ, ਪਹਾੜੀ ਸੀ ਪੂਰਾ ਕੰਪੀ ਟਾਈਪ। ਗੁੰਮਟੀ ਟੈਪ ਉਹਨੇ ਬਣਾ ਕੇ ਪੂਰਾ ਹੀ ਵੱਡੀ ਪਲੇਟ ਭਰ ਕੇ, ਤੇ ਹੁਣ ਉਹਨੇ ਬਹਿ ਜਾਣਾ ਇੱਕ ਜਗ੍ਹਾ ਤੇ। ਬਹਿ ਕੇ ਉਹਨੇ 2-3 ਚਮਚੀਆਂ ਲਾਉਣੀਆਂ ਤੇ ਉਹਨੂੰ ਸਾਹਮਣੇ ਆਉਣੀ ਵੀ ਇਹ ਨਾ ਨਹੀਂ ਸਹੀ, ਗਲਤੀ ਹੋ ਉਹ ਮਟਨ ਆ ਰਿਹਾ, ਮਟਨ ਵੀ ਪਾਉਣਾ ਸੀ। ਉਹਨੇ ਉਹਨੂੰ ਉੱਥੋਂ ਉੱਠਣਾ, ਬੜੇ ਹਿਸਾਬ ਨਾਲ ਬੰਦੇ ਬੈਠੇ, ਉਹਨੂੰ ਕਿ ਮੈਂ ਚਮਚੀ ਲੈ ਕੇ ਆਤਾ ਹੂੰ ਜਰਾ, ਤੇ ਉਹਨੇ ਦੁਬਾਰਾ ਉਧਰ ਨੂੰ ਆਉਣਾ ਹੀ ਨਹੀਂ, ਉੱਥੇ ਐਂਡ ਤੱਕ ਜ਼ਾਇਆ। ਉਸ ਤੋਂ ਬਾਅਦ ਲੈਦਾ ਇੱਕ ਦਿਨ ਦੱਸਿਆ ਨਹੀਂ, ਸਾਡਾ ਰਿਸ਼ਤੇਦਾਰ ਸੀ ਬਈ, ਉਹ ਸੂਟਡ ਬੂਟਡ ਟੈਪ ਵੈਲ ਡਰੈਸ। ਸਾਨੂੰ ਸਾਰਿਆਂ ਨੂੰ ਉਹਨੇ ਕਹਿਣਾ ਕਿ ਔਰ ਕੈਸੇ ਹੋ, ਠੀਕ ਹੈ। ਮਤਲਬ ਜਿਹੜਾ ਰਿਸ਼ਤੇਦਾਰ ਨਾ ਉਹਨੇ ਕਹਿਣਾ ਔਰ ਕੈਸੇ ਹੋ, ਅਬੂ ਠੀਕ ਹੈ। ਉਹਨੇ ਨਾ ਹੁਣ ਐ ਕਰਕੇ ਇੱਕ ਪਲੇਟ ਫੜਨੀ, ਤੇ ਪਲੇਟ ਫੜ ਕੇ ਉਹਨੇ ਹੁਣ ਇਹ ਸਾਰਾ ਟੇਬਲਾਂ ਦੇ ਨਾ ਰਿਸ਼ਤੇਦਾਰ ਖੜੇ ਨੇ, ਪਾ ਰਹੇ ਨੇ, ਤੇ ਉਹਨੂੰ ਪਤਾ ਵੀ ਸਾਰੇ ਮੇਰੇ ਵੱਲ ਵੀ ਦੇਖ ਰਹੇ ਨੇ, ਤੇ ਉਹਨੂੰ ਵੀ ਪੁੱਛਦੇ ਹੋਰ ਪੁੱਤਰ ਬਸ ਠੀਕ ਹੋ, ਕੱਲ ਆਪ ਸੁਣਾਏ ਤੇ ਇੰਜ ਉਹਨੇ ਪਲੇਟ ਫੜਨੀ ਹੈ ਵੱਡੀ, ਤੇ ਉਹਦੇ ਤੇ ਨਾ ਇੰਜ ਕਰਕੇ ਨਾ ਉਹਨੇ ਦੇਖ ਲਿਆ, ਡਾਲੇ ਪਹਿਲੇ ਡਾਲੇ ਸਾਰਾ ਉਹਨੇ ਕਰਕੇ, ਉਹਨੇ ਉਹਨਾਂ ਦੇ ਸਾਹਮਣੇ ਨਾ ਇੰਜ ਕਰਕੇ ਇੱਕ ਐ ਮਾੜੀ ਜੀ ਬੋਟੀ, ਥੋੜਾ ਸ਼ੋਰਬਾ, ਡੀਸੈਂਟ ਟਾਈਪ, ਥੋੜਾ ਇੰਨਾ ਕੁ ਨਾਨ ਨਹੀਂ, 4 ਕੱਟੇ ਹੁੰਦੇ, ਉਹ ਇੱਕ ਨਾਨ ਰੱਖ ਕੇ ਥੋੜਾ ਕਰਕੇ ਬਸ ਉੱਥੇ ਹੀ ਖੜੇ ਹੋਣਾ ਉਹਨੇ, ਹਾਂ ਖਲੋਣਾ ਉੱਥੇ ਹੀ ਆ, ਤੇ ਉਹਨਾਂ ਨੂੰ ਸ਼ੁਰੂ ਹੋ ਜਾਣਾ, ਤੇ ਉਹਨੇ ਦੇਖਣਾ ਵੀ ਸਾਰੇ ਪਲੇਟਾਂ ਭਰਨ ਦੇ ਨੇ ਜੀ, ਤੇ ਆਪ ਉਹਨੇ 2 ਬੁਰਕੀਆਂ ਲਾਈਆਂ, ਮੁੱਕ ਗਿਆ, ਬੋਟੀ ਮੁੱਕ ਗਈ, ਦਸਤੀ ਉਹਨੇ ਫੜਨਾ ਥੋੜਾ ਜਿਹਾ ਹੋਰ, ਉਹ ਉਨੀ ਕਿ ਰਹਿਣੀ ਪਲੇਟ ਗਿੱਲੀ, ਓਏ ਵੇ 7 ਬੰਦੇ ਜਿੰਨੀ ਖਾ ਜਾਂਦਾ ਖਲੋਤਾ ਥੋੜੀ ਕਰ ਐਸੇ ਐਦਾਂ ਹੀ ਆਈਟਮ ਕਰਕੇ। ਕਿਆ ਇੱਕ ਵਿਆਹ ਤੇ ਉਹਨੂੰ ਮੈਂ ਫੜ ਲਿਆ, ਉਹ ਦੇਖਿਆ ਟੇਬਲ ਤੇ ਖੋਲ ਕੜਾ, ਉਹਨੇ ਪੂਰਾ 2 ਪੀਸ ਪਾਇਆ ਤੇ ਉਹ ਖਾ ਰਿਹਾ, ਤੇ ਮੈਂ 3 ਚੌਣ ਹੋਰ ਸਿਰ ਕਰਾਤਾ, ਤੇ ਉਹ ਹਰ 2 ਮਿੰਟ ਬਾਅਦ ਐ ਥੋੜਾ ਜਿਹਾ ਪਾਵੇ, ਉਹਨਾਂ ਕੀ ਪਾ ਰਿਹਾ, ਤੇ ਜਦੋਂ ਮੁੱਕ ਜਾ ਰਿਹਾ ਕਹਿੰਦਾ ਇਹ ਲੈ ਕੇ ਆਣਾ, ਉਹ ਨਹੀਂ ਪਾਈ ਜਾ ਰੱਖ ਜੀ। ਯਾਨੀ ਤੂੰ ਅਗਰ ਅੱਲਾ ਮਾਫੀ ਦੇਵੇ ਵੀ ਤੂੰ ਅੱਧਾ ਕਿਲੋ ਮਟਨ ਵੀ ਪਾ ਲਿਆ ਨਾ, ਉਹ 1 ਕਿਲੋ ਉੱਥੇ ਖਲੋਤਾ 2 ਬੁੱਟੀਆਂ ਕਰਕੇ ਖਾ ਗਿਆ, ਤੇ ਉਹਨਾਂ ਹੀ ਕੋਨੇ ਨਾਨ ਚੁੱਕਣਾ, ਉਹਨਾਂ ਕੋਨੇ ਸਲਾਦ ਚੁੱਕਣਾ, ਠੀਕ 3 ਮਿੰਟ ਬਾਅਦ ਦੁਬਾਰਾ ਪਲੇਟ ਉਹਦੀ ਫੇਰ ਪੂਰੀ, ਫਿਰ ਉਹਨੇ ਆ ਕਰਕੇ ਤੇ ਰਹਿਣ ਖਲੋਣਾ, ਉਹਨੇ ਉੱਥੇ ਹੀ ਆ, ਉਹਨੇ ਬਹਿਣਾ ਨਹੀਂ ਜਾ ਕੇ। ਇਹੀ ਮੇਨ ਉਸਤਾਦ ਦਾ ਕੰਮ ਕੀ ਦੇਸੀ ਹੈ ਯਾਰ। ਉਹ ਸਿਰ ਤੇ ਖਲੋਤਾ, ਉੱਥੇ ਹੀ ਉਹਨੇ ਇੰਜ, ਤੁਸੀਂ ਜਦੋਂ ਪਲੇਟ ਇੱਕ ਵਾਰੀ ਭਰ ਕੇ ਜਾਣੀ, ਮੁੜ ਕੇ ਬੜੇ ਹਿਸਾਬ ਨਾਲ ਲੈਣਾ, ਹਾਂਜੀ। ਉਹ ਉੱਥੇ ਹੀ ਕੰਮ ਪਾਈ ਜਾਂਦਾ, ਉੱਥੇ ਹੀ ਖੜਾ, ਬੜਾ ਔਰ ਟੈਕਨੀਕਲ। ਜਦੋਂ ਆ ਰਹੀ ਨਾ ਨਵੀਂ ਉਹ ਜਿਹੜੀ ਡਿਸ਼, ਗਰਮ ਆ ਰਹੀ, ਉਹਦੇ ਕੋਈ 2-3 ਬੋਟੀਆਂ ਚ ਪਾਈ ਜਾ ਰਿਹਾ, ਇਹ कैसा तरीका ਉਹ ਐਂਡ ਤੇ ਉਹਨੇ ਸੁਭਾਨ ਵਾਲਾ ਕੰਮ ਪਾ ਕੇ ਤੇ ਉਹਨੇ ਉਹ ਨਿਕਲ ਜਾਣਾ। ਨਹੀਂ ਸਭ ਦੋਸਤਾਂ ਕੋ ਗੁਜ਼ਾਰਿਸ਼ ਹੈ ਸ਼ੋਅ ਦੇ ਸਫਸਫ ਦੇ ਨਾਲ ਕਿ ਯਾਰ ਖਾਣਾ ਜਿਹੜਾ ਨਾ ਘੱਟ ਜ਼ਾਇਆ ਕਰਾਏਗਾ ਨਾ ਕਰਿਆ ਕਰੋ ਸਾਡਾ ਇੱਕ ਹੋਰ ਰਿਸ਼ਤੇਦਾਰ ਸੀ, ਉਹਦੀ ਕੀ ਆਈਟਮ ਸੀ, ਉਹਨੇ ਵਿਆਹ ਦੀ ਰੋਟੀ ਤੋਂ ਪਹਿਲੇ ਦੇਗਾਂ ਉਦੋਂ ਪੱਕਦੀਆਂ ਹੁੰਦੀਆਂ ਸੀ, ਹਾਂ ਉਹਨੇ ਦੇਗਾਂ ਲਿਜਾ ਕੇ ਇਸ ਕਿਸਮ ਦਾ ਪ੍ਰੈਸ਼ਰ ਪਾਉਣਾ, ਦੇਗਾਂ ਨਾਲ ਲੱਗਣਾ ਕਿ ਯਾਰ ਇਹ ਮੇਨ ਆ, ਉਹਨੇ ਹਰ ਦੇਗ ਚੈੱਕ ਕਰਨੀ, ਹਰ ਦੇਗ ਦਾ ਨਮਕ ਮਟਨ ਦਾ ਚੈੱਕ ਕਰਨਾ, ਮੁਰਗੇ ਦਾ ਉਹਨੇ ਚੈੱਕ ਕਰਨਾ, ਉਹਨੇ ਉੱਥੇ ਖਲੋਤੇ 3 ਦਿਨਾਂ ਦੀ ਰੋਟੀ ਦੇਗਾਂ ਵਾਲੇ ਕੋ ਖਾ ਜਾਣੀ, ਚੈੱਕ ਕਰ ਦੇਗਾ, ਤੇ ਦੇਗਾਂ ਵਾਲੇ ਨਾਈ ਉਹਨੇ ਲੱਭ ਕੇ ਗੋਲ ਬੋਟੀਆਂ ਪਾ ਕੇ ਉਹਨੂੰ ਕਹਿਣਾ ਆ ਭਾਜੀ ਦੇ ਜ਼ਰਾ ਚੈੱਕ ਕਰੋ ਭਾਜੀ, ਉਹਨੇ ਖਾ ਕੇ ਥੋੜਾ ਐਂ ਕਰਕੇ ਉਹਨੇ ਕਹਿਣਾ ਹਲਕਾ ਜਿਹਾ ਨੂੰ ਹੋਰ ਤਰ੍ਹਾਂ ਥੋੜਾ ਨਾ 5 ਮਿੰਟ ਹੋਰ ਲਵਾ ਦੇ, ਉਹਨੇ ਫੇਰ ਲਿਆਉਣਾ, ਉਹਨੇ ਕਹਿਣਾ ਹੁਣ ਚੈੱਕ ਕਰੋ,
ਇਹ ਐਵੇਂ ਦੂਰ ਦਾ ਰਿਸ਼ਤੇਦਾਰ ਹੈ। ਜਾਨੀ ਕਿ ਪਹਿਲੀ ਵਾਰੀ ਸੱਦਿਆ ਵਾ, ਪਹਿਲੇ ਕਦੀ ਨਹੀਂ ਆਇਆ। ਤੇ ਹੁਣ ਜਿਹੜਾ ਮਾਲਕ ਆ ਰਿਹਾ ਜਾਂ ਕੋਈ ਗੱਲਬਾਤ ਆ ਰਿਹਾ ਤੁਹਾਨੂੰ ਪਤਾ ਵਾ ਵੀ ਆ ਬੈਠਾ ਇੱਥੇ ਤੇ ਉਹਨੇ ਵੀ ਕੋਈ ਈਜ਼ੀ ਨਹੀਂ ਲੈਣਾ ਤੇ ਪੂਰੇ ਭਾਰ ਨਾਲ ਉਹਨੇ ਕਹਿਣਾ ਐ ਕੋਲੇ ਪਾ ਇੱਧਰ ਐ ਦੇਖ ਦੇ ਥੱਲੇ ਪਾ ਕੋਲੇ ਇਹਨੂੰ ਲਾ ਦੇ ਥੋੜਾ ਜੇ ਤੇ ਨਾਈ ਨਾ ਉਹਨੇ ਇੰਜ ਰਚ ਜਾਣਾ ਨਾਈ ਨਾ। ਮਿਲ ਜਾ ਇਹ ਬੜੇ ਤਰੀਕੇ ਨੇ ਬਿੱਦ ਲੈਣ ਦੇ ਬੜੇ ਤਰੀਕੇ ਨੇ। ਕੀ ਹੈ ਬੰਦ ਕਰ ਦੋ ਏਸੀ, ਯਾਰ ਜ਼ਿੰਦਗੀ ਚ ਇਹਨਾਂ ਦੀ ਛਿੱਕ ਦੀ ਆਵਾਜ਼ ਸੁਣੀ ਕਦੇ? ਉਹ ਕੈਸੀ ਆਵਾਜ਼ ਸੀ? ਅੱਜ ਇਹ ਜਿਗ ਏਸੀ ਬੰਦ ਕਰ ਦੋ। ਇਹ ਜਿਗ ਨਹੀਂ ਸੀ। ਨਹੀਂ ਛੇਕ ਐਡਰੈਸ ਭੁੱਲ ਗਈ ਕਰਦੇ ਯਾਰ ਕਾਲੂ ਬੰਦ ਕਰ। ਸਾਜੀ ਬਿਮਾਰ ਹੋ ਜਾਣਾ। ਹਾਂ ਸਹੀ ਗੱਲ ਆ। ਸਾਜੀ ਦੇਖ ਤੋਂ ਜਾ ਰਿਹਾ ਫੁੱਫੜ ਨਾਲ ਗੱਲ ਕਰਾਂ ਫੇ ਲਾਈਵ ਦੇਖ ਪੱਕੇ ਇੱਥੇ ਇੱਕ ਹੋਰ ਦਈਏ ਕੀ। ਹਾਂਜੀ ਸਾਜੀ ਉਧਰ ਅਸੀਂ ਪੌਮੀ ਦੇ ਕੋਲ ਗਏ ਯਾਰ ਮੇਰਾ ਜਹਾਜ਼ ਕਿੰਨੀਆਂ ਦੇਖ ਉਹਨੂੰ ਮੈਂ ਕਹਿੰਦਾ ਉਹਨੂੰ ਮੈਂ ਕਹਿੰਦਾ ਇੱਕ ਪਿਓਰ ਦੇਖ ਮੈਨੂੰ ਫੁੱਫੜ ਨੂੰ ਕਹਿਣਾ ਇੱਥੇ ਆ ਕੇ ਪਕਾਉਣਾ। ਸਾਜੀ ਇੱਥੇ ਆ ਕੇ ਪਕਾਇਆ ਤਿਆਰ ਬੈਠਾ ਵਾ। ਉਸਤਾਦ ਜੀ ਮੈਂ ਤਿਆਰ ਬੈਠਾ ਵਾ। ਮੈਨੂੰ ਬੜਾ ਸ਼ੌਕ ਆ ਕਸਮ ਨਾਈ ਦੇ ਨਾਲ ਮੈਂ ਬੜੇ ਕੰਮ ਕਰਾਇਆ ਪਿਆਜ਼ ਕੱਟਣਾ ਮਿਰਚਾਂ ਲੱਗਣੀਆਂ ਆਹਾ ਸਾਜੀ ਖੂਬਸੂਰਤ ਫੁੱਫੜ। ਯਾਰ ਹਾਲੇ ਤਾਂ 5-7 ਦਿਨ ਹੋਏ ਨਾ ਮਹੀਨੇ ਬਾਅਦ ਆਪਾਂ ਦੇਖ ਦੇ ਦਿਆ ਕਰਾਂਗੇ। ਚਲੋ ਫੁੱਫੜ ਪਿੱਛੋਂ ਵੇਲਾ ਬੈਠਾ ਨਾ ਉਹ ਇਸੇ ਇਸ ਦੇਖ ਤੇ ਆਸ ਤੇ ਕਿੰਨਾ ਕੁਝ ਕਰਨਾ ਉਹਨੇ। ਹੁਣ ਮੈਂ ਉਹ ਪੈਸੇ ਵੀ ਲੈ ਲੈ ਬੈਕ ਮੈਂ ਦੇ ਤੇ ਦੂੰਗਾ। ਸਾਜੀ ਉਹ ਜਿਹੜਾ ਮੈਂ ਤੁਹਾਨੂੰ ਅੰਦਰ ਕਹਿ ਕੇ ਆਇਆ ਚੱਕਰ ਓਏ ਇੱਕ ਮਿੰਟ ਸਾਜੀ ਇੱਕ ਹੋਰ ਪ੍ਰਮੋਟਰ ਲੱਭ ਗਿਆ ਆਪਾਂ ਨੂੰ ਸਟੇਜ ਯਾਰ। ਉਹ ਤੂੰ ਕੀ ਪ੍ਰਮੋਟ ਨਾਲ ਸਾਜੀ ਆਰਡਰ ਲਾਓ, ਆਰਡਰ ਯਕੀਨ ਕਰੋ, ਕਸਮ ਲੈ ਲੈ ਮਿੱਠੇ। ਉਹ ਤੇਰਾ ਕਰਕੇ ਮਾਮਾ ਮੈਂ ਹਰ ਵਾਰੀ ਨਵੀਂ ਪੈਨਸ਼ਨ ਇਸਤਰੀ ਕਰਦਾ ਵੀ ਅੱਜ ਆਸਟ੍ਰੇਲੀਆ ਪੱਕ ਜਾਣੀ ਆ ਅੱਜ ਤੁਰਕੀ ਉਹ ਪੌਦਾ ਹੀ ਪਈ ਰਹਿੰਦੀ ਆ। ਨਹੀਂ ਪਹਿਲੇ ਤੁਰਕੀ ਤੇ ਉਹਦਾ ਮੈਨੂੰ ਇੱਕ ਬੰਦੇ ਦਾ ਮੈਨੂੰ ਬੜੇ ਲੋਕਾਂ ਦੇ ਮੈਸੇਜ ਆਏ ਹੁਣ ਕਹਿ ਰਹੇ ਨੇ ਜੀ ਸਾਡੀ ਟਰੈਵਲ ਏਜੰਸੀ ਅਸੀਂ ਲੈ ਕੇ ਜਾਂਦੇ ਆ ਪਲੀਜ਼ ਸਾਡੇ ਨਾਲ ਚੱਲ ਜਾਓ ਸਾਡਾ। ਲੇਕਿਨ ਅਸੀਂ ਜਾਣਾ ਇਕੱਲਿਆਂ ਯਾਰ ਜ਼ਾਹਰੀ ਗੱਲ ਅਸੀਂ ਇਕੱਲਿਆਂ ਨੇ ਜਾਣਾ ਨਾ। ਹੁਣ 20 ਬੰਦੇ ਨਾਲ 5 ਅਸੀਂ ਹੋਈਏ ਇਦਾਂ ਨਹੀਂ ਅਸੀਂ ਜਾਣਾ। ਸਾਜੀ ਸਿਡਨੀ ਅਸੀਂ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ ਔਰ ਅਸੀਂ ਦੂਜੀ ਗੱਲ ਆਪਣੀ ਮਰਜ਼ੀ ਨਾਲ ਜਾਣਾ। ਆਪਣੇ ਕਿਤੇ ਅਸੀਂ ਰੁਕਣਾ ਕਿਤੇ ਅਸੀਂ ਸ਼ੋਅ ਕਰਨਾ ਕਿਤੇ ਅਸੀਂ ਬਹਿਣਾ ਕਿਤੇ ਅਸੀਂ ਇਦਾਂ ਜਾਣਾ। ਅਸੀਂ ਉਦਾਂ ਨਹੀਂ ਵੱਜ ਕੇ ਨਹੀਂ ਜਾਣਾ ਵਿੱਚ 28 ਬੰਦਿਆਂ ਦਾ ਵਿੱਚ 4 ਅਸੀਂ ਵੀ ਆ। ਗਰੁੱਪ ਚ ਨਹੀਂ ਤੇ ਜਿਹੜੇ ਇਕੱਲੇ ਬੁਲਾ ਰਹੇ ਉਹਨਾਂ ਦਾ ਚੱਲੀਏ ਨਾ ਇਕੱਲੇ। ਫੀ ਬੰਦਿਆਂ ਨੂੰ ਗੱਡੀ ਉਹਨੇ ਕਿਹਾ ਜਿਹੜੀ ਤੁਹਾਨੂੰ ਲੈ ਕੇ ਫਿਰੇਗੀ ਮਿਲਬਰ। ਹਾਂ ਮਿਲਬਰ ਲੈਦਾ ਗੱਡੀ ਲੈ ਕੇ ਫਿਰੇਗੀ ਮੈਨੂੰ ਕਿਤੇ ਤੈਨੂੰ ਕਿਤੇ ਉਹਨੂੰ ਕਿਤੇ। ਟੀਮ ਕਾਹਦੀ ਬਣਾਈ ਆ? ਫੋਟੋ ਦੇ ਵਿੱਚੋਂ ਯਾਨੀ ਕਿ ਉਹਨੇ ਕਿਹਾ ਜਿਹੜਾ ਦਿਲ ਕਰਦਾ ਜਾਨੀ ਕਿ ਮੈਂਬਰ ਦਾ। ਮੈਂ ਸੋਰੀ ਯਾਰ ਤੈਨੂੰ ਵੀ ਉਹਨੇ ਐਤ ਕੀਤਾ ਇਸ ਮੈਂਬਰ ਵੀ ਕਿਹਾ ਉਹਨੇ ਕਿਹਾ ਉਹਨੇ ਨਹੀਂ ਜਾਣਾ। ਉਹ ਠੀਕ ਆ ਓਕੇ ਤੇ ਤੂੰ ਸਲਮਾਨ ਨਾਲ ਗੱਲ ਕਰ ਮੈਨੂੰ ਕੀ ਕਹਿੰਦੇ ਆ? ਸਲਮਾਨ ਨਾਲ ਗੱਲ ਕਰੋ ਰਾਬਤਾ ਕਰਾ ਵੀਜ਼ੇ ਲਵਾਓ ਚੱਲਦੇ ਆ। ਆਹ ਮੈਂ ਜੇ ਤਾਂ ਗੱਲ ਕਰਿਆ ਕਰੋ ਕੋਈ ਪ੍ਰੋਫੈਸ਼ਨਲਿਜ਼ਮ ਦੀ ਵੀ ਹੁੰਦਾ ਕੋਈ ਸਟੇਟ ਨਾ ਹੋਇਆ ਕਰੋ ਯਾਰ। ਲਓ ਜੀ ਸਟੇਜ ਤੇ ਬਾਅਦ ਫਿਰ ਬਰਾਦੀਲ ਸਾਜੀ। ਅੱਛਾ ਕੈਸਾ ਵਾ? ਬ੍ਰਾਜ਼ੀਲ ਆਦਮੀ ਨੂੰ ਤੂੰ ਯਾਰ ਮੈਂ ਬੜਾ ਸਾਜੀ ਝੂਠ ਨਹੀਂ ਹੈ ਯਕੀਨ ਕਰੋ ਮੈਂ ਤੁਹਾਨੂੰ ਇਨਬੌਕਸ ਦਿਖਾ ਦਿੰਦਾ ਮੈਂ। ਅੱਗੇ ਵੀ ਤੂੰ ਬਰਾਜ਼ੀਲ ਕਰਾਇਆ ਸਾਨੂੰ। ਤੁਹਾਨੂੰ ਪਤਾ 10 ਮਿੰਟ ਪਹਿਲੇ ਆਸਟ੍ਰੇਲੀਆ ਦੀ ਖੁਸ਼ੀ ਦਿਲ ਬਣਾਉਣ ਲੱਗਾ ਉਹ ਦੂਸਰੇ ਮੁਲਕ ਚ ਜਾਣ ਤੋਂ ਪਹਿਲੇ ਬ੍ਰਾਜ਼ੀਲ ਰੱਖਣਾ ਪੈਂਦਾ ਵਾ। ਹਾਂ ਮੈਂ ਤੁਹਾਨੂੰ ਗੱਲ ਦੱਸਵਾਂ ਆ ਕਹਿੰਦਾ ਆਸਟ੍ਰੇਲੀਅਨ ਚੂਚਾ ਲੱਗਣੇ ਨੇ ਇਹਦਾ ਉਧਰ ਵਾਲ ਕਰਾ ਦੇ ਦਾਣੇ ਤੈਨੂੰ ਖੁਦਾ ਦਾ ਵਾਸਤਾ ਇਹਨੂੰ ਹੁਣੇ ਲੈ ਜਾ ਇਹਨੂੰ ਕਿਤੇ ਲਿਜਾ ਕੇ ਇਹਨੂੰ ਕਿਤੇ ਟਿੰਡ ਕਰਾ ਦੇ ਦੀ। ਉਹ ਨਹੀਂ ਉਸਤਾਦ ਜੀ ਇਤਨੀ ਮਿਹਨਤ ਹੈ हमने ਵਾਲ ਰੱਖੇ ਰੰਗ ਕਰਾ ਦਿੰਦੇ ਸਾਜੀ ਕਾ ਸਾਜੇ ਨੂੰ ਵਾਲਾਂ ਦਾ ਬਹੁਤ ਮੈਂ ਪਿਆਰ। ਸਟੰਡੀ ਕਲਰ ਕਰਾਉਣ ਲੱਗਾ। ਆਹ ਦਾ ਕਲਰ ਕਰਨਾ ਮਸਟਰਡੀ ਕਲਰ ਕਿਹੜਾ ਆ ਪਰਦਿਆਂ ਵਾਲਾ। ਇਦਾਂ ਦੇ ਕਲਰ ਵਾਲੀ ਉਹ ਇੱਕ ਸਿੰਗਰ ਵੀ ਆ ਜੈਸਮਿਨ ਸੈਂਡਲ। ਸੈਂਡਲ ਇਹ ਜੈਸਮਿਨ ਘੁਆਟੀ ਆ। ਇਹ ਮਸ ਕਰਨ ਦੀ ਨਹੀਂ ਉਹ ਖਰਾਬ ਹੋ ਜਾਣਾ ਇਹਦੀ ਯਾਰ ਕਾਲਾ ਜਿਹੜਾ ਜੈਨੂਇਨ ਰੰਗ ਕਾਲਾ। ਡਾਰਕ ਬ੍ਰਾਊਨ ਟੈਪ ਜਿਹਾ ਹੁੰਦਾ ਜਿਹੜਾ ਅਸਲ ਹਾਂ ਉਹ ਕਰਾ ਜਿਹਦੇ ਬ੍ਰਾਊਨਿਸ਼ ਜੀ ਹੁੰਦੀ ਆ ਸ਼ੇਡ। ਨਹੀਂ ਉਹਨਾਂ ਕਰਾਈ ਨਾ ਹੋਣੀ ਜੀ ਪਤਾ ਕੀ ਗੱਲ ਹੋਣੀ ਤੈਨੂੰ ਸੂਟ ਨਹੀਂ ਕਰਨਾ ਹਕੀਕਤ ਪਤਾ ਮੇਥੀ ਦੀ ਗੁੱਟੀ ਵਰਗਾ ਥੱਲੋਂ ਮੂੰਹ ਆ। ਸਾਜੀ ਸੱਚ ਯਾਦ ਫੇਸ ਚਾਹੀਦਾ ਵਾ। ਯਾਦ ਹੈਗਾ ਕਰਤੋਗਲੋ ਨੂੰ ਮਿਲ ਕੇ ਆਉਣਾ ਆਪਾਂ ਯਾਦ ਨਾਲ। ਕਿਦੋਂ ਕਰਤੋਗਲੋ ਉਹਦੀ ਕਰਤੋਗਲੋ ਯਾਰ ਅਰਤਕਲ ਵਾਲਾ ਉਹਨੂੰ ਲਾਈਵ ਵੀ ਮਿਲ ਕੇ ਆਉਣਾ ਆਪਾਂ ਕੋਲ। ਯਾਰ ਮੈਂ ਉੱਥੇ ਜਾਣਾ ਮੇਰਾ ਬੜਾ ਦਿਲ ਕਰਦਾ। ਆਏ ਅੱਲਾ ਇਜਿਪਟ ਆਏ ਮੇਰਾ ਮਿਸਰ। ਇਜਿਪਟ ਓਏ ਹਾਂ ਮਿਸਰ ਨੂੰ ਕਹਿੰਦੇ ਆ ਇਜਿਪਟ। ਮੇਰਾ ਬੜਾ ਦਿਲ ਕਰਦਾ ਮਿਸਰ ਜਾਣ ਨੂੰ। ਸਾਜਿਓ ਜਿੱਥੇ ਇੱਕ ਮੇਰਾ ਮੈਕਸੀਕੋ ਜਾਣ ਨੂੰ ਦਿਲ ਕਰਦਾ ਉਹ ਜਿਹਦੀ ਆਪਟੋਕਲਿਪਟੋ ਫਿਲਮ ਬਣੀ ਨਾ ਆਪਟੋਕਲਿਪਟੋ ਉਹ ਇਸ ਟਾਈਮ ਉਦਾਂ ਦਾ ਹੀ ਮਾਹੌਲ ਜਿਹੜਾ ਨਾ ਉਹ ਮੈਕਸੀਕੋ ਦੇ ਵਿੱਚ ਆ। ਸਾਜੀ ਮੈਕਸੀਕੋ ਬੜਾ ਕਲਚਰਲ ਮੁਲਕ ਆ ਉੱਥੇ ਓਏ ਉਹ ਡੇਂਜਰਸ ਨਹੀਂ ਉਹਨਾਂ ਦਾ ਵਾ ਜਿਹੜੀ ਆਪਟੋਕਲਿਪਟੋ ਨਹੀਂ ਉਹਨਾਂ ਦੀ ਉਹ ਜਿਹੜੀ ਫਿਲਮ ਲੱਗਦੀ ਸੀ ਜਿੱਚੋਂ ਲੈ ਜਾਂਦੇ ਉਹਨੂੰ ਤੇ ਉਹਦੇ ਖੂਹ ਦੇ ਵਿੱਚ ਬੱਚਾ ਪੈਦਾ ਹੁੰਦਾ ਔਰ ਬੜੀ ਬੜੀ ਉਹ ਦੌੜੀ ਜਾਂਦਾ ਵਾ। ਉਹ ਜਿਹੜੇ ਪੁਰਾਣੇ ਦੌਰ ਦੇ ਉਹਨਾਂ ਨੇ ਪਾਏ ਜੀ ਆਹੋ ਉਹ ਮੈਕਸੀਕੋ ਅਸਲ ਉਹਨਾਂ ਦਾ ਜਿਹੜਾ ਹਿਸਾਬ ਦਾ ਮੈਨੂੰ ਇਹ ਪਤਾ ਲੱਗਾ ਉਹਨਾਂ ਉਹ ਕੌਮ ਜਿਹੜੀ ਜਿਹੜੇ ਬਣਾਏ ਉਹ ਦਿੰਦੇ ਸੀ ਬਲੀ ਦਿੰਦੇ ਸੀ ਸਾਰੇ। ਹਾਂਜੀ ਬੱਚੇ ਵੀ ਰੇਡ ਦਿੰਦੇ ਸੀ ਉਤੋਂ ਹਾਂਜੀ ਤੇ ਛੋਟੇ ਬੱਚੇ ਵੀ ਰੇਡ ਢੇਰ ਲਾਇਆ ਸਮਾਨ। ਉਹਨਾਂ 7 ਦਿਲ ਬੰਦੇ ਕੱਢ ਕੇ ਵੀ ਉਹਨੂੰ ਪੇਸ਼ ਕਰਦੇ ਸਾਰਾ। ਉਹ ਮੈਕਸੀਕੋ ਮੈਨੂੰ ਇਦਾਂ ਦੀਆਂ ਜਗ੍ਹਾ ਦੇਖਣ ਨੂੰ ਦਿਲ ਕਰਦਾ। ਕੋਬੋਏ ਵਾਲੀਆਂ ਫਿਲਮਾਂ ਉਹ ਲੱਕੜ ਦੀ ਕੈਪਾ ਟਾਈਪ ਦਾ ਘੁਮਾਉਂਦੇ ਜਾਂਦੇ ਉਹ ਵੀ ਮੈਕਸੀਕੋ ਆ। ਆ ਜਿਹੜੀ ਕੈਪ ਆ ਉਹ ਵੀ ਮੈਕਸੀਕੋ। ਇਹ ਵੀ ਮੈਕਸੀਕੋ ਸਟਾਈਲ। ਇਹਨਾਂ ਦੇ ਬੜੇ ਇਹ ਬਾਅਦ ਚ ਜਾਵਾਂਗੇ ਪਹਿਲੇ ਸ਼ੁਰੂਆਤ ਤੱਕ ਬਾਕੂ ਚਲੀਏ ਜਰਾ ਖੁਸ਼ਨੂਦੀਆਂ ਦੇਖ ਕੇ ਆਈਏ। ਇੱਕ ਇਜਿਪਟ ਇੱਕ ਹੋਰ ਇਦਾਂ ਦਾ ਉਹ ਪਹਾੜ ਦੇ ਵਿੱਚ ਪੂਰਾ ਘਰ ਬਣਿਆ ਉਹਦਾ ਪੂਰਾ ਉਹ ਪਹਾੜ ਹੀ ਤਰਾਸ਼ ਕੇ ਉਹਨਾਂ ਨੇ ਬਣਾਇਆ। ਉਹ ਵੀ ਕੋਈ ਕੌਮ ਸੀ ਉਹਦਾ ਵੀ ਕੋਈ ਦੌਰ ਉਹ ਬਾਅਦ ਚ ਦੇਖਾਂ ਬਾਅਦ ਲੇਕਿਨ ਇਜਿਪਟ ਜਿਹੜਾ ਨਾ ਉਸਤਾਦ ਜੀ ਓਏ ਹੋਏ ਉਸਤਾਦ ਜੀ ਤੁਸੀਂ ਪੈਂਦੇ ਸੱਟੇ ਉਹ ਇਲਾਕੇ ਫੜਨੇ ਉਹ ਸ਼ਹਿਰ ਫੜਨੇ ਸਿਟੀ ਫੜਨੇ ਇਹ ਬਾਅਦ ਚ ਜਾਣੇ ਪਹਿਲੇ ਆਸਟ੍ਰੇਲੀਆ ਜਾਈਏ ਨਾ ਸ਼ੁਰੂਆਤ ਕਰੀਏ ਨਾ।
ਚਲੋ ਲੈ ਜਾਓ ਯਾਰ, ਮੈਂ ਤੁਹਾਨੂੰ ਖੁੱਲੀ ਜਾ ਜਿੱਥੇ ਮਰਜ਼ੀ ਲੈ ਜਾਓ। ਕਰ ਗੱਲ ਜਿਹੜਾ ਵੀ ਬਾਜੀ ਭਾਜੀ ਜਿਹੜਾ ਵੀ ਗੱਲ ਕਰ ਤੂੰ ਯਾਰ ਅੱਲਾ ਆ ਵੀ ਦੇ ਮੈਨੂੰ ਕਹੀ ਜਾਂਦੇ ਤੁਸੀਂ ਆਪ ਕਰੋ ਤੁਸੀਂ। ਉਹ ਹੁਣੀ ਨਾ ਕਰ ਤੇ ਜਰਾ ਸਾਜੀ ਤੇ ਨਾਲੇ ਦੱਸ ਦੀ ਅਸੀਂ ਵੱਡਾ ਨਹੀਂ ਪਾਉਣਾ 2 ਤੇ 2 4 ਤੇ 1 5 ਤੇ ਅਸੀਂ ਮੈਨੇਜਰ ਵੀ ਨਹੀਂ ਪਾਉਣਾ। ਉਸਤਾਦ ਜੀ ਬੰਦੇ ਦੱਸੇ ਉਹਨਾਂ ਨੇ ਜਿਹੜੇ ਹੋਣੇ ਆ, ਸਿੱਧੀ ਗੱਲ ਆ। ਹਾਂ ਉਹਨੇ ਕਿਹਾ ਜੀ ਉਸਤਾਦੇ ਮੁਹਤਰਮ 1, ਦਾਨਿਸ਼ 2, ਮਿੱਠਾ 3, ਕਾਲੂ 4 ਤੇ ਭਾਈ ਫੈਸਲ 5। ਬਸ ਠੀਕ ਹੈ, ਬਹੁਤ ਬਿਹਤਰੀਨ। ਜਿਹਨੇ ਵੀ ਕਿਤਨਾ ਚੁਣਾਵ ਬਹੁਤ ਅੱਛਾ ਚੁਣਾਵ ਕੀਤਾ ਉਹਨੇ ਉਹ ਬੁਲਾਏ ਬੰਦੇ ਜਿਨ੍ਹਾਂ ਨੇ ਜਾਣਾ ਹੀ ਨਹੀਂ, ਫੈਸਲ ਉਹਨੂੰ ਪਤਾ ਲੱਗ ਗਿਆ। ਜਾਣਗੇ ਫੈਸਲ ਨੂੰ ਲੈ ਕੇ ਨਹੀਂ, ਫੈਸਲ ਸਾਨੂੰ ਲੈ ਕੇ ਚੱਲਾ, ਹੋਇਆ ਹੋਈ ਯਾਰ ਨੋਨੀ ਸਾਜਨ ਸਜਨ ਨੂੰ ਦੇ ਲੈ ਕੇ ਚੱਲਾ ਫੈਸਲ। ਝੂਠ ਨਹੀਂ ਬੋਲਣਾ ਮੈਨੂੰ ਉਹਨੇ ਕਿਹਾ ਅਗਲੇ ਨੂੰ ਕਿ ਵੀ ਮੇਰੀ ਟੀਮ ਹੀ ਲੈ ਕੇ ਚੱਲ। ਸਾਜੂ ਕੱਲੇ ਨੂੰ ਬੁਲਾਇਆ, ਉਹਨੂੰ ਕਿਹੜਾ ਪੂਰਾ ਟ੍ਰੇਨ ਦਾ ਡੱਬਾ ਮਿਲਿਆ ਵੀ ਤੂੰ ਜਿਹੜਾ ਨਹੀਂ ਕਿਹਾ ਦੇ ਸਾਨੂੰ ਵੀ ਉਹਨਾਂ ਨੇ ਕੱਲਿਆਂ ਨੂੰ ਬੁਲਾਇਆ। ਨਹੀਂ ਤਾਂ ਹੁਣ ਤੁਰ ਕੇ ਕਰਨਾ ਫੇ ਹੋਟਲ ਬਾਦੀ ਸਾਜੀ ਉੱਥੇ ਬੜੇ ਮੋਹ। ਲੇਕਿਨ ਤੁਸੀਂ ਇਹ ਦੇਖੋ ਉਹਦੇ ਕਰਮ ਬਾਜੋਂ ਪਰਾਂ ਉਡਾਰੀਆਂ ਮਾਰੀਆਂ ਨੇ, ਬੱਚੇ ਨੂੰ ਕੋਈ ਵੀ ਨਹੀਂ ਸਿਲੈਕਟ ਕਰਨ ਦਿਆ। ਨਹੀਂ ਵਾਰ ਜਾਣੇ ਤੁਸੀਂ ਆਰਡਰ ਲਾਉਣਾ ਕਿਹੜੇ ਮੁਲਕ ਚ ਜਾ ਕੇ ਖਾਵਾਂ ਕੱਲਾ ਹੀ ਓਏ ਇਹਨਾਂ ਦੀ ਆਸ ਤੇ ਬੈਠਾ ਵਾਂ। ਲਾਉਣੀ ਡੰਕੀ ਤੇ ਮਾਰੀ ਕਿਹੜੀ ਡੰਕੀ ਲਾਉਣੀ ਆ ਐਡੀ ਤਾਂ ਨਰਾਰ ਕਦਾਨ ਚੇਂਗਚੀ ਤੇ ਜਾਣਾ ਡੰਕੀਆਂ ਲਾ ਕੇ ਸਾਨੂੰ ਨਹੀਂ ਪਤਾ। ਤੇ ਆਪਣੇ ਪਹਿਲੇ ਬੂਹੇ ਤੋਂ ਪਿਛਲੇ ਕਮਰੇ ਤੱਕ ਡੰਕੀ ਲਾ ਕੇ ਲੰਘਦਾ ਕੋਈ ਦੇਖਦਾ ਲੱਗ। ਜਿਹੜੇ ਮਰਜ਼ੀ ਮੁਲਕ ਚ ਉਸਤਾਦ ਜੀ ਕਹੋ ਕੱਲਾ ਹੀ ਹੋ ਗਿਆ ਨਵਾਂ ਮਹੀਨੇ ਦਾ ਟੂਰ ਕਰਕੇ ਆਣਾ ਫਿਰ ਦੱਸੋ। ਰੱਦਿਆ ਬੱਚਾ ਵਾ, ਸਾਜੀ ਰੱਦਿਆ ਬੱਚਾ ਵਾ। ਇੱਕ ਮਿੰਟ ਆਜ਼ਰਬਾਈਜਾਨ ਯੂਰਪ ਮੁਲਕ ਆ ਨਹੀਂ ਓਏ, ਯੂਰਪ ਚ ਆਉਂਦਾ ਏਸ਼ੀਅਨ ਆ ਇਹ? ਬਾਕੂ ਆਜ਼ਰਬਾਈਜਾਨ ਨੂੰ ਕਹਿੰਦੇ, ਬਾਕੂ। ਬਾਕੂ ਉੱਥੇ ਹਨ। ਓਏ ਅੱਛਾ ਬਾਕੂ ਮੈਂ ਕਿਹਾ ਬਣੀ ਆਜ਼ਰਬਾਈਜਾਨ ਬੜਾ ਖੂਬਸੂਰਤ ਮੁਲਕ ਹੈ। ਅੱਛਾ ਇਹਨਾਂ ਨੂੰ ਮੇਰੀ ਸੁਣੋ ਗੱਲ, ਜੋ ਅਸੀਂ ਉੱਥੇ ਜਾਣਾ ਵਾ ਨਾ, ਕੜੀਆਂ ਲਾ ਕੇ ਰੱਖਣੀਆਂ, ਬੇੜੀਆਂ ਪਾਉਣੀਆਂ ਨੇ, ਜੋ ਕਿਸੇ ਨੂੰ ਸਲਿੱਪ ਹੋ ਗਿਆ ਨਾ ਬੁੱਗੀਆਂ ਚੋਂ ਤੇ ਅਸੀਂ ਫੜੇ ਜਾਣਾ ਵਾ। ਉੱਥੇ ਸਾਜੀ ਇੱਕ ਸ਼ਹਿਰ ਆ, ਉਹਦੇ ਚ ਕੋਈ ਵੀ ਬਿਲਡਿੰਗ ਚਿੱਟੇ ਰੰਗ ਤੋਂ ਇਲਾਵਾ ਨਹੀਂ ਹੈ। ਸਾਰਾ ਕੁਝ ਇਦਾਂ ਹੀ ਯੂਕੇ ਦੇ ਵਿੱਚ ਵੀ ਜਿਹੜੇ ਘਰ ਬਣਦੇ ਨਾ, ਹਾਂਜੀ ਉਹ ਗਵਰਨਮੈਂਟ ਦਾ ਨਕਸ਼ਾ ਦਿੰਦੇ ਨੇ, ਉਹ ਬਾਹਰੋਂ ਇੱਕੋ ਜਿਹੇ ਨੇ ਸਾਰੇ, ਵਾਈਟ ਹਾਊਸ ਮਤਲਬ ਇੱਕੋ ਜਿਹੇ ਨੇ ਸਾਰੇ। ਡਬਲ ਸਟੋਰੀ ਵੀ ਵਿੱਚ ਆਏ ਨੇ, ਲੇਕਿਨ ਉਹ ਹੈ ਇੱਕੋ ਜਿਹੇ। ਨਹੀਂ ਤਾਂ ਥੜੇ ਥੋੜੇ ਨਹੀਂ ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਜਿਹੜੇ ਅਹਿਸਾਸੇ ਕਮਤਰੀ ਚ ਨਹੀਂ ਹੁੰਦੇ ਤੁਸੀਂ। ਹਾਂ ਯਾਨੀ ਇੱਕੋ ਹੀ ਘਰ ਆ, ਉਹ ਭਾਵੇਂ ਬਿਲੀਅਨ ਦਾ ਵਾ, ਨਾਲ ਦਾ ਵਿਚਾਰੇ ਭਾਵੇਂ ਕਿਰਾਏ ਦਾ ਵਾ, ਲੇਕਿਨ ਉਹ ਬਾਹਰੋਂ ਦੇਖਣ ਨੂੰ। ਸਾਡੇ ਇੱਥੇ ਹਿਸਾਬ ਖੜੇ ਬਣਾਉਂਦੇ ਆ ਅੱਜ ਘਰ ਦੇ ਹਿਸਾਬ ਦੇ ਨਾਲ ਤੇ ਮਤਲਬ ਜਿਹੜੀ ਸਟੇਟ ਆਫ ਬਿਲੀਅਨਰ ਆ ਉਹ ਕਿੱਥੇ ਭਲਾ? ਆਸਟ੍ਰੇਲੀਆ ਜਾਂ ਮੇਰੇ ਖਿਆਲ ਇਹ ਤਾਂ ਹੈ ਜੀ, ਮੈਂ ਕੋਲੋਂ ਕਹੀ ਤੇਰੇ ਮੈਂ। ਲੇਕਿਨ ਭਾਈ ਤੁਸੀਂ ਰਿਜੈਕਟ ਆ ਮਾਸ਼ਾਅੱਲਾ। ਓਕੇ ਕਰੋ ਕੋਈ ਗੱਲ ਨਹੀਂ। ਤੁਸੀਂ ਚੁੱਪ ਕਰਕੇ ਸਰਦਾਰ ਬਾਈ ਪਾਸ ਜਿਹੜਾ ਪੱਲੀਆਂ ਕਿਨੂਆਂ ਦੇ ਲੈ ਕੇ ਸੀਜ਼ਨ ਆਉਂਦਾ ਉਹ ਵੇਚਣੀਆਂ ਵਾ। ਅਸੀਂ ਟੂਰ ਕਰਕੇ ਆਉਂਦੇ, ਅੱਲਾ ਖੈਰ ਕਰੇ। ਤੇ ਧਿਆਨ ਰੱਖਣਾ ਸਟੂਡੀਓ ਮਾਂਜਾ ਮਾਰਨਾ ਪੂਰਾ, ਰਸ਼ਨਾਈ ਕਰਨੀ ਆ। 1 2 3 ਚਾਰ ਆਪਣਾ ਖਿਆਲ ਰੱਖੋ। ਕੱਲ ਫੇਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ। ਲਵ ਯੂ।